ਤੁਹਾਨੂੰ ਬੇਟਾ ਕਹੇ ਨਾ ਜਾਂਦੇ ਪਾਪਾ ਤੇ ਪਿੱਛੋਂ ਆਵਾਜ਼ ਆਹੋ ਆਹੋ ਪਾ ਲਓ ਜੱਫੀ ਮੈਂ ਤਾਂ ਤੁਹਾਡੇ ਚੂੜੀਆਂ ਵੜਦੀਆਂ ਮੈਂ ਤਾਂ ਸਾਰੀ ਦਿਨ ਜਦੋਂ ਲੋੜ ਪਈ ਸੀ ਤਾਂ ਮੈਂ ਹੀ ਦਿੱਤਾ ਸੀ ਭਾਵੇਂ ਬਣਵਾ ਵੀ ਦਿੱਤਾ ਉਹ ਰਹਿ ਜੋ ਮੈਨੂੰ ਕਹਿਣ ਡਈ ਕੱਖ ਨਾ ਫਸਾਦ ਤਾਂ ਪਹਿਲੇ ਮਾਂ ਬਾਪ ਨੇ ਇੱਥੇ ਮੈਨੂੰ ਫਸਾਦਤਾ ਵਾ ਤਾਂ ਦੇਖਿਆ ਹੀ ਨਹੀਂ ਹੈ ਉਹ ਕਹਿਣ ਡਈ ਬੰਦਾ ਸਟੇਟ ਲਾਈਫ ਚ ਲੱਗਾ ਉਹਦਾ ਸਟੇਜ ਲਾਈਫ 'ਚ ਬੜਾ ਅੱਛਾ ਸਿੱਧਾ ਬੰਦਾ अस्सलाम वालेकुम नाज़रीन टी टाइम में खुश आमदीद। मैं अच्छा ये साडे वाल बकाया सी हाँ जी अच्छा चलो ठीक है की हाल चाल है नाज़रीन ठीक ठाक हो हाँ जी दाने साहब यार मैं गल करी मेरी पूरी हो लैंदी तू कैसी मैनू पहले दस दिया तू आपे कैसी तू कह सारी मैनू पहले दस दिया करो सानू पता नहीं हुंदा तुसीं की सोचिया ठीक है ठीक मैं ਤੁਹਾਨੂੰ ਪਹਿਲੇ ਦੱਸਤਾ ਸੀ ਕਿ ਮੈਨੂੰ ਜ਼ਰਾ ਤੂੰ 3-4-5 ਮਿੰਟ ਦੇਣੇ ਬਸ ਬਾਕੀ ਫਿਰ ਸ਼ੋਅ ਤੇਰਾ ਹੀ ਆ ਉਹਦੇ ਵਿੱਚ ਉਸ ਹਿਸਾਬ ਨਾਲ ਤੈਨੂੰ ਕੋਈ ਗੱਲ ਆਵੇ ਤੂੰ 1000 ਵਾਰੀ ਕਰ ਲੇਕਿਨ ਸਾਡਾ ਹੈਂਡਲ ਫੜ ਕੇ ਐਨੂੰ ਨਹੀਂ ਕਰ ਦੇਣਾ ਕਿ ਅਸੀਂ ਐਨੂੰ ਜਾ ਰਹੇ ਤੂੰ ਐਨੂੰ ਲੈ ਜਾਵੇਂ ਸਾਨੂੰ ਉਹ ਵਾਜਬ ਸਮਝ ਆ ਰਹੀ ਚਲੋ ਦਾਨਿਸ਼ ਸਾਹਿਬ ਜੀ ਸਰ ਜਿਹੜੀ ਬੁੱਢੀ ਹੁੰਦੀ ਹੈ ਜੀ ਬੀਵੀ ਜੀ ਜੀ ਵਾਈਫ ਯੈਸ ਠੀਕ ਹੈ ਜੀ ਸਵਾਣੀ ਸੋਜਾ ਜ਼ੋਜਾ ਅਹਲੀਆ ਤੂੰ ਇੱਥੇ ਜ਼ੋਜਾ 2 ਮਿੰਟ मैं हुणी उठ के आए ਅੱਛਾ ਵਾਈਫ बेगम साहिबा ਜਿਹੜੇ ਬੱਚੇ ਹੁੰਦੇ ਆ ਜੀ ਇਹ ਉਹਦੇ ਵੀ ਨਹੀਂ ਹੁੰਦੇ ਨਾਲ ਬਿਲਕੁਲ ਹਾਂਜੀ ਉਹਦੇ ਨਹੀਂ ਹੁੰਦੇ ਨਹੀਂ ਹੁੰਦੇ ਨੇ ਜਿਹੜੇ ਘਰ ਚੋਂ ਰਹਿ ਰਹੀ ਹੁੰਦੀ ਆ हाँ जी ਹਾਂਜੀ ਇਹ ਉਹਦਾ ਵੀ ਨਹੀਂ ਹੁੰਦਾ ਜਿਹੜਾ ਉਹ ਖਾ ਪੀ ਰਹੀ ਆ ਹਾਂ ਇਹ ਵੀ ਉਹਦਾ ਬੰਦਾ ਨਹੀਂ ਉਹਨੂੰ ਕਮਾ ਕੇ ਦਿੰਦਾ 100% ਉਹੀ ਦਿੰਦਾ सारी गल ਤੇ ਹਰ ਬੁੱਢੀ ਹਾਂਜੀ ਅਕਸਰੀਅਤ ਨਾ ਕਹ ਲਓ ਵੀ 98% हाँ जी ਬਲਕਿ ਤੁਸੀਂ ਜਦੋਂ ਗੱਲ ਸੁਣਨੀ ਤੁਸੀਂ ਕਹਿਣਾ ਉਸਤਾਦ ਜੀ ਤੁਸੀਂ 98 ਵੀ ਥੋੜਾ ਦੱਸਿਆ ਹਰ ਬੁੱਢੀ ਇੱਕ ਉਹਦਾ ਜ਼ੇਨ ਹੁੰਦਾ ਵਾ ਕਿ ਮੈਂ ਤੇਰੇ ਲਈ ਆ ਕਰਦੀ ਪਈਆਂ ਤੂੰ ਮੇਰੇ ਲਈ ਆ ਨਹੀਂ ਕੀਤਾ ਵਾਹ 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 ਤੁਸੀਂ ਆਪਣੇ 6 ਬੱਚੇ ਵਿਆਹ ਦਿਓ ਕਮਾ ਕੇ ਤੇ ਬੁੱਢੀ ਨੇ ਤੁਹਾਨੂੰ ਕਹਿਣਾ ਮੇਰੇ ਲਈ ਕੀ ਕੀਤਾ ਜੀ ਉਹਨੇ ਮੰਨਣਾ ਹੀ ਨਹੀਂ ਕਿ ਜਿਹੜੇ 6 ਬੱਚੇ ਨੇ ਵਿਆਹੇ ਉਹ ਮੇਰੇ ਵੀ ਸੀ ਹਾਂਜੀ ਵਾਹ 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 क्या बात है ਵੱਡੀ ਗੱਲ ਹੈ ਸੱਚ ਉਹਨੇ ਕਹਿਣਾ ਤੇਰੇ ਬੱਚੇ ਤੂੰ ਵਿਆਹੇ ਨਾ ਮੇਰੇ ਲਈ ਕੀ ਕੀਤਾ ਜੀ ਇਦਾਂ ਹੀ ये तेरे बच्चे तेरी मर्जी ਸੇਮ ਉਹਨੂੰ ਤੁਸੀਂ ਜਿਸ ਘਰ 'ਚ ਰੱਖਿਆ ਜਿੱਦਾਂ ਮਰਜ਼ੀ ਯਾਨੀ ਉਹਨੇ ਕਿਸੇ ਪਾਸਿਓਂ ਇਹ ਨਹੀਂ ਕਹਿਣਾ ਕਿ ਮੇਰੇ ਬੰਦੇ ਨੇ ਵੀ ਮੇਰੇ ਲਈ ਕੁਝ ਕੀਤਾ ਵਾ ਹਾਏ 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 ਨਹੀਂ ਕਹਿਣਾ ਹੀ ਨਹੀਂ ਇਦਾਂ ਹੀ ਹੈ ਸੱਚ नामुमकिन है जी ਤੈਨੂੰ ਕੀ ਪਤਾ ਉਹਦਾ ਰੌਲਾ ਹੈ ਕਿ ਤੁਸੀਂ ਅਕਸਰ ਲੋਕ ਜਿਹੜੇ ਨਾ ਇਹ ਕੀ ਕਰਦੇ ਨੇ ਕਿ ਵੀ ਸਭ ਤੋਂ ਪਹਿਲੇ ਜਦੋਂ ਵਿਆਹ ਤੋਂ ਬਾਅਦ ਕੰਮ ਸ਼ਾਮ ਆਤੇ ਸਭ ਤੋਂ ਪਹਿਲੇ ਬੁੱਢੀ ਦਾ ਜ਼ੇਵਰ ਲੈਂਦੇ ਆ ਬੁੱਢੀਆਂ ਦਿੰਦੀਆਂ ਕਿ ਚਲੋ ਆਲੋ ਵੇਚ ਲਓ हाँ जी ਹੁਣ ਤੁਸੀਂ ਜ਼ੇਵਰ ਵੇਚ ਲਿਆ 2 ਤੋਲੇ 3 ਤੋਲੇ 4 ਤੋਲੇ ਉਹ 4 ਤੋਲੇ ਵੇਚਣ ਤੋਂ ਬਾਅਦ ਤੁਸੀਂ 8 ਸਾਲ 10 ਸਾਲ 15 ਸਾਲ ਉਹਨੂੰ ਰਜਾਇਆ ਖਵਾਇਆ ਪਿਆਇਆ ਕੱਪੜੇ ਪਵਾਏ ਉਹਨੂੰ ਜੁੱਤੀਆਂ ਉਹਨੂੰ ਸਾਰਾ ਕੁਝ ਉਹਨੂੰ ਲੇਕਿਨ ਉਹ 4 ਤੋਲੇ ਤੁਹਾਡੀ ਹਾਏ 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 ਉਹ ਤੁਹਾਡਾ ਉੱਥੇ ਹੀ ਆ ਉਹਨੇ ਉਹ 4 ਕਰੋੜ ਵੀ ਉੱਤੇ ਲਾ ਦਿਓ ਨਾ ਉਸ ਤੋਂ ਬਾਅਦ ਉਹਨੇ ਕਹਿਣਾ ਮੇਰਾ 4 ਤੋਲੇ ਤੂੰ ਦੇਣਾ ਵਾ ਹਾਂਜੀ ਸਾਡੀ ਉਹੀ ਗੱਲ ਇਸ ਤਰ੍ਹਾਂ ਹੀ ਕਿ ਬੰਦਾ ਕਹਿੰਦਾ ਮੈਂ ਆਪਣੀ ਬੇਗਮ ਨੂੰ ਸਵਿਟਜ਼ਰਲੈਂਡ ਪੈਰਿਸ ਹਰ ਪਾਸੇ ਘਮਾਤਾ ਪਰ ਉਹਦੇ ਅੱਬੇ ਦੇ ਨਾਲ ਮਰੀ ਵਾਲਾ ਟੂਰ ਅੱਜ ਵੀ ਉੱਤੇ ਹੀ ਪਿਆ ਉੱਤੇ ਪਿਆ ਵਾ। वही ओनू याद है। ਉਹ ਬਸ ਹਾਂ ਮਕਸਦ ਇਹ ਆ ਕਿ ਉਸਤਾਦ ਜੀ ਉਹ ਮੰਨਦੀ ਨਹੀਂ ਹਾਂਜੀ ਕਿ ਜਿਹੜੀਆਂ ਨੇ 3 ਧੀਆਂ ਵੀ ਆਈਆਂ ਨੇ ਇਹ ਮੇਰੀਆਂ ਵੀ ਸੀ ਵੱਡੀ ਗੱਲ ਨਹੀਂ ਮੰਨਦੀ ਵਾਕਈ ਤੇ ਮੈਂ ਤਾਂ ਨਹੀਂ ਵਿਆਹੀਆਂ ਮੈਂ ਤਾਂ ਨਹੀਂ ਕਮਾ ਕੇ ਲਿਆਈ ਯਾਨੀ ਮੇਰੀਆਂ ਵੀ ਸੀ ਲੇਕਿਨ ਇਹਨੇ ਇਕੱਲੇ ਨੇ ਕਮਾ ਕੇ ਵਿਆਹੀਆਂ ਮੈਂ ਤੇ ਇਹਨੂੰ ਕੋ ਪੈਸੇ ਦਿੱਤੇ ਯਾਨੀ ਇਹ ਐਸਾ ਹੈਗਾ ਹਿਸਾਬ ਕਿਤਾਬ ਕਿ ਬਾਬਾ ਜੀ ਇੱਕੋ ਘਰ ਚ ਮੀਆਂ ਬੀਵੀ ਰਹਿ ਰਹੇ ਨੇ ਉਹਦੀ ਜ਼ਰੂਰਤ ਪਈ ਆ ਬੰਦੇ ਨੇ ਕਮਾ ਕੇ ਲੈਂਦਾ ਬੰਦੇ ਨੇ ਆਪਣੀ ਕਾਰ ਵੇਚਤੀ ਬੰਦੇ ਨੇ ਮੋਟਰਸਾਈਕਲ ਵੇਚਤੀ ਬੰਦੇ ਨੇ ਆਪਣਾ ਜਗ੍ਹਾ ਵੇਚ ਕੇ ਲਾਤੀ ਬੁੱਢੀ ਨੇ ਸਿਰਫ 1 ਤੋਲਾ ਸੋਨਾ ਵੇਚਿਆ ਵਾ ਲੈ 60 ਸਾਲ ਦੀ ਜ਼ਿੰਦਗੀ ਤੱਕ ਉਹ ਨਾਲ ਹੀ ਹੈ ਜੀ ਅੱਛਾ ਤੂੰ ਉਹਨੂੰ ਦੇ ਵੀ ਦਿੱਤਾ ਵਾ ਵਾਪਸ ਬਣਵਾਤਾ 1 ਤੋਲਾ ਹੁਣ ਫੇਰ ਲੜਾਈ ਹੋਈ ਆ ਜਦੋਂ ਲੋੜ ਪਈ ਸੀ ਤਾਂ ਮੈਂ ਹੀ ਦਿੱਤਾ ਸੀ ਭਾਵੇਂ ਬਣਵਾ ਵੀ ਦਿੱਤਾ ਉਹ ਰਹਿ ਇਹ ਵੀ ਕਹਿੰਦੀਆਂ ਵਾ बिल्कुल सही गल ਜਦੋਂ ਲੋੜ ਪਈ ਸੀ ਉਹ ਤਾਂ ਮੈਂ ਹੀ ਦਿੱਤਾ ਸੀ ਨਹੀਂ ਹੁਣ ਤੈਨੂੰ ਬਣਵਾ ਕੇ ਨਹੀਂ ਦਿੱਤਾ ਉਹ ਬਣਵਾਤਾ ਠੀਕ ਹੈ ਬਣਵਾਤਾ ਉਦੋਂ ਤੇ ਮੈਂ ਲੋੜ ਪੂਰੀ ਕੀਤੀ ਸੀ उनके टाइम ਤੂੰ ਉਹ ਨਹੀਂ ਬਚ ਸਕਦਾ ਤੂੰ ਉਹਦੇ ਕੋਲ ਨਹੀਂ ਬਚ ਨਾਲੇ ਉਸਤਾਦ ਜੀ ਇਹ ਵੀ ਕਹੀ ਜਾਣਗੇ ਮੇਰੇ ਪਾਸ ਇੱਕ ਮਿੰਟ ਹਟ ਕੀ ਕਿਹਾ ਜੀ ਮੈਂ ਕਿਹਾ ਬਿਲਕੁਲ ਇਦਾਂ ਹੀ ਹੈ
ਤੇਰਾ ਜਦੋਂ ਤਲਕ ਹੀ ਕੋਈ ਨਹੀਂ। ਦੱਸ ਯਾਰ ਨਹੀਂ ਪਤਾ ਅੱਛਾ ਤੁਸੀਂ ਯਾਰ ਬੁੱਢੀ ਦਾ ਸੈੱਟ ਉਹਨੂੰ ਨਵਾਂ ਬਣਾ ਕੇ ਦਿਓਗੇ ਨਾ ਉਹ ਸਾਰੀ ਜ਼ਿੰਦਗੀ ਤੁਹਾਨੂੰ ਅਸੀਂ ਕਹੀਏ ਮੇਰੇ ਨਾਲ ਸੈੱਟ ਭਾਰਾ ਸੀ ਯਾਰ ਆਹੋ। set ਤੇਰਾ ਭਾਰਾ ਸੀ। ਮਿਲਾਵਟ ਹੋਈ ਹੈ। ਇਹ ਮਿਲਾਵਟ। ਹਾਂ। ਹਾਂ ਏਦਾਂ ਹੀ ਏਦਾਂ ਉਹ ਮੀਨਾ ਚਾਵਣਾ ਬਣਾਇਆ ਸੀ ਅੱਛਾ ਉਹਨੂੰ ਜ਼ੇਵਰ ਵੇਚਣ ਦਾ ਦੁੱਖ ਘੱਟ ਹੁੰਦਾ ਵਾ ਉਹਨੂੰ ਇਹ ਦੁੱਖ ਬਹੁਤਾ ਹੁੰਦਾ ਵਾ ਰੇਟ ਘੱਟ ਲਾਇਆ ਸੀ ਮੈਂ ਕਹੀ ਗਈ ਮਹੀਨਾ ਕੱਢ ਲਓ ਹਲੇ ਹਾਂ ਉਹ ਰੌਲਾ ਵਾ ਉਹ ਜਨਾਬ ਜੀ ਇਹ ਸਿਸਟਮ ਐਸਾ ਵਾ ਕਿ ਹਰ ਤਕਰੀਬਨ 10 ਚੋਂ 8 ਬੰਦੇ ਇਹਦੇ ਸ਼ਿਕਾਰ ਨੇ ਕਾਰ ਨੇ ਕਾਰ ਨੇ ਇਹ ਅੱਛਾ ਇਹਦੇ ਚ ਇਹਦੀ ਉਹਦੀ ਬਾਈ ਬੋਰਨ ਉਹਦੀ ਕੋਈ ਸੈਟਿੰਗ ਐਸੀ ਹੈ ਹਾਂਜੀ ਨੇਚਰ ਤੇ ਉਸਤਾਦ ਜੀ, ਸਿਸਟਮ ਇੰਸਟਾਲ ਆ। ਇੱਕ ਮਿਸਾਲ ਹੈ, ਬੇਗਮ ਪੈਸੇ ਕੱਢਦੀ ਹੈ ਬਟੂਏ ਚੋਂ ਇੱਕ ਹੱਕ ਨਾਲ ਬੰਦੇ ਦੇ ਤੇ ਉਹ ਜਮਾ ਕਰ ਰਹੀ ਹੈ ਤੇ ਫਿਰ ਇੱਕ ਦਿਨ ਉਹ ਪੈਸੇ ਦੇ ਕੇ ਕਹੇ ਕਿ ਇਹ ਮੇਰੇ ਪੈਸੇ ਨੇ ਮੇਰੇ ਪੈਸੇ। ਹਾਂ ਯਾਰ ਤੇਰੇ ਘਰ ਦੇ ਤੇਰੇ ਪੈਸਿਆਂ ਦੇ 50 ਲੱਖ ਦੇ ਬਰਤਨ ਤੋੜ ਦੇਗੀ ਮਾਂ ਦਾ ਇੱਕ ਕੱਪ ਟੁੱਟ ਜਾਏਗਾ ਅਜ਼ਾਬ ਪਾ ਦੇਗੀ ਮੇਰੇ 6 ਕੱਪਾਂ ਚੋਂ ਮੇਰੀ ਮਾਂ ਦੇ ਕੱਪਾਂ ਚੋਂ ਇੱਕ ਕੱਪ ਤੋੜ Set ਖਰਾਬ ਹੋ ਗਿਆ। 5 ਰਹਿ ਗਏ ਭੱਜ ਰਹਿ ਗਏ ਤੇ ਉਹ ਦਿਲ ਕਰੇ 350 ਦੇ 6 ਕੱਪ ਹੋਣ 30 ਸਾਲ ਜਿਹੜੀ ਮਾਂ ਨੇ ਜਹੇਜ਼ 'ਚ ਰਜ਼ਾਈ ਦਿੱਤੀ ਉਹ ਨਹੀਂ ਕੱਢਣੀ ਬਾਹਰ ਨਹੀਂ ਕਰਨੀ ਜਿੰਨੇ ਮਰਜ਼ੀ ਪਰੋਣੇ ਆ ਉਹ ਉੱਥੇ ਉਹ ਧੀਆਂ ਨੂੰ ਦੇਣੀ ਅੱਗੇ ਤੇ ਜਿਹੜੇ 30 ਸਾਲ ਵਿੱਚ ਜ਼ਲਾਲਤ ਆ ਉਹ ਬੰਦੇ ਦੇ ਸਿਰ ਤੇ ਪਾਈ ਰੱਖਣੀ ਵਾਹ 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 ਬਿਲਕੁਲ ਬਹੁਤ ਅੱਛਾ ਬੁੱਢੀਆਂ ਹੁੰਦੀਆਂ ਵੀ ਇਦਾਂ ਦੀਆਂ ਲੇਕਿਨ ਉਹ ਬਹੁਤ ਘੱਟ ਸਾਜੀ ਅਗਰ ਤੁਹਾਡੇ ਚੋਂ ਕਿਸੇ ਦੀ ਇਦਾਂ ਦੀ ਬੁੱਢੀ ਹੈ ਨਾ ਜਿਹੜੀ ਇਹ ਚੀਜ਼ ਨਹੀਂ ਦੇਖਦੀ ਕਿ ਨਹੀਂ ਜੇ ਮੇਰੇ ਬੰਦੇ ਨੇ ਮੇਰੇ ਬੱਚੇ ਵਿਆਹੇ ਤਾਂ ਮੇਰੇ ਬੱਚੇ ਵੀ ਸੀ ਵਿਆਹੇ ਮੇਰੇ ਬੰਦੇ ਨੇ ਮੈਂ ਉਹਨਾਂ ਨੂੰ ਪਾਲਿਆ ਪੋਸਿਆ ਮੈਂ ਉਹਨਾਂ ਨੂੰ ਰੋਟੀ ਪਕਾ ਕੇ ਦਿੰਨੀ ਆ ਤੇ ਬੰਦਾ ਮੇਰਾ ਜਿਹੜਾ ਇਹ ਉਹਨਾਂ ਦੇ ਜਿਹੜੇ ਉਹ ਕੰਮ ਜਿਹੜੇ ਮੈਂ ਨਹੀਂ ਬਾਹਰ ਜਾ ਕਮਾ ਸਕਦੀ ਔਰ ਉਹਨਾਂ ਨੂੰ ਜ਼ਰੂਰਤ ਆ ਇਹ ਉਹ ਪੂਰੀ ਕਰਦਾ ਸਾਡੇ ਦੋਵਾਂ ਦੇ ਬਰਾਬਰ ਦੇ ਬੱਚੇ ਨੇ ਵਾਹ ਵਾਹ ਤੇ ਠੀਕ ਆ ਅਗਰ ਮੇਰੇ ਮਾਪਿਓ ਨੇ ਮੈਨੂੰ ਜਿਹੜਾ ਜਹੇਜ਼ ਦਿੱਤਾ ਉਹ ਦਿੱਤਾ ਯੂਜ਼ ਕਰਨ ਵਾਸਤੇ ਉਹਨੇ ਅਗਰ ਮੈਨੂੰ 12 ਕੱਪ ਪਲੇਟਾਂ ਪਿਰਚਾਂ ਜੱਗ ਸਾਰਾ ਕੁਝ ਦਿੱਤਾ ਉਹਨੇ ਇਸ ਤੋਂ ਦਿੱਤਾ ਕਿ ਧੀਏ ਜਾਨੇ ਹੀ ਆਪਣੇ ਕਿਚਨ 'ਚ ਲਾ ਹਾਂਜੀ ਔਰ ਇਹਨਾਂ ਨੂੰ ਵਰਤਣਾ ਸ਼ੁਰੂ ਕਰ ਇਹ ਟੁੱਟਣਗੇ ਫਿਰ ਆਪਣੇ ਬੰਦੇ ਨੂੰ ਕੋਈ ਕਿ ਭਲਿਆ ਉਹ ਟੁੱਟ ਗਏ ਨੇ ਤੇ ਹੁਣ ਹੋਰ ਲਿਆ ਦੇ ਯੈਸ ਸਮਝ ਆ ਰਹੀ ਗੱਲ ਜੀ ਤੇ ਜਿਹੜੀ ਇਦਾਂ ਦੀ ਬੁੱਢੀ ਉਸਤਾਦ ਜੀ ਉਹਦੇ ਪੈਰ ਧੋ ਪੀਓ ਮੈਂ ਤੁਹਾਨੂੰ ਕਹਿ ਰਿਹਾ ਸਮਝਣ ਵਾਲੀ ਗੱਲ ਹੈ ਸਾਡੀ ਨਫਲ ਪੜੋ 2 ਕਿ ਤੁਹਾਡੇ ਕੋਲ ਇਦਾਂ ਦੀ ਅੱਲਾ ਨੇ ਤੁਹਾਨੂੰ ਵਾਈਫ ਦਿੱਤੀ ਹੈ ਇਹਦੇ ਵਸੀ ਜ਼ੇਨ ਦੀ ਕਿ ਜਿਹੜੀ ਅਗਰ ਤੁਹਾਨੂੰ ਜ਼ੇਵਰ ਦਿੱਤਾ ਉਸ ਜ਼ੇਵਰ ਤੋਂ ਬਾਅਦ ਤੁਸੀਂ ਅਮੀਰ ਹੋ ਗਏ ਹੋ ਜਾਂ ਕਿਤੇ ਨੂੰ ਗੱਲਬਾਤ ਕੀਤੀ ਤੇ ਉਹ ਇਹ ਸੋਚੇ ਕਿ ਮੈਂ ਇਹਦੇ ਜ਼ੇਵਰ ਦਿੱਤਾ 3 ਤੋਲੇ ਤੇ ਉਸ ਤੋਂ ਬਾਅਦ ਹੁਣ ਤੱਕ ਮੈਂ ਜਿਹੜਾ ਖਾ ਲਿਆ ਪੀ ਲਿਆ ਸਵੇਰ ਤੋਂ ਰਾਤ ਤੱਕ ਕੱਪੜੇ ਪਾਉਣੀ ਜੁੱਤੀਆਂ ਪਾਉਣੀ ਰਹਿਣੀ ਫਿਰਦੀ ਤੁਰਦੀ ਗੱਡੀਆਂ 'ਚ ਜਾਨੀ ਹੁੰਨੀ ਆ ਤੇ ਇਹ ਮੈਂ ਤਾਂ ਨਹੀਂ ਉਹਨੂੰ ਦਿੱਤੇ ਕਿਤੇ ਇਹ ਤੂੰ ਦੇ ਤੇ ਕੋਈ ਗੱਲ ਨਹੀਂ ਜੀ ਉਹਨੇ ਵਰਤ ਲਿਆ ਤੇ ਅੱਜ ਉਹਨੇ ਕਿੰਨੇ ਗੁਣਾ ਜ਼ਿਆਦਾ ਉਹਨੇ ਮੇਰੇ ਧੀਆਂ ਪੁੱਤ ਵੀ ਤੇ ਸਾਡੇ ਵਿਆਹ ਤੇ ਉਹਨੇ ਘਰ ਵੀ ਜੇ ਇਦਾਂ ਦੀ ਤੁਹਾਡੇ ਕੋਲ ਬੁੱਢੀ ਗਈ ਉਸਤਾਦ ਜੀ ਮੈਨੂੰ ਉਹਨੂੰ ਜ਼ਰੂਰ ਸਲੂਨ ਕਰਨਾ ਕਹਿੰਦਾ ਤੇਰਾ ਵੀਰ ਜਾਨੀ ਜਿਹੜਾ ਨਾ 2 ਹੱਥਾਂ ਦੇ ਨਾਲ ਤੈਨੂੰ ਸਲੂਟ ਦੇ ਸਾਡੇ ਵੱਲੋਂ ਵੀ ਭੈਣ ਮੇਰੀ ਆ, ਸਾਡੇ ਵੱਲੋਂ ਨਹੀਂ ਲੇਕਿਨ ਨਾ ਉਸਤਾਦ ਜੀ ਗੱਲ ਪਤਾ ਕਿ ਹੁਣ ਮੈਂ ਬੋਲ ਲਵਾਂ ਅੱਛਾ ਫਿਰ ਇੱਕ ਬੁੱਢੀ ਦੀ ਹੋਰ ਆਤਾ ਵੀ ਆ ਫੈਸਲ ਰਾਮੇ ਆ 16 ਸਾਲ ਦੀ ਉਮਰ ਦੇ ਵਿੱਚ ਇੱਕ ਵਰਕਿੰਗ ਕਰਨ ਲੱਗ ਪਿਆ ਇੱਕ ਕੰਮ ਦੇ ਪਿੱਛੇ ਦੌੜਿਆ 17 18 19 20 21 22 23 24 25 26 27 ਸਾਲ ਦੀ ਉਮਰ 'ਚ ਇਹਦਾ ਵਿਆਹ ਹੋਇਆ ਹੁਣ ਇਹਦੀ ਪਿਛਲੀ 9 ਸਾਲ ਦੀ ਸਟਰਗਲ ਆ ਤੇ ਹੁਣ ਇਹ ਉਸ ਲੈਵਲ ਤੇ ਆਇਆ ਕਿ ਯਾਰ ਮੇਰਾ ਮਾਸ਼ਾਅੱਲਾ ਮਾਰਕੀਟ ਵੀ ਬਣ ਗਈ ਸਾਰਾ ਕੁਝ ਬਣ ਗਿਆ 27 ਸਾਲ ਦੀ ਉਮਰ 'ਚ ਇਹਦਾ ਵਿਆਹ ਹੋਇਆ ਉਹ ਇਹਦੀ ਮਿਹਨਤ ਵਿਆਹ ਤੋਂ 8 ਮਹੀਨੇ ਬਾਅਦ ਸਾਲ ਬਾਅਦ 1.5 ਸਾਲ ਬਾਅਦ ਇਹਦਾ ਕੋਈ ਜੈਕ ਲੱਗ ਗਿਆ ਇਹ ਅਮੀਰ ਹੋ ਗਿਆ ਉਹ ਇਹਦੀ ਨਹੀਂ ਕੁਝ ਨਹੀਂ ਉਹ ਕੀ ਹੈ ਭਲਾ ਕਿਸਮਤ ਮੇਰੀ ਕਿਸਮਤ ਆ ਹਾਏ ਹਾਏ ਤੂੰ ਬਹੂ ਏਦਾਂ ਹੀ ਆ ਵਾਹ 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 ਤੇਰੇ 30 ਸਾਲ ਬਰਬਾਦ ਨੇ ਤੇਰੀ ਸਟਰਗਲ ਬਰਬਾਦ ਆ ਤੂੰ ਕੱਖ ਨਹੀਂ ਯਾਨੀ ਉਹਦੇ ਹੋਣ ਤੋਂ ਬਾਅਦ ਤੈਨੂੰ ਜਿਹੜਾ ਫਾਇਦਾ ਹੋਣਾ ਉਹਨੇ ਕ੍ਰੈਡਿਟ ਉਹਨੇ ਆਪ ਲੈਣਾ ਉਹਨੇ ਨਹੀਂ ਦੇਖਣਾ ਵੀ ਤੂੰ 14 ਸਾਲ ਦਾ ਜਦੋਂ ਮੋਟਰਸਾਈਕਲ ਦੀ ਦੁਕਾਨ ਤੇ ਤੂੰ ਲੱਗਾ ਸਾਂ ਤੇ ਅੱਜ ਤੂੰ ਮਾਸ਼ਾਅੱਲਾ ਇੱਕ ਵੱਡੀ ਵਰਕਸ਼ਾਪ ਮੋਟਰਸਾਈਕਲ ਦੀ ਬਣਾ ਲਈ ਉਹ ਵਿਆਹ ਤੋਂ ਬਾਅਦ ਤੂੰ ਵਰਕਸ਼ਾਪ ਬਣਾਉਣੀ ਆ ਉਹ ਤੇਰੀ ਮਿੱਟੀ ਉਹਦੀ ਆ ਏਦਾਂ ਹੀ ਆ ਨਹੀਂ ਸਾਜੀਆ ਜ਼ਿਆਤੀ ਆ ਤੁਸੀਂ ਔਰਤਾਂ ਦਾ ਕਰੀ ਜਾਂਦੇ ਆ ਬੰਦਿਆਂ ਦਾ side। ਦੱਸੀ ਜਾਂਦੇ ਔਰਤਾਂ ਦੀ ਸਾਈਡ ਵੀ ਲਵੋ ਨਾ ਥੋੜਾ ਨਹੀਂ ਨਹੀਂ ਬੰਦਿਆਂ ਦੀ ਸਾਈਡ ਵੀ ਲਵੋ ਨਾ ਬੰਦਿਆਂ ਦੀ ਸਾਈਡ ਲੈਣ ਦੇ ਆ ਔਰਤਾਂ ਦੀ ਸਾਈਡ ਲੈਣ ਵਿਚਾਰੀਆਂ ਉਹ ਜੋ ਉਹ ਔਰਤ ਆਪਣਾ ਇੱਕ ਚੈਨਲ ਬਣਾ ਕੇ ਟੀ ਟਾਈਮ ਸ਼ੁਰੂ ਕਰਕੇ ਉਹ ਚ ਉਹ ਆਪਣੀਆਂ ਔਰਤਾਂ ਦਾ ਕਰੇ ਕੋਈ ਭਾਜੀ ਅਸੀਂ ਬੰਦਿਆਂ ਨੇ ਕਰ ਲਿਆ ਉਹ ਬੀਬੀਆਂ ਭੈਣਾਂ ਸਾਡੀਆਂ ਨਕਾਬ ਨਕੂਬ ਕਰਕੇ ਸਾਰਾ ਕੁਝ ਬਹਿ ਕੇ ਕੈਮਰੇ ਲਾ ਕੇ ਉੱਥੇ ਆਪਣਾ ਉਹ ਕਰਨ ਵੀ ਬੰਦੇ ਏਦਾਂ ਕਰਦੇ ਅਸੀਂ ਆਪਣਾ ਕਰ ਲਿਆ ਉਹ ਆਪਣਾ ਕਰਨ ਮਿੱਠੀ ਪੂਰੀ ਬਿਠਾਈ ਹੋਵੇ ਆ ਨਿੱਕੀ ਜੀ ਮਿੱਠੀ ਪੂਰੀ ਚੀਨੀ ਫਿਸਲ ਰੀਮੀ ਇੱਕ ਸੈਕਿੰਡ ਉਸਤਾਦ ਮੇਰਾ ਇੱਕ ਸਵਾਲ ਆ ਮੈਂ ਬੜੇ ਬੜੇ ਬੰਦੇ ਦੇਖੇ ਮਾਸ਼ਾਅੱਲਾ ਅੱਛੇ ਅਹੁਦੇ ਵਾਲੇ ਅੱਛੇ ਫੈਸਲਾ ਕਰਨ ਵਾਲੇ ਲੋਕੀ ਉਹਦੀ ਮੰਨਦੇ ਆ ਪੂਰੇ ਮਹੱਲੇ ਦਹਿਸ਼ਤਾ ਇਹ ਬੇਗਮਾਂ ਕੋ ਸਾਰੇ ਕਿਉਂ ਡਰਦੇ ਆ ਅੱਛਾ ਇਹਨੂੰ ਇਸ ਤੋਂ ਤੁਸੀਂ ਇਹ ਦੇਖ ਲਓ ਨਾ ਇਹ ਇੱਕ ਉਹਨਾਂ ਦੀ ਖੂਬਸੂਰਤੀ ਵੀ ਆ ਉਹਨਾਂ ਦੇ ਸਟਰਕਚਰ ਦੀ ਨਾ ਇੱਕ ਖੂਬਸੂਰਤੀ ਵੀ ਆ ਹਾਂਜੀ
ਕਿ ਬੰਦਾ ਅੱਗੋਂ ਕਈ ਬੰਦੇ ਆਦੇ ਉਹ ਇਸ ਚੀਜ਼ ਨੂੰ ਦੁੱਖ ਲੈਂਦੇ ਨੇ ਕਿ ਯਾਰ ਉਹ ਕੁਝ ਐਸੇ ਹੁੰਦੇ ਨੇ ਉਹ ਸਮਝਦੇ ਨੇ ਕਿ ਯਾਰ ਇਹ ਜਿੱਦਾਂ ਮੇਰੇ 4 ਬੱਚੇ ਨੇ ਇਹ ਵੀ ਮੇਰਾ ਬੱਚਾ ਜਿਹਾ ਹੀ ਇੱਕ ਇਹ ਵੀ ਉਦਾਂ ਦਾ ਹੀ ਆ ਜ਼ਿੰਮੇਵਾਰੀ ਹਾਂ। ਅੱਛਾ ਮੈਂ ਕਹਿੰਦਾ 50 ਸਾਲ ਦੀ ਹੋ ਜਾਏ ਬੁੱਢੀ ਤੁਹਾਡੀ ਉਹਨੇ ਕੋਈ ਨਾ ਕੋਈ ਐਸੀ ਕਰ ਦੇਣੀ ਗੱਲ ਕਿ ਤੁਹਾਨੂੰ ਇੰਝ ਲੱਗਣਾ ਕਿ ਜਿਵੇਂ ਮੇਰੀ 4 ਸਾਲ ਵਾਲੀ ਧੀ ਨਹੀਂ ਉਹ ਜਿਹਦਾ ਕਰਦੀ ਸੀ ਇਹ ਵੀ ਉਹੀ ਉਹ ਕਰਦੀ ਹੈ ਕਿ ਮੈਨੂੰ ਨਹੀਂ ਪਤਾ ਮੈਨੂੰ ਆ ਇਦਾਂ 60 ਸਾਲ ਦੀ ਵੀ ਹੋ ਜਾਏ ਭਾਵੇਂ। ਭਾਈ ਪਿਆਰ ਮੁਹੱਬਤ ਹੋਰ ਚੀਜ਼ ਹੁੰਦਾ ਵਾ ਲੇਕਿਨ ਇਹ ਡਰਦੇ ਕਿਉਂ ਸਾਰੇ ਬੰਦੇ ਮੈਨੂੰ ਦੱਸੋ ਜ਼ਰਾ ਹੋਰ ਬੁੜੀਆਂ ਤੋਂ ਤੂੰ ਨਾ ਡਰ, ਤੂੰ ਨਾ ਨਹੀਂ ਭਾਈ ਸਾਰੇ ਡਰਦੇ ਆ ਉਹ ਸਾਰੇ ਡਰਦੇ ਆ। ਸਾਡੇ ਮਹੱਲੇ ਚਾਚਾ ਸਾਕਾ ਵਾ ਯਕੀਨ ਮੰਨ ਉਸਤਾਦ ਜੀ ਪੂਰੀ ਮਹੱਲੇਦਾਰ ਉਹਦੇ ਕੋਲ ਪੰਚਾਇਤ ਚਾਚਾ ਸਾਕਾ ਜੀ ਜ਼ਰਾ ਫੋਕਸ ਕਰ ਲੈ। ਹਾਂ ਸਾਰੇ ਫੈਸਲਾ ਕਰਾਉਂਦੇ ਹਾਂ ਮੁੱਛਵਾ ਜੁੱਤੀ ਪਾਉਂਦਾ ਖੂਸਾ ਸੋਹਣਾ ਸਾਵਾ ਰੱਖਿਆ ਹੁੰਦਾ ਠੀਕ ਹੈ। ਤੇ ਚੌਕ 'ਚ ਬੈਠਾ ਰੋਣ ਡਿਆ ਨਾਲ ਸਿਵਲ ਆ। ਮੈਂ ਕਿਹਾ ਚਾਚਾ ਕੀ ਹੋਇਆ ਤੇਰੀ ਚਾਚੀ ਨੇ ਕਹਿੰਦਾ ਉਧਰ ਕਿਸੇ ਬਲੌਕ ਕਰਤਾ ਮੈਨੂੰ। ਅੱਛਾ ਜੀ ਜਿਹੜੀ ਫੈਸਲਾ ਤਾਂ ਮੈਂ ਸਾਰੀਆਂ ਗੱਲਾਂ ਪਹਿਲੇ ਕੀਤੀਆਂ ਨੇ ਤੁਹਾਡੇ ਘਰ ਦੇ ਵਿੱਚ ਇਹਨਾਂ ਗੱਲਾਂ ਦੀ ਕਿੰਨੀ ਸੱਚਾਈ ਨਾਲ ਤਲਕ ਆ ਤੁਹਾਡੇ ਆਪਣੇ ਘਰ ਚ ਠਹਿਰ ਜਾ। ਮੈਂ ਤੁਹਾਨੂੰ ਦੱਸਣਾ ਨਹੀਂ ਕਸਮ ਵਾਲੀ ਨਹੀਂ ਗੱਲ। ਇਸ ਕੰਟੈਂਟ ਤੋਂ ਨਹੀਂ ਹਿਲਣਾ ਮੈਂ ਤੁਹਾਨੂੰ ਇਸ ਕੰਟੈਂਟ ਤੋਂ ਬਾਹਰ ਨਹੀਂ ਜਾਣਾ ਇਸ ਕੰਟੈਂਟ ਤੋਂ ਬਾਹਰ ਨਹੀਂ ਜਾਣਾ। ਹਾਂਜੀ ਦੱਸੋ। ਤੁਹਾਨੂੰ ਸ਼ੋਅ ਤੇ ਇਹਨੇ ਕਿਹਾ ਵਾ। ਮੇਰਾ ਰੱਬ ਜਾਣਦਾ ਮੈਂ ਹਲਫਨ ਕਰਨਾ ਮੈਨੂੰ ਮੇਰੇ ਉਸਤਾਦ ਦੀ ਕਸਮ ਮੇਰੇ ਬੂ ਦੀ ਕਸਮ ਅੰਮੀ ਦੀ ਕਸਮ ਚਲਾ ਗਿਆ ਜੇ ਕਿਸੇ ਕਿਸਮ ਦੀ ਕੋਈ ਡਿਸਕਸ ਹੋਈ ਹੋਵੇ ਅਚਾਨਕ ਆਏ ਆ ਤੇ ਸ਼ੁਰੂ ਕਰਤਾ ਤੇ ਮੇਰੇ ਘਰ ਲੜਾਈ ਪੈਣੀ ਉਸ ਟੀ ਟਾਈਮ ਤੋਂ ਬਾਅਦ ਇਹ ਦੁੱਖ ਫੋਲਦੇ ਰਹਿੰਦੇ ਜਾ ਕੇ ਤੇ ਮੇਰੇ ਘਰ ਲੜਾਈ ਪੈਣੀ ਜੇ ਇਹ ਘਰ ਦੀ ਸਟੋਰੀ ਛੇੜਤੀ ਤੂੰ ਇਹ ਜਵਾਬ ਦੇਣਾ ਜੋ ਮੈਂ ਕਿਹਾ ਤੇਰੇ ਘਰ 'ਚ ਕਿੰਨਾ ਕੁਛ ਹੈ ਕਿੰਨੇ ਪਰਸੈਂਟ ਆ ਸਾਰਾ ਕੁਝ ਹੈਗਾ ਸਾਰਾ ਕੁਝ ਕਸਮੇ A to Z ਸਾਰਾ ਕੁਝ ਹੈ ਜੀ। ਇਹਦਾ ਮਤਲਬ ਕਾਂਟਿਆਂ ਨੂੰ ਕੰਮ ਲਾਇਆ ਤੁਸੀਂ। ਨਹੀਂ ਕਾਂਟੇ ਉਹਨੇ ਕੰਮ ਲਾਇਆ ਗੇਮ ਪਾਈ ਆ ਪੂਰੀ ਗੇਮ ਪਾਈ। ਵੱਡਾ ਬਟੂਆ ਚੱਕਿਆ ਮੇਰੀ ਬੇਗਮ ਦੇ ਕੋਲ ਮਾਸ਼ਾਅੱਲਾ ਅੱਲਾਹ ਪਾਕ ਦਾ ਕਰਮ ਹੈਗਾ ਉਸਤਾਦ ਜੀ ਉਹਦੇ ਮਾਸ਼ਾਅੱਲਾ ਕੰਨ ਭਰੇ ਪਏ ਨੇ ਕਾਂਟਿਆਂ ਦੇ ਅੱਛਾ ਇੱਕ ਮਿੰਟ ਠਹਿਰ ਜਾ ਹਾਂ ਹੁਣ ਤੂੰ ਆਪਣੀ ਬੁੱਢੀ ਦੇ 2006 ਚ ਜਾਂ 7 ਚ ਜਾਂ ਅੱਜ ਤੋਂ 20 ਸਾਲ ਪਹਿਲੇ ਜਦੋਂ ਜ਼ੇਵਰ 38000 ਰੁਪਏ ਤੋਲਾ ਸੀ ਹਾਂਜੀ ਤੂੰ 4 ਤੋਲੇ ਜ਼ੋਰਾਂ ਵੇਚ ਲਿਆ ਠੀਕ ਹੈ ਹੁਣ ਅੱਜ ਉਹਨੂੰ ਕਹਿ 38000 ਲੈ ਲਵੇ ਅੱਜ ਦੇ ਰੇਟ ਨਾ ਪੈਸੇ ਹਾਏ 317 ਨੇ ਲੈਣੇ 317 ਨੇ ਯਾਨੀ ਉਹਨੇ ਜਿੰਨੀ ਦੇਰ ਤੋਂ ਪੈਸੇ ਨਹੀਂ ਦਿੱਤੇ ਹਰ ਗੱਲ ਤੇ ਉਹਨੇ ਤੈਨੂੰ ਜ਼ਲੀਲ ਵੀ ਕਰਨਾ ਯਾਨੀ ਤਾਨੇ ਵੀ ਮਾਰਨੇ ਤਾਨੇ। ਉਹਨੇ ਦੱਸਣਾ ਤੇ ਜਦੋਂ ਤੂੰ 4 ਤੋਲੇ ਅੱਜ ਲੈ ਕੇ ਦੇਣਾ ਨਾ ਤੇ ਅੱਜ 12 ਲੱਖ ਦਾ ਵਾ ਹਾਂਜੀ ਉਹਨੇ 38000 ਦਾ ਦਿੱਤਾ ਅੱਜ ਉਹਨੇ 12 ਲੱਖ ਦਾ ਲੈਣਾ ਤੇ ਉਹਨੇ ਇੰਨੀ ਨਹੀਂ ਕਰਨੀ ਕਿ ਮੈਂ 38 ਦਾ ਦੇ ਕੇ 12 ਲੱਖ ਵਾਪਸ ਲੈ ਲਈ ਹੈ ਹਾਏ ਉਹਨੇ ਫਿਰ ਤੇਰੇ ਤੇ ਆਸਾਨ ਕਰਨਾ ਵੀ 10 ਸਾਲ ਹੋ ਗਏ ਮੈਂ ਹੁਣ ਮੈਨੂੰ ਬਣਾ ਕੇ ਦਿੱਤਾ ਹੁਣ ਨਸੀਬ ਹੋਇਆ। ਤੋਂ ਇੱਕ ਗੱਲ ਮਿੱਠਾ ਜੀ ਤੁਸੀਂ ਮੰਨੋਗੇ ਉਸਤਾਦ ਜੀ ਹੁਣ ਬੇਗਮ ਕੋ ਪੈਸੇ ਪਏ ਨੇ ਨਾ ਮਿਸਾਲ ਦੇ ਤੌਰ ਤੇ ਉਹਦੀ ਕਮੇਟੀ ਨਿਕਲੀ ਹੈ ਜਾਂ ਉਹਦੇ ਕੋ ਪਏ ਨੇ ਤੇ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਉਸਤਾਦ ਜੀ ਅੱਛਾ ਜ਼ਰੂਰਤ ਹੈ ਤੁਸੀਂ ਟਰਾਈ ਮਾਰ ਦਿਓ ਉਹਨੇ ਆ ਕੇ ਕਹਿਣਾ ਕੀ ਗੱਲ ਜੀ ਜਿਹੜਾ ਮੈਂ ਫੜ ਦੇਣੀ ਆ ਆਪਣੀ ਹਮਸਾਈ ਕੋਲੋਂ ਜਾਂ ਕਿਸੇ ਕੋਲੋਂ ਹਾਂ ਤੇ ਉਹਨੇ ਕਹਿਣਾ ਠੀਕ ਹੈ ਘੰਟੇ ਬਾਅਦ ਉਹ ਕਹਿੰਦੀ ਘੰਟੇ ਬਾਅਦ ਲੈ ਲੈਣਾ ਉਹ ਸਿਰਫ ਉਹਨੇ ਇਹ ਹਿਸਾਬ ਕਿਤਾਬ ਲਾ ਲਾ ਕੇ ਬਾਹਰ ਕਿਤੇ ਚੱਕਰ ਚੁੱਕਰ ਲਾ ਤੇ ਉਹਨੇ ਸੇਫ ਜੋ ਕੱਢ ਕੇ ਦੇਣੇ ਉਹਨੇ ਕਿਹਾ ਕਿ ਕੱਲ ਤੋਂ ਪਰਸੋਂ ਨਾ ਹੋਵੇ ਹਾਂ ਦੇਣੇ ਕੱਲ ਆਪਣੇ ਤੋਂ ਕੋਲ ਪਰਸੋਂ ਨਾ ਹੋਵੇ ਉਹਨੇ ਮੈਨੂੰ ਜ਼ਲੀਲ ਕਰਨਾ ਤੁਸੀਂ ਉਸਤਾਦ ਜੀ ਘਰ ਆ ਕੇ ਬੇਗਮ ਨੂੰ ਕਹਿਣਾ ਨਾ ਪਰ ਇਹ ਲੱਖ ਰੁਪਏ ਦੀ ਲੋੜ ਆ ਤੇ ਉਹਨਾਂ ਤੁਹਾਨੂੰ ਦੱਸਣਾ ਵਾ ਹੁਣ ਮੈਂ ਕੀ ਕਰਾਂ ਜ਼ੇਵਰ ਤਾਂ ਤੁਸੀਂ ਪਹਿਲੇ ਵੇਚ ਚੁੱਕੇ ਆ ਆਹੋ ਸਭ ਤੋਂ ਪਹਿਲੇ ਜ਼ੇਵਰ ਤਾਂ ਤੁਸੀਂ ਪਹਿਲੇ ਵੇਚ ਲਿਆ ਹੁਣ ਯਾਰ ਅੱਛਾ ਮੇਰੀ ਗੱਲ ਸੁਣ ਤੂੰ ਜ਼ੇਵਰ ਉਹ ਵੇਚਦਾ ਜਿਹੜਾ ਤੂੰ ਧਾਰ ਲਿਆ ਸੀ ਕਿ ਤੂੰ ਇਦਾਂ ਕਰ ਤੂੰ ਮੈਨੂੰ ਦੇ ਦੇ ਮੈਂ ਇਨਸ਼ਾਅੱਲਾ ਤੈਨੂੰ ਬਣਵਾ ਦਾਂਗਾ ਹੁਣ ਉਸ ਤੋਂ ਬਾਅਦ ਤੂੰ ਕਦੀ ਉਹਦੇ ਆਸੇ ਅੰਗੂਠੀ ਲੈ ਆ ਕਦੀ ਉਹਨੇ ਚੂੜੀਆਂ ਬਣਵਾ ਲਈਆਂ ਉਹ ਨਹੀਂ ਨਾਰਮਲ ਤੂੰ 3 ਤੋਲੇ ਲੈ ਕੇ ਤੈਨੂੰ 13 ਤੋਲੇ ਬਣਵਾਤਾ ਵਾ ਹੌਲੀ ਹੌਲੀ ਥੋੜਾ ਥੋੜਾ ਕਰਕੇ ਉਹ ਬਣਵਾਤਾ ਵਾ ਉਹ 3 ਤੋਲੇ ਤੈਨੂੰ ਲਹਿਦਾ ਦੇਣਾ ਤੂੰ ਉਹਨੂੰ ਕਹਿ ਕੇ ਕਿ ਬੇਗਮ ਉਹ 3 ਤੋਲੇ ਜਿਹੜਾ ਮੈਂ ਹਜ਼ਾਰ ਲਿਆ ਸੀ ਤੋਂ ਇਲਾਵਾ ਤੇ ਜਦੋਂ ਉਹਨੂੰ ਤੂੰ ਕਹਿਣਾ ਨਾ ਤੈਨੂੰ ਮੈਂ 10 ਤੋਲੇ ਬਣਾ ਇਹ ਤੇ ਤੁਸੀਂ ਮੈਨੂੰ ਬਣਾ ਕੇ ਦਿੱਤਾ ਨਾ ਉਹ ਮੇਰਾ ਕਿੱਥੇ ਆ ਹਾਂ ਬੜੀ ਖੁਸ਼ੀ ਨਾਲ ਦਿੱਤਾ ਇਹ ਤੇ ਮੇਰਾ ਵਾ ਮੇਰਾ ਮੇਰੀ ਮਾਂ ਦਾ ਤੁਹਾਡਾ ਮੇਰਾ 95% ਬੁੱਢੀਆਂ ਦੀ ਆਹੀ ਜ਼ਿੰਦਗੀ ਲੰਘ ਜਾਂਦੀ ਹੈ। ਐ ਬਾਤ ਹੈ ਉਸਤਾਦ ਜੀ ਮੇਰਾ ਮੇਰੀ ਮਾਂ ਦਾ ਤੁਹਾਡੀ ਮਾਂ ਦਾ ਤੁਹਾਡੇ ਬੱਚੇ ਮੈਂ ਇਦਾਂ ਤੁਸੀਂ ਯਾਨੀ ਉਹਨਾਂ ਤੁਸੀਂ ਯਾਰ ਕਿੱਡੀ ਸੋਹਣੀ ਗੱਲ ਆ ਮੈਂ ਸਦਕੇ ਜਾਵਾਂ ਸਰਕਾਰ ਤੇ ਆਪਣੇ ਤੇ ਕਿ ਉਹਨਾਂ ਨੇ ਉਦੋਂ ਕਹਿਤਾ ਕਿ ਇੱਕ ਜ਼ਮਾਨੇ ਤੱਕ ਤੂੰ ਔਰਤ ਤੇ ਅਹਿਸਾਨ ਕਰਦਾ ਰਹਿ ਇੱਕ ਵਕਤ ਆਏਗਾ ਥੋੜੀ ਜੀ ਤੇਰੇ ਤੋਂ ਉਹ ਤਕਲੀਫ ਪਾਏਗੀ ਨਾ ਥੋੜੀ ਜੀ ਤੇ ਤੈਨੂੰ ਕਹਿ ਦੇ ਕਿ ਮੈਂ ਤੇਰੇ ਤੋਂ ਜ਼ਿੰਦਗੀ 'ਚ ਕਦੀ ਸਕੂਨ ਨਹੀਂ ਪਾਇਆ ਕੌਣ ਫਰਮਾ ਕੇ ਗਏ ਨੇ ਉਸ ਤੋਂ ਅੱਗੇ ਦੂਜੀ ਗੱਲ ਯਾਰ ਮੇਰੀ ਗੱਲ ਸੁਣੋ ਪਤਾ ਕੀ ਗੱਲ ਆ ਤੁਹਾਡੀ ਮਿਹਰਬਾਨੀ ਆ ਤੁਹਾਨੂੰ ਨਾ ਪਤਾ ਹੀ ਨਹੀਂ ਮੈਂ ਤੁਹਾਨੂੰ ਤੋਂ ਮੁਰਾਦ ਇਹ ਕਿ ਮੈਂ ਹੁਣ ਜਿਹਨਾਂ ਦੀ ਕੈਟਾਗਰੀ ਦੱਸਦਾ ਉੱਤੇ ਕੰਪੀਟੀਸ਼ਨ ਸ਼ੋਅ ਚੱਲਣ ਦੇ ਆ ਜੁਗਤਾਂ ਨੇ ਥੱਲੇ ਕਮੈਂਟਸ ਦੇ ਵਿੱਚ ਨਾਮ ਲਿਖ ਕੇ ਸਰਕਾਰ ਦਾ ਤੇ ਥੱਲੇ ਲੈ ਦੇ ਇੱਕ ਗੱਲ ਲਿਖੀ ਹੈ ਯਾਰ ਪਤਾ ਨਹੀਂ ਇਹਨਾਂ ਦਾ ਕੀ ਹਿਸਾਬ ਆ ਮੈਂ ਆਪਣੇ ਚੈਨਲ ਥੱਲੇ ਕਮੈਂਟ ਪੜ੍ਹਦਾ ਕਈ ਜਣੇ ਉੱਤੇ ਜੁਗਤਬਾਜ਼ੀ ਹੋ ਰਹੀ ਆ
ਥੱਲੇ ਕਮੈਂਟਸ ਦੇ ਵਿੱਚ ਤੁਹਾਨੂੰ ਉਹਨਾਂ ਦੇ ਲੈਵਲ ਦਾ ਹੀ ਨਹੀਂ ਪਤਾ, ਇਹਨਾਂ ਨੂੰ ਉਹਨਾਂ ਦੀ ਸ਼ਾਨ ਦਾ ਹੀ ਨਹੀਂ ਪਤਾ। ਵਾਹ ਵਾਹ ਵਾਹ। ਅੱਲਾ ਮਾਫੀ ਦੇਵੇ, ਨਾ ਇਹਨਾਂ ਨੂੰ ਕੋਈ ਦੱਸਣ ਵਾਲਾ ਬੰਦਾ ਐਸਾ ਕੋਈ ਮੇਰਾ ਖਿਆਲ ਜ਼ਿੰਦਗੀ 'ਚ ਟੱਕਰਿਆ ਇਹਨਾਂ ਨੂੰ। ਫੇਸਬੁੱਕ ਤੇ ਤੁਸੀਂ ਕਿਸ ਟਾਈਮ ਇੰਜ ਕਰੋ, ਉੱਤੇ ਅੱਲਾ ਮੁਹੰਮਦ ਦਾ ਨਾਂ ਲਿਖਿਆ, ਥੱਲੇ ਹੀ ਪੋਸਟ ਜਿਹੜੀ ਹੈ ਇੱਕ ਅੱਧੀ ਨੰਗੀ ਕੁੜੀ ਦੀ ਆ ਰਹੀ ਤੇ ਸਕਰੀਨ ਤੇ ਦੋਵੇਂ ਚੀਜ਼ਾਂ ਇਕੱਠੀਆਂ ਹੁੰਦੀਆਂ। ਅੱਛਾ, ਹੈ ਵੀ ਮੁਸਲਮਾਨਾਂ ਦੇ ਬੱਚੇ ਨੇ, ਉਹ ਆ ਤੇ ਕੁਛ ਪਤਾ ਨਹੀਂ ਤਰਬੀਅਤ ਕੋਈ ਨਹੀਂ ਇਹਨਾਂ ਨੂੰ। ਇਹ ਨਾਮ ਸੁਣਿਆ, ਇਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੀ ਅਕੀਦਤ ਕੀ ਆ, ਉਹਨਾਂ ਦਾ ਲੈਵਲ ਕੀ ਆ, ਉਹਨਾਂ ਦੀ ਸ਼ਾਨ ਕੀ ਆ, ਕੀ ਤੁੱਕ ਬੰਦਾ। ਇਹ ਗੁਸਤਾਖੀ ਨਹੀਂ ਉਹਨਾਂ ਦੀ। ਉੱਤੇ ਕਾਮੇਡੀ ਸ਼ੋਅ ਚੱਲਣ ਦੇ ਜੁਗਤਾਂ ਹੁੰਦੀਆਂ, ਥੱਲੇ ਕਮੈਂਟਸ 'ਚ ਸਾਰੇ ਕਹਿ ਰਹੇ ਤੂੰ ਵਿੱਚ ਇੱਕ ਕਮੈਂਟ ਉਹਨਾਂ ਦੇ, ਉਹਦਾ ਫਾਰਮੈਟ ਹੀ ਨਹੀਂ ਬਣਦਾ ਉੱਥੇ ਦਾ। ਤੂੰ ਆਪਣੀ ਲੈ ਕੇ ਤੇ ਝੂਠੀ ਜੀ ਜਿਹੜੀ ਤੇਰੀ ਅਕਲ ਦੇ ਵਿੱਚ ਗੱਲ ਕਿਸੇ ਨੇ ਪਾਤੀ ਆ, ਤੂੰ ਹਰ ਜਗ੍ਹਾ ਤੇ ਠੋਕੀ ਜਾ ਰਿਹਾ ਉਹਨਾਂ ਦਾ ਨਾਮ, ਉਹਨਾਂ ਦੀ ਗੱਲਬਾਤ। ਤੈਨੂੰ ਉਹਨਾਂ ਦਾ ਪਤਾ ਹੀ ਨਹੀਂ, ਤੈਨੂੰ ਉਹਨਾਂ ਦੇ ਲੈਵਲ ਦਾ, ਮੁਕਾਮ ਦਾ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੇ ਰੁਤਬੇ ਦਾ ਹੀ ਨਹੀਂ ਪਤਾ। ਨਾ ਦੱਸਿਆ ਹੀ ਤੈਨੂੰ ਕਿਸੇ ਨੇ, ਨਾ ਤੈਨੂੰ ਕਿਸੇ ਨੇ ਦੱਸਿਆ ਹੀ ਆ। ਨਹੀਂ, ਉਹ ਅੱਜ ਦੇਖ ਕੇ ਸਿੱਖੇਗਾ ਸਾਡੀ। ਸਿੱਖਣਾ ਚਾਹੀਦਾ ਯਾਰ। ਉਹ ਬੰਦੇ ਨੂੰ ਸਾਜੀ ਇੰਜ ਕਰਕੇ ਔਰਤ ਨੂੰ ਫੜਿਆ ਹੋਇਆ ਵਾਲਾਂ ਤੋਂ ਤੇ ਇੰਜ ਕਰਕੇ ਕਰਨ ਡਿਆ, ਤੇ ਨਾਲ ਹੀ ਇੱਕ ਔਰਤ ਆਈ ਹੈ ਨਕਾਬ ਕੀਤਾ ਤੇ ਸਿੰਦਰੀ ਕਰਕੇ ਕਹਿੰਦੀ ਐ ਅੱਲਾ ਜੋ ਤੇਰੇ ਨਾਮ को शेयर करेगा वो उसको इतनी खुशी मिलेगी। वो पहले वो सीन चले है ਤੇ ਫਿਰ ਅੱਗੋਂ ਵਿੱਚ ਹੀ ਯਾਨੀ ਕਿ ਸੀਨ ਆਇਆ ਉਹਨੇ। ਯਾਰ ਇਹ ਤੇ ਉਹ ਨਾ ਜਿਹੜਾ ਸਾਡੇ ਆਪਸ ਦੇ ਮਾਮਲਾਤ ਨੇ ਮਾਰਦਿਆਂ ਦੀ, ਮੈਂ ਜਿਹੜੀ ਗੱਲ ਕਰ ਰਿਹਾ ਉਹ ਹੋਰ ਆ। ਉਹਨਾਂ ਰੱਬੀਉਲ ਅਵਲ ਗੁਜ਼ਰਿਆ ਨਾ ਜੀ, ਰੱਬੀਉਲ ਅਵਲ ਗੁਜ਼ਰਿਆ, ਤੁਸੀਂ ਭਾਈ ਸਵੇਰ ਤੋਂ ਸ਼ਾਮ ਤੱਕ ਸਿਰਫ ਉਹਨਾਂ ਦੇ, ਯਾਰ ਤੁਸੀਂ ਇੰਨਾ ਕਰ ਲਓ ਕਿ ਵੀ ਅੱਜ ਜਦੋਂ ਮੇਰੀ ਅੱਖ ਖੁੱਲਣੀ ਨਾ ਸਵੇਰੇ ਤੇ ਰਾਤ ਜਿੰਨੀ ਦੇਰ ਤੱਕ ਮੇਰੀ ਅੱਖ ਬੰਦ ਹੋਣੀ, ਮੈਨੂੰ ਬਹੁਤ ਅੱਗ ਲੱਗੀ, ਮੈਨੂੰ ਬਹੁਤ ਸ਼ੌਕ ਚੜਿਆ। ਹਾਂਜੀ, ਠੀਕ ਆ ਜੀ। ਜਦੋਂ ਮੇਰੀ ਸਵੇਰ ਅੱਖ ਖੁੱਲਣੀ ਨਾ ਤੇ ਰਾਤ ਮੇਰੀ ਅੱਖ ਬੰਦ ਹੋਣੀ, ਉਸ ਦੌਰਾਨ ਤੱਕ ਮੈਂ ਹਰ ਉਹ ਅਮਲ ਕਰਨਾ ਜਿਹੜਾ ਮੇਰੇ ਆਕਾ ਨੇ ਮੈਨੂੰ ਦੱਸਿਆ, ਬੇਸ਼ੱਕ ਜਿਹੜਾ ਉਹ ਕਰਦੇ ਸੀ। ਇਹ ਸਾਲ ਦਾ ਇੱਕ ਦਿਨ ਉਹਨੂੰ ਕਹਿੰਦੇ ਨੇ ਖੁਸ਼ੀ ਮਨਾਉਣਾ। ਏਦਾਂ ਹੀ ਸੋਚ। ਮੈਂ ਤੈਨੂੰ ਆਪਣੀ ਅੱਖੀਂ ਵਾਕਿਆ ਦੱਸਾਂ, 12 ਰਬੀ ਦਾ ਦਿਨ 5:30 ਦਾ ਟਾਈਮ, ਮਗਰਬ ਤੋਂ 20 ਮਿੰਟ ਪਹਿਲੇ ਤਨਵੀਰ ਪਾਨ ਵਾਲੇ ਦੇ ਕੋਲ ਮੈਂ ਖੜਾ ਸਿਗਰਟ ਲੈ ਰਿਹਾ, ਤੇ ਮੈਂ ਪਰੇ ਦੇਖਿਆ ਤੇ ਜਿਹੜਾ ਤਨਵੀਰ ਪਾਨ ਵਾਲੇ ਤੋਂ ਸ਼ਹਿਰ ਵੱਲ ਨੂੰ ਮੂੰਹ ਕਰੋ ਨਾ, ਤੇ ਨਾਲ ਹੀ ਜੇਲ੍ਹ ਰੋਡ ਦੀ ਨੁੱਕਰ ਹੈ, ਜੇਲ੍ਹ ਰੋਡ ਨੂੰ ਜਾਂਦਾ ਉਹਦੀ ਨੁੱਕਰ ਤੇ ਵੱਡੀ ਊਂਟ ਰੇੜੀ ਖੜੀ। ਠੀਕ ਹੈ। ਤੇ ਮੈਂ ਤਨਵੀਰ ਪਾਨ ਵਾਲੇ ਕੋ ਲੈ ਕੇ ਸਿਗਰਟ ਆਉਣ ਜਾ ਕੇ ਤੇ ਮੈਂ ਜੇਲ੍ਹ ਰੋਡ ਤੇ ਜਾਣਾ ਸੀ, ਤੇ ਮੈਂ ਇੰਜ ਕਰਕੇ ਨਾ ਇੰਜ ਮੁੜਨ ਲੱਗਾ ਰੇੜੀ ਮੇਰੇ ਸਾਹਮਣੇ ਇੰਜ, ਤੇ ਮੈਨੂੰ ਉਹਦੇ ਸਪੀਕਰਾਂ 'ਚੋਂ ਇੱਕ ਆਵਾਜ਼ ਕੀ ਆਈ ਹੈ, ਜੋਗੀਆ मेरे ख्वाबों में आ धड़कनों। ਤੇ ਰਬੀਉਲ ਅਵਲ ਦਾ ਦਿਨ ਹਾਂਜੀ, ਹਾਏ ਹਾਏ। ਉਹ ਰੇਡੀ ਉਸ ਚੱਕਰ 'ਚ ਸਜਾਈ ਵੀ ਗਈ। ਉਹ ਊਂਟ ਰੇੜੀ ਵਾਲੇ ਨੇ ਕਿਤੇ ਹਿਸਾਬ ਲਾਇਆ ਵੀ ਆ ਮੁੱਕ ਗਿਆ ਹੁਣ ਕੰਮ, ਹੁਣ ਅਸਰ ਤੋਂ ਬਾਅਦ ਹੁਣ ਜ਼ਰਾ ਠੰਡ ਢੋਰਾ ਪੈ ਗਿਆ, ਹੁਣ ਜ਼ਰਾ ਡੱਬੇ ਵੱਡੇ ਲੱਗੇ, ਜ਼ਰਾ ਬੇਸਾਂ ਬੂਸਾਂ ਦਾ ਵੀ ਮਜ਼ਾ ਲੈ ਲਈ। ਓਕੇ, ਮਿਊਜ਼ਿਕ ਦਾ ਵੀ ਲੈ ਲਈ। ਇਹ ਬਿਲਕੁਲ ਉਸਤਾਦ ਸਹੀ ਕਹਿ ਰਹੇ। ਸਮਝ ਆ ਰਹੀ ਬੜੇ ਗੱਲ? ਮੁਕਾਬ ਖਰਾਬ ਉਸਤਾਦ ਜੀ। ਤੁਸੀਂ ਦੇਖਿਆ ਉਹ ਪਤਾ ਹੀ ਨਹੀਂ ਹੈਗਾ ਯਾਰ, ਉਹਨੂੰ ਛੱਡ। ਹੁਣ 12 ਰਬੀਉਲ ਅਵਲ ਸੀ ਨਾ, ਲੰਘ ਕੇ ਗਈ, ਉਹ ਥੱਲੇ ਕਮੈਂਟਸ ਦੇ ਵਿੱਚ ਜਿਹੜਾ ਆ ਰਿਹਾ ਉਹ ਯਾਰ ਫਾਰਮੈਟ ਦੇਖ, ਉਹ ਜਗ੍ਹਾ ਹੈਗੀ ਉਹ ਲਿਖਣ ਵਾਲੀ ਯਾਰ, ਉਹ ਨਾਮ, ਉਹ ਫਾਰਮੈਟ ਹੈਗਾ। ਭਾਵੇਂ ਅਸੀਂ ਵੀ ਉਹਨਾਂ ਦਾ ਹੀ ਆ ਸਾਰਾ ਕੁਝ, ਲੇਕਿਨ ਯਾਰ ਕੋਈ ਤਰੀਕਾ ਵੀ ਹੁੰਦਾ ਹੈ ਕਿ ਉਹਨਾਂ ਦਾ ਮੁਕਾਮ ਤੇ ਦੇਖੋ ਯਾਰ, ਉਹਨਾਂ ਦਾ ਰੁਤਬਾ ਤੇ ਦੇਖੋ, ਕਿ ਜਿੱਥੇ ਮਰਜ਼ੀ ਚੁੱਕ ਕੇ ਤੁਸੀਂ ਉਹਨਾਂ ਦਾ ਨਾਮ ਲਿਖੀ ਜਾ ਰਹੇ ਹੋ, ਜਗ੍ਹਾ ਹੀ ਨਹੀਂ, ਮੁਕਾਮ ਹੀ ਨਹੀਂ। ਔਰ ਤੁਸੀਂ ਅਗਰ ਤੇ ਔਰ ਵੱਡੇ ਉਸ ਤੋਂ ਵੱਡਾ ਦੁੱਖ ਇਹ ਆ, ਉਹਨੂੰ ਸਵਾਬ ਸਮਝ ਰਹੇ ਆ ਕਿ ਉੱਤੇ ਚੇਦਾ ਹੋ ਰਿਹਾ, ਜੁਗਤਬਾਜ਼ੀ ਹੋ ਰਹੀ ਆ। ਅੱਛਾ, ਫਿਰ ਮੈਨੂੰ ਲੱਗਦਾ ਇਹ ਜਿਹੜੇ ਲੋਕ ਨੇ ਵੇਖਦੇ ਵੀ ਨਹੀਂ ਉੱਤੇ ਵੀਡੀਓ ਕਿਹੜੀ ਤੇ, ਲੇਕਿਨ ਉੱਤੇ ਡਾਂਸ ਦੀ ਵੀਡੀਓ ਹੋਵੇ, ਉਹੀ ਪੇਸਟ ਕਰੀ ਜਾਂਦੇ। ਹਾਂ, ਬੜੀ ਵੀਡੀਓ ਦੇ ਉੱਤੇ ਦਿਲ ਕਰੇ ਡਾਂਸ ਦੀ ਵੀਡੀਓ, ਥੱਲੇ ਲਿਖਿਆ ਸਾਰੇ ਸ਼ੇਅਰ ਕਰ ਦੋ ਫਲਾਂ, ਥੱਲੇ ਆਪਣਾ ਹੀ ਉਹਨੇ ਚੱਕਰ ਚਲਾਇਆ। ਯਾਨੀ ਉਹ ਅਜੀਬ ਜਿਹਾ ਲੱਗਦਾ ਕਿ ਯਾਰ ਇੱਥੇ ਤੁੱਕ ਹੀ ਨਹੀਂ ਬਣਦਾ ਯਾਰ, ਇਹਨਾਂ ਦਾ ਜ਼ਿਕਰ ਇੱਥੇ ਬਣਦਾ ਹੀ ਨਹੀਂ, ਇਹਨਾਂ ਦਾ ਜਿੱਥੇ ਜ਼ਿਕਰ ਬਣਦਾ ਉੱਥੇ ਕਰਦੇ ਨਹੀਂ। ਵਾਹ 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 ਉਸਤਾਦ ਜੀ, ਇਹ ਬਹੁਤ ਵੱਡਾ ਇਹਨੇ ਮੈਸੇਜ ਵਾਕਈ ਹੈਗਾ। ਸਹੀ ਗੱਲਾਂ ਕੀਤੀਆਂ। 12 ਰਬੀਉਲ ਅਵਲ ਤੇ ਬੜੇ ਐਸੇ ਦੇਖੇ ਮੈਂ ਡਾਂਸ ਡੂੰਸ ਇਹ ਉਹ ਸਿਸਟਮ, ਇਹ ਨਹੀਂ ਹੋਣਾ ਚਾਹੀਦਾ ਯਾਰ। ਲੇਕਿਨ ਗੱਲ ਉਹੀ ਆ ਗਈ ਉਸਤਾਦ ਜੀ, ਬੇਗਮ ਦੀ ਮੈਂ ਗੱਲ ਕਰਾਂ ਉਸਤਾਦ ਜੀ, ਹਾਂ, ਸਿਸਟਮ ਪਤਾ ਕੀ, ਔਲਾਦ ਅਗਰ ਚੰਗੀ ਏ ਤੇ ਉਧਰ ਜੇ ਗਲਤੀ ਹੈ ਤਾਂ ਸਾਡੇ ਇੱਥੇ ਹੀ ਆ। ਫੈਸਲ ਭਾਈ ਦੀ 100% ਗੱਲ ਤੂੰ ਇਸ ਫੀਲਡ ਦਾ ਬੰਦਾ ਨਹੀਂ, ਤੂੰ ਕਦੋਂ ਕਹੀ ਅੱਛਾ ਉਸਤਾਦ ਜੀ, ਤੁਸੀਂ ਕੰਮ ਤੋਂ ਜਾਣਾ ਨਾ ਘਰ, ਤੁਹਾਨੂੰ ਬੇਟਾ ਕਹੇ ਨਾ ਜਾਂਦੇ ਪਾਪਾ, ਤੇ ਪਿੱਛੋਂ ਆਵਾਜ਼ ਆਹੋ ਪਾ ਲਓ ਜੋ, ਫਿਰ ਮੈਂ ਤੁਹਾਡੇ ਚੂੜੀਆਂ ਵੜਦੀਆਂ ਮੈਂ ਤਾਂ ਸਾਰੀ ਦਿਹਾੜੀ ਮੈਂ ਤੋਸੇ ਦਾ ਖਵਾਵਾਂ, ਤੋਸੇ ਆਹੋ ਭਾਈ ਪੰਜਾਬ ਦੀ ਲੈਂਗੁਏਜ ਆ, ਤੋਸੇ ਪਕਾਉਣ ਨੂੰ ਮੈਂ,
ਤੇ ਪਿਓ ਹੁੰਦਾ ਤੇ ਨਾਲ ਹੀ ਮੈਨੂੰ ਛੱਡ ਕੇ ਤੇ ਪਿਓ ਦੇ ਨਾਲ। ਹਾਂ ਪਿਓ ਦੇ ਸਕੇ ਬਣ ਜਾਓ ਮੈਂ ਤਾਂ ਤੁਹਾਡੇ ਖੈਰ ਮਾਰਦੀ ਆ ਬਿਲਕੁਲ ਇਦਾਂ ਹੀ ਹੈ ਉਸਤਾਦ ਜੀ ਲੇਕਿਨ ਇੱਕ ਵਾਰੀ ਇਹਨਾਂ ਦਿਲ ਦੀ ਖਵਾਇਸ਼ ਸੀਗੀ ਕਿ ਮੈਂ ਵੀ ਕਿਸੇ ਨੂੰ ਕਹਿੰਦਾ ਕਿ ਤੇਰੇ ਘਰ ਪਿਓ ਭਰਾ ਨਹੀਂ ਹੈ। ਕਹਿ ਲਾ ਯਾਰ, ਤੂੰ ਸਾਨੂੰ ਕਹਿ ਲਾ ਯਾਰ, ਆਹੋ। 20 ਵਾਰੀ ਸਾਨੂੰ ਕਹਿ ਲਾ, ਨਹੀਂ, ਮੈਨੂੰ ਤੂੰ ਖੁਸ਼ ਹੋ ਜਾ ਯਾਰ। ਮੈਨੂੰ ਕੋਈ ਛੇੜੇ ਤੇ ਮੈਂ ਉਹਨੂੰ ਕਹਾਂ ਅੱਛਾ ਉਹ ਇੱਕ ਡਰਾਮਾ ਮੈਂ ਅੱਜ ਕੱਲ ਵੇਖ ਰਿਹਾ ਮੰਟੋ ਵਾਲਾ, ਓਏ ਉਹਦੀਆਂ ਮੈਂ 2 ਕਿਸ਼ਤਾਂ ਵੇਖੀਆਂ ਤੇ ਉਹ ਬੜਾ ਅੱਛਾ, ਲੇਕਿਨ ਇੱਕ ਮੈਨੂੰ ਉਹ ਚ ਰੌਲਾ ਵਾ, ਮੈਨੂੰ ਜਿਹੜਾ ਹਾਸਾ ਪ੍ਰੋਫੈਸਰ ਵਾਲੇ ਕਰੈਕਟਰ ਤੇ ਆਉਂਦਾ ਵਾ, ਯਾਰ ਪ੍ਰੋਫੈਸਰ ਹੁੰਦਾ ਇਦਾਂ ਦਾ ਯਾਰ, ਹੁਮਾਯੂੰ ਤੂੰ ਸਿੰਘ। ਵੇਖਿਆ ਵਾ ਉਹ ਯਾਰ ਉਹ ਪ੍ਰੋਫੈਸਰ ਇਦਾਂ ਦਾ ਹੁੰਦਾ ਉਹ ਭਾਈ ਆਹ AI ਦਾ ਪ੍ਰੋਫੈਸਰ ਇਦਾਂ ਦੇ ਯਾਰਾਂ ਚ ਬਾਟ ਉਹ ਯਾਰ ਇੰਨਾ ਵਿਚਾਰਾ ਸਾਦਾ ਪ੍ਰੋਫੈਸਰ ਹੀ ਆ। ਉਹ ਇੰਨਾ ਵਿਚਾਰਾ, ਉਹਨੂੰ ਪਤਾ ਹੀ ਕੋਈ ਯਾਰ ਪ੍ਰੋਫੈਸਰ ਨੇ ਲੋਕਾਂ ਨੂੰ ਜੀਣਾ ਸਿਖਾਉਣਾ ਹੁੰਦਾ, ਉਹਦਾ ਕੌਨਫੀਡੈਂਸ, ਉਹਦਾ ਲੈਵਲ, ਉਹਦੀ ਬਹਾਦਰੀ, ਪ੍ਰੋਫੈਸਰ ਐਵੇਂ ਬਣ ਜਾਂਦਾ ਲੈਕਚਰਰ ਸਾਡੀ ਯਾਰ। ਉਹ ਵਿਚਾਰਾ ਇੰਨਾ ਯਾਰ, ਉਸਤਾਦ ਜੀ ਭਾਈ ਖਲੀਲ ਨੇ ਲਿਖਿਆ। ਓਏ ਮੈਂ ਕਹਿੰਦਾ ਭਾਈਜਾਨ ਪੈਸਾ ਕਮਾਉਣ ਵਾਲਾ ਡਰਾਮਾ ਉਹਨਾਂ ਤੋਂ ਅੱਛਾ ਕੋਈ ਨਹੀਂ ਲਿਖਦਾ, ਹਾਂਜੀ ਖਲੀਲ ਸਾਹਿਬ ਤੋਂ ਕਮਰਸ਼ੀਅਲ। ਲੇਕਿਨ ਤੁਸੀਂ ਇਹ ਨਹੀਂ ਕਹਿਣਾ ਕਿ ਵੀ ਆਹ ਤੇ ਹੁੰਦਾ ਹੀ ਨਹੀਂ ਤੇ ਆਹ ਹੁੰਦਾ ਹੀ ਨਹੀਂ। ਇਹ ਨਹੀਂ ਕਹਿਣਾ, ਨੁਕਤਾ ਇਤਰਾਜ਼। ਹਾਂ ਵੀ ਤੁਸੀਂ ਬਿੱਲੀ ਚੂਹੇ ਵਾਲੇ ਕਾਰਟੂਨ ਦੇਖ ਰਹੇ ਨਾ, ਤੇ ਤੁਸੀਂ ਸੌਰ ਜਗ੍ਹਾ ਤੇ ਲੌਜੀਕਲ ਤੁਰ ਪੋਗੇ ਤੇ ਤੁਸੀਂ 1 ਮਿੰਟ ਨਹੀਂ ਵੇਖ ਸਕਦੇ, ਕਿਹਾ ਤੇ ਹੁੰਦਾ ਹੀ ਨਹੀਂ। ਐਨਜੀ ਟਾਪ ਦਾ ਤੁਸੀਂ ਹਿਸਾਬ ਕਿਤਾਬ ਤੁਸੀਂ ਬਸ ਸਮਝਦੇ ਦੇਖਣਾ ਡਰਾਮੇ ਪੁਰਾਣੇ ਸੀ ਉਸਤਾਦ ਜੀ ਰਾਹੇ ਉਹ ਤੇ ਤਕੀਰ ਨਾਸਰ ਸਾਹਿਬ ਦੀ ਐਕਟਿੰਗ ਦੇਖਣ ਵਾਲੀ ਹੈ ਡਰਾਮਾ ਲੱਗਦਾ। ਹੁਣ ਕੀ ਕਰਨਾ ਫਿਰ ਬੁੱਢੀਆਂ ਦਾ ਉਹਨਾਂ ਦਾ? ਬੁੱਢੀਆਂ ਦਾ ਕਰਨਾ ਕੀ, ਉਹ ਆਪਣੇ ਘਰ ਰਾਜੀ ਸੀ, ਆਪਣੇ ਘਰ ਰਾਜੀ। ਨਹੀਂ ਬੁੱਢੀਆਂ ਨੂੰ ਚਾਹੀਦਾ ਹੈ ਉਸਤਾਦ ਜੀ, ਖਾਮਦ ਨੂੰ ਜਿਹੜੀ ਔਰਤ ਬਾਦਸ਼ਾਹ ਬਣਾ ਕੇ ਰੱਖੇਗੀ ਉਹ ਆਪ ਮਲਕਾ ਹੋਏਗੀ। ਵਾਹ 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 ਕੀ ਤੇ ਜਿਹੜੀ ਔਰਤ ਕਹਿੰਦੀ ਹੈ ਨਾ ਕਿ ਮੈਨੂੰ ਨੌਕਰਾਨੀ ਬਣਾਇਆ, ਇਹਦਾ ਮਤਲਬ ਹੈ ਕਿ ਉਹਦਾ ਖਾਮਦ ਵੀ ਕੋਈ ਅੱਛੀ ਪੋਸਟ। ਅੱਛਾ ਇਦਾਂ ਹੀ ਹੋਈ ਜਾ ਰਿਹਾ, ਇਦਾਂ ਹੀ ਅਸਲਾਂ ਤੋਂ ਚੱਲੀ ਜਾ ਰਿਹਾ, ਇਦਾਂ ਹੀ ਨੰਗੀ ਜਾ ਰਿਹਾ। ਇਹ ਸੈਟਿੰਗ ਹੀ ਨਹੀਂ ਹੋ ਰਹੀ। ਮਰਦ ਦਾ ਹਿਸਾਬ ਕਿਤਾਬ ਲਾ ਯਾਰ। ਇੱਕ ਗੱਲੋਂ ਤੇ ਉਹਨੂੰ ਮਜ਼ਲੂਮ ਮੰਨ ਲਓ ਯਾਰ, ਤੁਹਾਡੀ ਮਿਹਰਬਾਨੀ, ਕਿ ਬੱਚੇ ਆ, ਯਾਨੀ ਬਾਪ ਜਿਹੜਾ ਵਾ ਨਾ, ਹੁਣ ਮੇਰੇ ਵਾਲਦ ਸਾਹਿਬ ਫੌਤ ਹੋ ਗਏ, ਵਾਲਦਾ ਮੇਰੀ ਹੈਗੀ, ਲੇਕਿਨ ਵਾਲਦਾ ਮੇਰੀ ਇਦਾਂ ਨਹੀਂ ਕਿ ਵੀ ਮੈਨੂੰ ਕੋਈ ਫਾਈਨੈਂਸ਼ੀਅਲੀ ਸਪੋਰਟ, ਬਲਕਿ ਸਾਨੂੰ ਕਰਨੀ ਚਾਹੀਦੀ ਨੇ। ਯਾਨੀ ਉਹ ਇੱਕ ਐਜ਼ ਏ ਰਿਸ਼ਤਾ ਮੇਰਾ ਹੈਗਾ। ਹੁਣ ਮੇਰਾ ਬਾਪ ਹੈ ਨਹੀਂ ਕਿ ਮੇਰਾ ਬਾਪ ਹੋਵੇ ਉਹਨੂੰ ਕਾਪਾ ਜੀ 20 ਲੱਖ ਰੁਪਏ ਦੀ ਲੋੜ ਆ, ਅੱਬਾ ਯਾਰ ਆ ਕੰਮ ਆ, ਅੱਬਾ ਯਾਰ ਆ ਥਾਣੇ ਆ ਯਾਰ, ਅੱਬਾ ਯਾਰ ਮੇਰੇ ਕੋਲ ਕੰਮ ਨਹੀਂ ਹੁੰਦਾ, ਅੱਬਾ ਉਹ ਅੱਬਾ ਜਿਹੜਾ ਫਿਜ਼ੀਕਲੀ ਪ੍ਰੈਕਟੀਕਲੀ ਕੰਮ ਵਾਲਾ ਜੀ, ਉਹ ਨਹੀਂ ਹੈਗਾ ਅੱਬਾ ਫੌਤ ਹੋ ਗਿਆ। ਸਮਝ ਆ ਰਹੀ? ਹਾਂਜੀ ਹਾਂਜੀ ਉਹ ਮੈਂ ਹੀ ਕਰਨਾ ਵਾ, ਮੇਰੇ ਅੱਗੇ ਕੋਈ ਨਹੀਂ, ਕੋਈ ਯਾਰ ਦੋਸਤ ਕਰ ਲਓ, ਕੋਈ ਚਾਚਾ ਤਾਇਆ ਵੀ ਕੋਈ ਨਹੀਂ ਅੱਜ ਕੱਲ੍ਹ। ਯਾਨੀ ਲਾਈਕ ਈਦ ਆ ਗਈ ਹੈ, ਇੱਕ ਘਰ ਦਾ ਵੱਡਾ ਵਾ ਤੇ ਬਾਕੀ ਉਹਦੇ ਸਾਰੇ ਛੋਟੇ ਭਾਂਜੇ ਭਤੀਜੇ ਫਲਾਣ। ਯਾਰ ਤੁਸੀਂ ਕੀ ਸਮਝਦੇ ਹੋ ਕਿ ਬੱਚਿਆਂ ਨੂੰ ਸ਼ੌਕ ਆ ਤੇ ਉਹ ਪਿਓ ਕੋਈ ਈਦ ਮੰਗਦੇ ਆ, ਬੁੱਢੀ ਨੂੰ ਆ ਮੈਂ ਤੁਹਾਡੇ ਕੋਲ ਆਇਰ ਕੀ ਆਹ ਈਦ ਲੈਣੀ ਹੈ ਮਾਂ ਕਹਿੰਦੀ ਹੈ, ਮਾਂ ਨੂੰ ਬੰਦਾ ਸੋਚਦਾ ਮੈਂ ਆਪਣੀ ਮਾਂ ਨੂੰ ਆਹ ਹੀ ਦੇਣੀ ਹੈ, ਭਰਾਵਾਂ ਨੂੰ ਯਾਰ ਜਿਹੜਾ ਤੁਹਾਨੂੰ ਉਹ ਥੰਮ ਦੇ ਰਿਹਾ ਉਹਨੂੰ ਤੁਸੀਂ ਪੱਥਰ ਸਮਝਦੇ ਹੋ ਯਾਰ? ਆਏ ਹਾਏ ਹਾਏ, ਇਹ ਗੱਲ ਆ। ਉਹਦੇ ਅੰਦਰ ਵੀ ਇੱਕ ਬੱਚਾ ਵਾ ਯਾਰ, ਅੱਛਾ ਵਾ, ਉਹ ਕਿਹਨੂੰ ਜਾ ਕੇ ਕਵੇ ਕਿ ਯਾਰ ਮੈਨੂੰ ਮੇਰਾ ਦਿਲ ਕਰਦਾ ਮੈਨੂੰ ਆਈ ਦਵੋ। ਕੀ ਬਾਤ। ਗੱਲ ਨਹੀਂ ਕੋਈ ਹੈ। ਯਾਨੀ ਤੁਸੀਂ ਦੇਖੋ ਕਿ ਹਰ ਕਿਸੇ ਦੇ ਕੋਲ ਰਸਾਈ ਵਾਸਤੇ ਇੱਕ ਬਾਪ ਹੈਗਾ, ਇੱਕ ਕੁਖਾਵਾਂ ਦਾ ਉਹੀ, ਇੱਕ ਦਾ ਉਹ ਬਾਪ ਆ, ਇੱਕ ਦਾ ਉਹ ਚਾਚਾ ਵਾ, ਇੱਕ ਦਾ ਉਹ ਤਾਇਆ ਵਾ, ਇੱਕ ਦਾ ਉਹ ਜੀ ਫਲਾਣਾ ਵਾ, ਸਾਰਿਆਂ ਕੋਲ ਹੈਗਾ ਇੱਕ, ਉਹਦੇ ਕੋਲ ਕੋਈ ਨਹੀਂ ਕੋਈ ਹੈਗਾ। ਨਹੀਂ ਹੈ। ਵਾਹ 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 ਵੱਡੀ ਗੱਲ ਸਾਡੀ। ਉੱਥੇ ਖੜਾ ਕਰ ਲੈ। ਸਾਡੇ ਛੋਟੀ ਤੇ ਹਜ਼ਾਰਾਂ ਘਰ ਨੇ ਜਿਨ੍ਹਾਂ ਦੇ ਹਲੇ ਬੱਚੇ ਛੋਟੇ ਨੇ ਜਾਂ ਹਲੇ ਜਵਾਨ ਨਹੀਂ ਆ, ਉਹ ਭਾਈ ਰੋਜ਼ੇ ਚੜ੍ਹਦੇ ਨੇ, ਰੋਜ਼ਿਆਂ ਦਾ ਪਹਿਲੇ ਉਹਨੇ ਕਿਹਦੀ ਪੂਰਾ ਕਰਨਾ ਹੁੰਦਾ। ਸਭ ਦਾ ਠੀਕ ਹੈ ਜੀ। ਔਰ ਮੈਂ ਤੁਹਾਨੂੰ ਦੱਸਾਂ, ਮੇਰਾ ਖਿਆਲ ਆ ਕਮ ਸੇ ਕਮ 50%, ਚਲੋ ਘੱਟ ਕਰ ਲਓ 30% ਐਸੇ ਮਰਦ ਹੁੰਦੇ ਨੇ, ਖੁਦਾ ਦੀ ਕਸਮ ਉਹਨਾਂ ਨੇ ਈਦ ਵਾਲੇ ਦਿਨ ਸੂਟ ਵੀ ਪੁਰਾਣਾ ਪਾਇਆ ਹੁੰਦਾ ਤੇ ਸਾਰਿਆਂ ਨੂੰ ਨਵੇਂ ਪਵਾਏ ਹੁੰਦੇ। ਇਦਾਂ ਹੀ ਉਸਤਾਦ ਜੀ, ਬਿਲਕੁਲ ਇਦਾਂ ਹੀ ਆ। ਪੂਰੇ ਘਰ ਦੇ ਪਾਏ ਹੁੰਦੇ ਨੇ। ਆਪ ਵਿਚਾਰਾ ਭਵਾ ਹੁੰਦਾ ਆ ਪੁਰਾਣੇ ਪਾਉਂਦਾ, ਆਪ ਉਹਨੇ ਪੁਰਾਣਾ ਪਾਇਆ ਹੁੰਦਾ, ਇਹ ਵੀ ਨਵਾਂ ਜੁੱਤੀ ਵੀ ਉਹਨੇ। ਹਾਂ ਕੋਈ ਹੋਏਗਾ ਕਿ ਜੇ ਧੀ ਪੁੱਤ ਜਵਾਨ ਹੋ ਜਾਣ ਤੇ ਉਹ ਫਿਰ ਕਹਿੰਦੇ ਚਲੋ ਯਾਰ ਅੱਬੂ ਦਾ ਵੀ ਸੂਟ ਸਵਾ ਲਓ, ਅੱਬੂ ਨੂੰ ਜੁੱਤੀ। ਨਹੀਂ ਤੇ ਜਦੋਂ ਤੁਹਾਡਾ ਉਹ ਮਰਹਲਾ ਹੁੰਦਾ ਕਿ ਹਲੇ ਬੱਚੇ ਪੜ੍ਹ ਰਹੇ ਨੇ, ਸੈਟਅਪ ਤੁਹਾਡਾ ਤੁਸੀਂ ਹਲੇ ਚੱਲਦੇ ਪਏ ਹੋ, ਉਦੋਂ ਤੇ ਕਈ ਤੇ ਉਹ ਨਾ ਜਿਨ੍ਹਾਂ ਦੇ ਬੱਚੇ ਜਵਾਨ ਹੋ ਗਏ ਫਿਰ ਲਹਿਦਾ ਹੋ ਗਏ, ਉਹ ਵੀ ਫਿਰ ਗਏ। ਯਾਨੀ ਮੇਰੇ ਹਿਸਾਬ ਨਾਲ ਜਿਹੜਾ ਸਾਰੇ ਚੱਕਰ 'ਚ ਮਜ਼ਲੂਮ ਕਰੈਕਟਰ ਆ ਨਾ, ਉਹ ਬਾਪ ਆ। ਬਾਪ ਸਹੀ ਗੱਲ ਹੈ ਸਰ। ਉਹ ਤੇਰੇ ਔਰ ਉਹਦੀ ਕਦੀ ਨਹੀਂ ਕਿਸੇ ਨੇ ਕਿਹਾ ਕਿ ਯਾਰ ਹਾਏ ਹਾਏ ਕਿ ਇਹਦੀ ਇਸ ਤਰ੍ਹਾਂ ਹੀ ਗੱਲ ਕਰ ਲੈਣ ਨੂੰ ਬਹਿ ਕੇ ਇਹ ਕਹਿ ਦਿਓ ਕਿ ਅੱਬਾ ਜੀ ਘਬਰਾਣਾ। ਸਦਕੇ ਤੁਹਾਡੇ ਤੇ, ਤੁਸੀਂ ਜਿਉਂਦੇ ਸੀ ਜੰਮੇ ਆਣਾ, ਤੁਹਾਡਾ ਸਾਨ ਆ, ਤੁਸੀਂ ਜੋ ਕੁਛ। ਇਹ ਵੀ ਵਿਚਾਰਾ ਕਦੀ ਨਹੀਂ ਸੁਣਦਾ। ਵੱਡੀ ਗੱਲ ਕਰਤੀ ਉਸਤਾਦ ਜੀ। ਯਾਨੀ ਚਲੋ ਕਹਿੰਦਾ ਮੈਨੂੰ ਇਹ ਰਿਵਾਰਡ ਦੇ ਦਿਓ ਯਾਰ, ਇਹ ਵੀ ਨਹੀਂ ਉਹਨੂੰ ਕੋਈ ਦਿੰਦਾ, ਬੁੱਢੀ ਤੱਕ ਨਹੀਂ ਦਿੰਦੀ। ਨਹੀਂ ਵਾਕਈ ਸਹੀ। ਸਮਝ ਆ ਰਹੀ? ਇਦਾਂ ਹੀ ਦੇਖੋ ਤੁਸੀਂ, ਬੁੱਢੀ ਬੈਠੀ ਹੈ ਕਿ ਰਾਤ ਨੂੰ ਉਹਨਾਂ ਨੇ ਲਿਆਉਣਾ ਕੁਛ, ਮਹੀਨੇ ਬਾਅਦ ਆਉਣਾ, ਉਹਨੂੰ ਇੱਕ ਆਸ ਹੈਗੀ ਹੈ
ਬੱਚਿਆਂ ਨੂੰ ਇਹ ਮੈਂ ਪਾਪਾ ਕੋ ਲੈਣਾ, ਫਲਾਣੇ ਨੂੰ ਇਹ ਮੈਂ ਉਹ ਕੋ ਲੈਣਾ। ਉਹਨੂੰ ਕਿਸੇ ਕੋ ਆਸ ਨਹੀਂ ਉਸ ਰੱਬ ਦੀ ਜ਼ਾਤ ਤੋਂ। ਉਹ ਆ ਜਿਹਨੇ ਉਹਨਾਂ ਦੀ ਆਸ ਪੂਰੀ ਕਰਨੀ, ਭਾਵੇਂ ਜਿੱਦਾਂ ਮਰਜ਼ੀ ਕਰਨੀ। ਲੇਕਿਨ ਉਹਦੀ ਮਾਦਰਤ ਦੇ ਨਾਲ ਉਹਦੀ ਉਹ ਰਿਸਪੈਕਟ ਨਹੀਂ ਹੁੰਦੀ ਉਸ ਘਰ 'ਚ ਜਿਹੜੀ ਮਾਂ ਦੀ ਹੁੰਦੀ। ਵਾਹ ਵਾਹ ਮੁਆਸ਼ਰੇ 'ਚ ਵੀ ਪੂਰੇ 'ਚ ਨਹੀਂ ਹੁੰਦੀ, ਪੂਰੇ ਮੁਆਸ਼ਰੇ 'ਚ ਵੀ ਨਹੀਂ ਹੁੰਦੀ। ਬਿਲਕੁਲ ਬਿਲਕੁਲ। ਔਰ ਕਿੱਡੀ ਵੱਡੀ ਗੱਲ, ਤੁਹਾਨੂੰ ਪਤਾ ਹੀ ਨਹੀਂ ਹੋਣਾ, ਬੜਿਆਂ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਸੀ। ਹੁਣ ਜੇ ਕੋਈ ਸੋਸ਼ਲ ਮੀਡੀਆ ਤੋਂ ਬੜੀਆਂ ਚੀਜ਼ਾਂ ਪਤਾ ਲੱਗੀਆਂ। ਪਤਾ ਹੀ ਨਹੀਂ। ਸਾਰੀ ਜ਼ਿੰਦਗੀ ਤੁਸੀਂ ਮਾਂ ਦੀ ਦੁਆ ਅਰਸ਼ ਤੱਕ ਜਾਂਦੀ, ਮਾਂ ਦੀ ਦੁਆ ਅਰਸ਼ ਤੱਕ ਜਾਂਦੀ ਹੈ। ਤੁਸੀਂ ਜਦੋਂ ਦੁਆ ਲੈਣੀ ਹੁੰਦੀ ਘਰ ਦੇ ਵਿੱਚ ਜਾਣਾ, ਪਿਓ ਵੀ ਹੈਗਾ ਵਾ, ਲੇਕਿਨ ਮਾਂ ਦੇ ਕੋਲੋਂ ਜਾ ਕੇ ਸਿਰ ਤੇ ਪਿਆਰ ਲੈ ਕੇ ਜਾਣਾ। ਤਾਂ ਪਿਓ ਨੂੰ ਕਹਿਣਾ ਅੱਛਾ ਆਪਾ ਜੀ, ਤੇ ਮਾਂ ਨੂੰ ਕਹਿਣਾ ਲਓ ਮਾਂ ਜੀ ਫਿਰ, ਤੇ ਅੱਬੇ ਨੂੰ ਕਹਿਣਾ ਅੱਛਾ ਆਪਾ ਜੀ। ਯਾਨੀ ਇਹ ਫਰਕ ਆ। ਇਦਾਂ ਹੀ ਆ ਸਾਰੀ। ਠੀਕ ਆ ਨਾ। ਮਾਂ ਦੀ ਦੁਆ ਓਏ ਅੱਛਾ ਕੀ ਆ, ਮਾਂ ਦੀਆਂ ਦੁਆਵਾਂ ਲੈ ਕੇ ਆ। ਅੱਛਾ ਮਾਂ ਜੀ ਦੁਆ ਕਰਨਾ ਮੈਂ ਇੱਦਾਂ, ਪਿਓ ਵੀ ਜੀਂਦਾ ਵਾ। ਅੱਬੂ ਜੀ ਦੁਆ ਕਰਨਾ ਨਹੀਂ, ਮਾਂ ਜੀ ਦੁਆ ਕਰਨਾ। ਤੇ ਰੱਬ ਕੀ ਕਹਿ ਰਿਹਾ ਭਲਾ? ਰੱਬ ਕਹਿੰਦਾ ਮੈਂ ਮਾਂ ਨਾਲੋਂ ਬਹੁਤੀ ਔਲਾਦ ਦੇ ਹੱਕ 'ਚ ਪਿਓ ਦੀ ਸੁਣਦਾ। ਪਤਾ ਤੈਨੂੰ ਇਸ ਗੱਲ ਦਾ? ਜਿਹਨੂੰ ਕਹਿੰਦਾ ਹੀ ਕੋਈ ਬੇਸਿਕਲੀ ਉਸਤਾਦ ਜੀ ਹੁਣ ਤੈਨੂੰ ਪਤਾ ਨਹੀਂ ਉਹਨੂੰ ਸੁਣ ਲੈਂਦੇ ਪਹਿਲੇ। ਤੈਨੂੰ ਪਤਾ ਇਸ ਗੱਲ ਦਾ? ਜਿਹੜਾ ਦੀਨੀ ਅਹਿਕਾਮਾਤ ਨੇ ਨਾ ਅੱਲਾ ਤੇ ਅੱਲਾ ਦੇ ਰਸੂਲ ਦੇ ਦੀਨੀ, ਉਹ ਇਹ ਨੇ ਕਿ ਰੱਬ ਪਿਓ ਦੀ ਦੁਆ ਔਲਾਦ ਦੀ ਹੱਕ 'ਚ ਮਾਂ ਨਾਲੋਂ ਛੇਤੀ ਸੁਣਦਾ। ਤੁਸੀਂ ਸਰਚ ਕਰ ਲਓ। ਹੁਣ ਦੇਖੋ ਲੇਕਿਨ ਤੁਸੀਂ ਸਾਰੀ ਜ਼ਿੰਦਗੀ ਕੀ ਸੁਣਿਆ ਕਿ ਮਾਂ ਦੀ ਜਾਤ। ਜੀ, ਲੇਕਿਨ ਰੱਬ ਕਹਿੰਦਾ ਮੈਂ ਪਿਓ ਦੀ ਬਹੁਤੀ ਛੇਤੀ ਸੁਣਦਾ ਉਸਤਾਦ ਜੀ ਔਲਾਦ ਦੇ ਹੱਕ 'ਚ। ਹੁਣ ਮੈਨੂੰ ਵੀ ਨਹੀਂ ਇਸ ਚੀਜ਼ ਆਈ ਲੋ ਭਾਈ ਫੈਸਲੇ ਵੀ ਨਹੀਂ ਹੋਣਾ। ਮੈਨੂੰ ਕਿਉਂ ਬੇਸਿਕ ਮੈਂ ਦੱਸਦਾ, ਮੈਨੂੰ ਬੇਸਿਕਲੀ knowledge ਸਾਨੂੰ ਇਹਦਾ ਸ਼ੁਰੂ ਤੋਂ ਅਸੀਂ ਮਾਂ ਦੀ ਸ਼ਾਨ ਹੀ ਸੁਣੀਆਂ, ਕੇਸ ਤਾਂ ਆਈਆਂ ਹੀ ਮਾਂ ਦੀ ਸ਼ਾਨ 'ਚ। ਆਪਾਂ ਹੀ ਸਾਈਡ ਤੇ ਨੁਕਰੇ ਲੱਗੇ ਰਹੇ ਆ। ਹੁਣ ਆਪਾਂ ਹੀ ਕੰਮ ਤੋਂ ਘਰ ਘਰੋਂ ਕੰਮ ਤੇ ਬਾਪ ਦੀ ਸ਼ਾਨ 'ਚ ਕੋ ਕੇਸ ਹਟਾਉਂਦੀ, ਕੋਈ ਬਾਪ ਦਾ ਰੁਤਬਾ ਪਤਾ ਲੱਗਦਾ ਸਾਨੂੰ। ਤੇ ਹੁਣ ਤੁਸੀਂ ਦੱਸਿਆ ਕਿ ਯਾਰ ਅੱਬੇ ਦੀ ਜ਼ਿਆਦਾ ਸੁਣੀ ਜਾਂਦੀ ਰਾਤ ਦੀ। ਜੀ ਤੁਸੀਂ ਪੜਿਆ ਨਹੀਂ? ਆ ਮੈਂ ਉਹ ਸਰ ਜੀ ਬਾਪ ਦੀ ਦੁਆ ਜਲਦੀ ਕਬੂਲ ਹੁੰਦੀ ਔਲਾਦ ਦੇ ਹੱਕ 'ਚ ਮਾਂ ਦੀ ਨਿਸਬਤ। ਹੁਣ ਉਸਤਾਦ ਜੀ ਹੁਣ ਰੌਲਾ ਹੈ ਕਿ ਉਹ ਜ਼ਾਤ ਜਿਹੜਾ ਉਹਨੂੰ ਤਾਂ ਪਤਾ ਨਾ ਸਾਰੇ ਜਮਾਤ ਅਫਰੀਕਾਂ ਦਾ ਤੇ ਇਹ ਕਿ ਕਿੰਨੇ ਕੌਣ ਬਹੁਤਾ ਇਦਾਂ ਕਰ ਰਿਹਾ। ਤੇ ਜਿੱਥੇ ਮਾਂ ਦੀ ਕੋਈ ਗੱਲ ਆ ਉੱਥੇ ਉਹਨੇ ਮਾਂ ਦੀ ਗੱਲ ਕਹੀ। ਲੇਕਿਨ ਔਲਾਦ ਦੇ ਹੱਕ 'ਚ ਕਿਉਂ? ਕਿਉਂਕਿ ਉਹਨੂੰ ਪਤਾ ਹੈ ਕਿ ਉਹ ਕੀ ਕਰਦਾ ਬਾਹਰ, ਕੀ ਉਹਦੀ ਸਾਜੀ ਮਾਰ ਬਾਪ ਬਰਾਬਰ ਨਹੀਂ ਔਲਾਦ ਵਾਸਤੇ। ਨਹੀਂ ਨਹੀਂ ਬਰਾਬਰ ਨਹੀਂ। ਬਰਾਬਰ ਕਿਸ ਹਵਾਲੇ ਨਾਲ ਬਰਾਬਰ? ਰੁਤਬੇ ਦੇ ਹਿਸਾਬ ਨਾਲ ਨਹੀਂ ਫਰਕ ਆ। ਅਸੀਂ ਫਰਕ ਪਾਇਆ ਕਿ ਉਤੋਂ ਫਰਕ। ਯਾਰ ਮਾਂ ਬਾਪ ਨਾ ਅੱਲਾ ਨੇ ਤੇ ਪੂਰੇ ਕੁਰਾਨ 'ਚ ਮਾਂ ਬਾਪ ਕਿਹਾ। ਮਾਂ ਬਾਪ ਵਾਲਦੈਨ ਮਾਂ ਜਿੱਥੇ ਉਹਨੇ ਆਪਣੀ ਇਬਾਦਤ ਦਾ ਕਿਹਾ, ਉੱਥੇ ਨਾਲ ਕਿਹਾ ਵੀ ਮਾਂ ਬਾਪ ਦਾ ਹੁਸਨੇ ਸਲੂਕ ਕਰੋ, ਮਾਂ ਬਾਪ ਦੀ ਖਿਦਮਤ ਕਰੋ, ਹੁਸਨੇ ਸਲੂਕ ਕਰੋ। ਉਹਨੇ ਵਾਲਦੈਨ ਹੀ ਕਿਹਾ। ਵਾਹ ਵਾਹ ਵਾਹ। ਲੇਕਿਨ ਕਿਤੇ ਅੱਗੋਂ ਹਦੀਸਾਂ ਦੇ ਵਿੱਚ ਕਿਤੇ ਮਾਂ ਦੀ ਸ਼ਾਨ ਆ, ਕਿਤੇ ਬਾਪ ਦੀ, ਜਿੱਦਾਂ ਤੂੰ ਔਰ ਤੇਰਾ ਸਾਰਾ ਮਾਲ ਤੇਰੇ ਬਾਪ ਕਾ ਹੈ, ਜਿਹੜਾ ਆਪ ਸਰਕਾਰ ਦੇ ਕੋਲ ਆਇਆ। ਲੇਕਿਨ ਯਾਰ ਮੈਂ ਕਹਿੰਦਾ ਕੁਝ ਐਸੇ ਬਦਬਖਤ ਉਹ ਬੱਚੇ ਨੇ ਜਿਨ੍ਹਾਂ ਦਾ ਪਿਓ ਅੱਧਾ ਘੰਟਾ ਸੋਚਦਾ ਰਹਿੰਦਾ ਕਿ ਮੈਂ ਯਾਰ ਕੋ ਕਿੱਦਾਂ 200 ਰੁਪਇਆ ਮੰਗਾਂ। ਨਾ ਜੀ ਅੱਲਾ ਮਾਫ ਕਰੇ। ਉਹਨੂੰ ਤੇ ਚਾਹੀਦਾ ਰਿਹਾ ਹੈ ਕੱਢ ਜੇਬ 'ਚ ਕਿੰਨੇ ਪੈਸੇ ਹਾਏ ਹਾਏ ਤੇ ਉਹ ਕਹੇ ਅੱਲਾ ਭਾਜੀ। ਲੇਕਿਨ ਇੱਥੇ ਬਾਪ ਕਈ ਦਿਨ ਸੋਚਦੇ ਰਹਿੰਦੇ ਮੈਂ ਉਹਦੇ ਕੋਲ ਕਿੱਦਾਂ ਮੰਗਾ। ਅੱਲਾ ਉਹ ਡਾਕਟਰ ਨੂੰ ਮਾਵਾਂ ਕਈ ਮਹੀਨੇ ਸੋਚਦੀਆਂ ਰਹਿੰਦੀਆਂ ਨੇ ਕਿ ਮੈਂ ਇਹਨੂੰ ਕਿੱਦਾਂ ਕਵਾਂ। ਉਹਦੇ ਵੀ ਬੱਚੇ ਆ, ਉਹਦੀ ਵੀ ਬੁੱਢੀ ਆ, ਉਹ ਫਸਾਦ ਪਾਉਂਦੀ ਆ, ਮੈਂ ਕਿੱਦਾਂ ਮੰਗਾ, ਮੈਂ ਕੀ ਕਰਾਂ। ਯਾਨੀ ਉਹ ਇਹ ਹਾਲ ਹੋ ਜਾਂਦਾ ਮਾਂ ਬਾਪ ਦਾ। ਉਹ ਡਾਕਟਰ ਨੂੰ ਵੀ ਆ ਕੇ ਤੇ ਮਰੀਜ਼ ਯਾਰ ਉਹ ਮਾਂ ਬਾਪ ਖੁਸ਼ਕਿਸਮਤ ਨੇ ਯਾਰ, ਅੱਲਾ ਦੀ ਕਸਮ, ਜਿਨ੍ਹਾਂ ਦੀ ਔਲਾਦ ਉਹ ਕਹਿੰਦੀ ਆ ਲੋ ਬਾਜੀ ਚੁੱਕੋ। ਕੀ ਬਾਤ ਹੈ ਉਸਤਾਦ ਜੀ। ਮੈਨੂੰ ਹੁਣ ਡਾਕਟਰ ਕੋਲ ਬਾਪ ਤੇ ਆਇਆ, ਇੱਕ ਮਿੰਟ ਫਰਕ ਪਿਆ ਥੱਲੇ ਆ ਕੇ। ਹੁਣ ਇੱਕ ਮੌਲ ਵੀ ਲੱਗਾ ਵਾ, ਇੱਕ ਨਾਥ ਖਾਨ ਲੱਗਾ ਵਾ, ਜਾਂ ਇੱਕ ਜਿਹੜਾ ਬੰਦਾ ਮਾਂ ਦੀ ਸ਼ਾਨ ਪੜ ਰਿਹਾ ਉਹਦਾ ਬਣਦਾ ਨਹੀਂ ਮਾਂ ਦੀ ਸ਼ਾਨ ਦੇ ਨਾਲ ਫੌਰਨ ਇੱਕ ਦਾ ਸ਼ੇਰੀ ਅੱਬੇ ਦਾ ਪੜਦਾ। ਉਹ ਯਾਰ ਉਹ ਫਾਇਦਾ ਗਿਲਾ ਨਾ ਬਣੇ। ਨਹੀਂ ਅਸਲ 'ਚ ਹੋਣਾ ਚਾਹੀਦਾ, ਵਾਲਦੈਨ ਦੀ ਸ਼ਾਨ। ਉਹ ਸ਼ਾਨ ਹੋਣੀ ਚਾਹੀਦੀ, ਵਾਲਦੈਨ ਦੀ। ਨਹੀਂ ਹੁਣ ਦੇਖੋ ਪੜ੍ਹੇ ਨਾ, ਨਹੀਂ, ਤੁਸੀਂ ਮਹਿਫਲ 'ਚ ਸਾਰੇ ਪਿਓ ਬੈਠੇ ਆ, ਸ਼ਾਨ ਤੁਸੀਂ ਮਾਂ ਦੀ ਪੜਨ ਰਹੇ। ਹਾਂ ਉਹ ਉੱਥੇ ਹੈ ਹੀ ਨਹੀਂ। ਸਮਝੇ ਤੁਸੀਂ ਗੱਲ? ਪਿਓਾਂ ਦੇ ਮੂੰਹ ਬਣਨੇ ਆ। ਉਹਨਾਂ ਨੇ ਘਾ ਲੈਣਾ ਹੀ ਆ ਜਾ ਸਹੀ ਗੱਲ ਆ, ਪਿਓਾਂ ਨੇ ਤੇ ਕਹਿਣਾ ਚਲੋ ਚੱਲੀਏ ਉਹ ਯਾਰ। ਦੂਰ ਤੋਂ ਫੁਹਾਰੇ ਨੇ ਬੁਰਾ ਲੱਗਦਾ ਨਹੀਂ ਕਰ ਚੱਲ ਭੱਜ ਸੁੰਡੀ ਪਈ ਆ, ਚੱਲ ਭੱਜ ਤੋ ਬੈਠੇ ਹੋ ਨਹੀਂ ਦੂਸਰੀ ਸਾਈਡ ਤੇ ਆ ਮੈਂ। ਉਹ ਨਹੀਂ ਭਰਾਵਾ ਮੈਂ ਅਹਿਸਾਸ ਜਿਹਾ ਮਾਮਲਾ ਵਾ, ਇਹਨੇ ਨਾ ਗਲਤ ਗੱਲ ਕਰ ਦੇਣੀ ਆ ਤੇ ਹੋ ਵੀ ਜਾਣੀ ਹੈ। ਅੱਛਾ ਜੀ ਦਾਨਾ ਸਾਹਿਬ, ਤੁਸੀਂ ਗੱਲ ਦੱਸਣੀ। ਤੁਸੀਂ 6 ਜਣੇ ਸਾਰੇ ਇੱਥੇ ਬੈਠੇ, ਤੇਰੇ ਵਾਲਾ ਸਾਹਿਬ ਹੈ ਨੇ, ਹਾਂਜੀ, ਤੇਰੇ ਵੈ ਨੇ, ਤੇਰੇ ਹੈ ਨੇ, ਠੀਕ ਹੈ ਜੀ, ਤੇਰੇ ਆ ਚਾਰਾਂ ਦੇ ਨਹੀਂ ਹੈਗੇ। ਬਾਪ ਲੈਸ ਅੱਛਾ ਤੁਸੀਂ ਵਾਲਦਾਂ ਦੇ ਹਿਸਾਬ ਨਾਲ ਬੈਠੇ ਹੋ। ਮੇਰੀ ਵਾਲਦਾ ਨਹੀਂ ਹੈ ਸਰ। ਓਏ ਚਲੋ ਵਾਲਦਾ ਨਹੀਂ, ਹੁਣ ਵਾਲਦ ਦੀ ਗੱਲ ਹੋ ਰਹੀ ਫਿਲਹਾਲ, ਹੈ। ਠੀਕ ਹੈ ਨਾ। ਤੁਸੀਂ 1000 ਬੰਦੇ ਨੂੰ ਤੁਹਾਡੇ ਨਾਲ ਕੋਈ ਮਤਲਬ ਮੈਂ ਤੁਹਾਡੇ ਨਾਲ ਕੋਈ ਨੇਕੀ ਕਰਦੀ ਹੈ, ਤੁਹਾਡੀ ਖਾਤਰ, ਤੁਹਾਨੂੰ ਪਤਾ ਲੱਗ ਯਾਰ ਉਸਤਾਦ ਨੇ ਸਾਡੀ ਖਾਤਰ ਇਹ ਕੀਤਾ, ਤੁਸੀਂ ਆ ਕੇ ਮੈਨੂੰ ਕਹਿ ਦਿੰਦੇ ਹੋ ਉਸਤਾਦ ਜੀ ਤੁਹਾਡੀ ਮਿਹਰਬਾਨੀ, ਨਹੀਂ ਆ ਉਸਤਾਦ ਜੀ ਤੁਸੀਂ ਇੰਨਾ ਕੁਛ ਕੀਤਾ। ਆਮ ਗੈਰਾਂ ਨੂੰ ਕਹਿ ਦਿੰਦੇ, ਤੁਸੀਂ ਵੀ ਵਿੱਚ ਹੀ ਦੱਸਣਾ ਵੀ ਕਿ ਕਿੰਨੇ ਆਪਣੇ ਬਾਪ ਕੋ ਬਹਿ ਕੇ ਤੇ ਉਹਨੂੰ ਇਹ ਕਿਹਾ ਹੋਵੇ ਕਿ ਅੱਬੂ ਜੀ
ਜਦੋਂ ਦੇ ਪੈਦਾ ਹੋਏ ਆ ਹੁਣ ਤੱਕ ਤੁਸੀਂ ਸਾਡੇ ਲਈ ਇੰਨਾ ਖਪੇ ਹੋ, ਇੰਨਾ ਤੁਸੀਂ ਸਾਨੂੰ ਪਿਆਰ ਦਿੱਤਾ। ਪਤਾ ਨਹੀਂ ਕਿੱਥੇ ਕਿੱਥੇ ਤੁਸੀਂ ਵਜ਼ਨ ਚੁੱਕੇ, ਕਿੱਥੇ ਕਿੱਥੇ ਤੁਸੀਂ ਦਿਹਾੜੀਆਂ ਲਾਈਆਂ, ਮੈਨੂੰ ਪੜ੍ਹਾਇਆ ਲਿਖਾਇਆ, ਜਿੰਨਾ ਵੀ ਮੈਂ ਸਾਡੀ ਰੋਟੀ ਪੂਰੀ ਕੀਤੀ, ਉਹਦੇ ਪਿੱਛੇ ਤੁਸੀਂ ਕਿੰਨੀ ਤਕਲੀਫ ਕੱਟੀ, ਕਿੰਨਾ ਕੁਛ ਕੀਤਾ। ਤੁਸੀਂ ਅੱਜ ਤੋਂ ਬਾਅਦ ਇਹ ਜ਼ਿਹਨ 'ਚ ਰੱਖ ਲੈਣਾ ਹੈ ਕਿ ਤੁਹਾਡੇ ਇਸ ਪੁੱਤਰ ਨੂੰ ਤੁਹਾਡੀ ਉਸ ਤਕਲੀਫ ਦਾ ਅਹਿਸਾਸ ਆ, ਔਰ ਅਸੀਂ ਤੁਹਾਡਾ ਸ਼ੁਕਰੀਆ ਮੈਂ 20 ਜਨਮ ਲੈ ਕੇ ਆ ਜਾਵਾਂ ਤਾਂ ਵੀ ਨਹੀਂ ਅਦਾ ਕਰ ਸਕਦਾ। ਕਦੀ ਕਿਸੇ ਨੇ ਪਿਓ ਦਾ ਹੱਥ ਫੜ ਕੇ ਗੱਲ ਕਹੀ ਹੈ? ਮੈਂ ਕਹੀ ਉਸਤਾਦ ਜੀ, ਕਸਮ ਵਾਲੀ ਗੱਲ ਹੈ। ਮੈਂ ਉਸ ਦਿਨ ਫਿਲਮ ਤੇ ਜਾਣਾ ਸੀਗਾ ਤੇ ਮੈਂ ਇੰਝ ਹੀ ਗਿਆ। ਮੈਂ ਕਹਿੰਦੇ ਕੀ ਗੱਲ ਹੈ? ਮੈਂ ਕਿਹਾ ਮੈਂ ਕੋਈ ਫਿਲਮ ਤੇ ਜਾਣਾ। ਹਾਂਜੀ, ਨਹੀਂ ਸਰ ਜੀ, ਨਹੀਂ ਗਿਆ। ਨਹੀਂ ਕਿਹਾ ਸਰ। ਔਰ ਕਹਿਣਾ ਵਾ ਹੁਣ ਤੁਸੀਂ ਕਦੀ ਕਿਸੇ ਨੇ ਕਿਹਾ ਇੱਦਾਂ? ਉਹਨੂੰ ਕਹਿਣਾ ਬਣਦਾ ਨਹੀਂ। ਬਣਦਾ ਸਰ। ਤੁਸੀਂ ਬਾਪ ਵੀ ਛੱਡ ਦਿਓ, ਐਜ਼ ਏ ਇਖਲਾਕਨ ਇਨਸਾਨੀਅਤ ਉਹਨੂੰ ਕਹਿਣਾ ਬਣਦਾ ਨਹੀਂ। ਬਣਦਾ ਲਾਈਫ 'ਚ ਇੱਕ ਵਾਰੀ ਕਹਿਣਾ ਬਣਦਾ ਨਹੀਂ। ਤੁਹਾਨੂੰ ਪਤਾ ਅੱਲਾ ਦੀ ਕਸਮੇ ਉਹਨੇ ਦੁਬਾਰਾ ਜਵਾਨ ਹੋ ਜਾਣਾ ਤੁਹਾਡੀ ਇੰਨੀ ਗੱਲ ਨਾਲ, ਕਿਉਂਕਿ ਉਹ ਤਰਸ ਮਰ ਜਾਂਦਾ ਕਿ ਯਾਰ ਇਹ ਮੇਰੀ ਬੁੱਢੀ ਦੇ ਮੂੰਹ ਇੰਨਾ ਹੀ ਨਿਕਲ ਜੇ 40 ਸਾਲ ਬਾਅਦ ਕਿ ਭਲਿਆ ਮੈਂ ਰਾਜ਼ੀ। ਮੈਂ ਤੇਰੇ ਤੋਂ ਰਾਜ਼ੀ ਹਾਂ, ਤੂੰ ਆਪਣਾ ਆਪ ਸਾਰਾ ਕੁਝ ਬਰਬਾਦ ਕਰ ਲਿਆ, ਤੂੰ ਸਾਨੂੰ ਖੁਦਾ ਦੀ ਕਸਮ ਹੈ ਬਾਪ ਦੇ ਨਸੀਬ 'ਚ ਇਹ ਲਫ਼ਜ਼ ਹੀ ਨਹੀਂ ਹੁੰਦੇ ਸੁਣਨ ਦੇ। ਉਹ ਯਾਰ ਇੰਨਾ ਕੁ ਤਾਂ ਕਹਿ ਦੋ ਯਾਰ ਉਹਨੂੰ, ਇੰਨਾ ਕੁ ਤੇ ਉਹਨੂੰ ਕਹਿ ਦੋ, ਉਹ ਜਵਾਨ ਹੋ ਜਾਏਗਾ, ਉਹਦਾ ਮੁੱਲ ਪੈ ਜਾਏਗਾ। 40 ਸਾਲ 50 ਸਾਲ ਦੀ ਮਿਹਨਤ ਦਾ ਤੁਹਾਡਾ ਅਲਫਾਜ਼ ਉਹਦਾ ਮੁੱਲ ਪਾ ਦੇਗਾ। ਇਦਾਂ ਹੀ ਸਰ ਜੀ, ਕੋਈ ਸ਼ੱਕ ਨਹੀਂ। ਦਿਲ ਵੱਡੀ ਗੱਲ ਹੈ। ਇਸ ਤਰ੍ਹਾਂ ਔਰ ਇਹ ਜ਼ਰੂਰੀ ਵੀ ਹੈ ਕਿ ਉਹਦੀ ਖਿਦਮਤ ਦਾ ਇਤਰਾਮ ਕੀਤਾ ਜਾਏ। ਮਾਂ ਨੂੰ ਵੀ, ਹਾਂਜੀ ਮਾਂ। ਚਲੋ ਹੁਣ ਤਾਂ ਅਸੀਂ ਬਾਪ ਤੇ ਡਿਸਕਸ ਕਰ ਰਹੇ ਨਾ ਕਿ ਬਾਪ ਦੀ ਗੱਲ, ਤੇ ਮਾਂ ਨੂੰ ਵੀ, ਦੋਵਾਂ ਨੂੰ ਪਾਲੋ। ਬਿਲਕੁਲ ਠੀਕ ਆ, ਬਾਪ ਨੂੰ ਉਸ ਹਿਸਾਬ ਨਾਲ ਕਹੋ, ਮਾਂ ਨੂੰ ਉਹਦੇ ਹਿਸਾਬ ਨਾਲ ਕਹੋ, ਨਾ ਲੈ ਕੇ ਕਹੋ ਕਿ ਤੁਸੀਂ ਆਹ ਕੀਤਾ, ਤੁਸੀਂ ਆਹ ਕੀਤਾ। ਪਤਾ ਨਹੀਂ, ਸਾਨੂੰ ਨਹੀਂ ਪਤਾ ਕਿੱਥੋਂ ਪੈਸੇ ਆਉਂਦੇ ਸੀ, ਸਾਨੂੰ ਨਹੀਂ ਪਤਾ ਫੀਸਾਂ ਕਿੱਥੋਂ ਆਉਂਦੀਆਂ ਸੀ। ਚਾਹੇ ਤੁਸੀਂ ਕਰੋੜਾਪਤੀ ਸੀ, ਚਾਹੇ ਤੁਸੀਂ ਰੇਹੜੀ ਵਾਲੇ ਹੋ, ਚਾਹੇ ਕਰੋੜਾਪਤੀ ਸੀ, ਲੇਕਿਨ ਕਰੋੜਾਪਤੀ ਵੀ ਉਹਦੀ ਰੇਹੜੀ ਵਾਲੇ ਨਾਲੋਂ ਬਹੁਤੇ ਦਿਮਾਗੀ ਮਿਹਨਤ ਹੁੰਦੀ। ਇਦਾਂ ਹੀ ਤੂੰ ਕਿਹਾ ਕਦੀ ਆਪਣੇ ਅੱਬੇ ਨੂੰ ਇਹ ਗੱਲ? ਕਿਸੇ ਨੇ ਵੀ ਨਹੀਂ ਕਹੀ, ਕਿਸੇ ਨੇ ਵੀ ਨਹੀਂ ਕਹੀ। ਨਹੀਂ ਅੱਬੇ ਨੂੰ ਉਸਤਾਦ ਜੀ, ਮੈਂ ਅੱਬੂ ਨੂੰ ਕਦੀ ਨਹੀਂ ਸੀ ਕਹੀ, ਅੰਮੀ ਨੂੰ ਮੈਂ ਬੜੀ ਵਾਰੀ ਕਿਹਾ ਵਾ। ਅੱਬੂ ਬਣਦੀ ਯਾਰ, ਪਤਾ ਕੀ ਗੱਲ ਆ, ਅੱਬੂ ਜੀ ਦਾ ਨਾ ਇੱਕ ਉਹ ਯਾਰ ਡਰ ਜਿਹਾ ਸੀਗਾ। ਉਹ ਯਾਰ ਡਰ, ਇਹ ਤੇ ਰੌਲਾ ਵਾ ਯਾਰ, ਇਹ ਤੇ ਰੌਲਾ ਯਾਰ। ਹੁਣ ਉਹ ਹੈ ਨਹੀਂ ਦੁਨੀਆ ਤੇ। ਅੱਛਾ ਹੁਣ ਇੱਕ ਤੇਰੇ ਸਾਹਮਣੇ ਆ ਜਾਣ, ਤੂੰ ਕਿੱਦਾਂ ਉਹਨਾਂ ਨਾਲ ਭੱਜ ਕੇ ਜਾਏਗਾ? ਤੂੰ ਦੇਖੇਗਾ ਮੈਨੂੰ ਡਰ ਲੱਗਦਾ ਸਾਡੇ ਗੱਲਾਂ ਦੇ ਹੈਨਾ। ਤੇ ਇਹੀ ਤੇ ਡਰ ਹੈ ਯਾਰ ਕਿ ਉਹਨਾਂ ਹੱਕ ਯਾਰ ਉਹਦਾ ਬਣਦਾ। ਮਾਂ ਜਿਹੜੀ ਹੈ ਨਾ, ਮਾਂ ਦਾ ਹਿਸਾਬ ਕਿਤਾਬ ਹੋਰ ਹੈ ਯਾਰ। ਮਾਂ ਨੂੰ ਤੁਸੀਂ ਰੋਜ਼ ਕਹੀ ਜੋ ਅੰਮੀ ਜੀ ਇਹ। ਮਾਂ ਵੀ ਰੱਬ ਨੇ ਉਹ ਆਪਣੇ ਬੰਦੇ ਦੀ ਮੁਹਤਾਜ, ਦੁਨਿਆਵੀ ਤੌਰ ਲਿਹਾਜ਼ ਨਾਲ ਬੰਦੇ ਦੀ ਮੁਹਤਾਜ ਕੀਤੀ ਹੈ। ਉਹਨੇ ਵੀ ਉਹਨੂੰ ਕਹਿਣਾ ਲਿਆ ਦੇ, ਉਹਨੇ ਵੀ ਉਹਨੂੰ ਕਹਿਣਾ ਦਾ। ਉਹ ਜਿਹੜਾ ਕੱਲਾ ਜਿਹੜਾ ਉੱਤੇ ਜਿਹਦੇ ਹੈ ਹੀ ਕੋਈ ਨਹੀਂ, ਜਿਹਨੂੰ ਜਾ ਕੇ ਕਵੇ ਲਿਆ ਦਿਓ ਜੀ 10 ਲੱਖ ਰੁਪਈਆ ਮੈਨੂੰ ਵੀ, ਲਿਆਓ ਜੀ ਮੇਰੇ ਘਰ ਦਾ ਖਰਚਾ ਦਿਓ ਜੀ, ਉਹਨੇ ਆਪ ਕਮਾਉਣਾ ਵਾ। ਤੁਸੀਂ ਸਾਰੇ, ਤੁਹਾਡੇ ਕੋਲ ਇੱਕ ਸ਼ਖਸ ਹੈਗਾ ਕਲੇਮ ਕਰਨ ਵਾਲਾ, ਉਹਦੇ ਕੋਲ ਅੱਗੇ ਕਲੇਮ ਕਰਨ ਵਾਲੇ ਕੋਈ ਨਹੀਂ, ਕਮਾਉਣਾ ਹੀ ਆ। ਔਰ ਉਹ ਚੁੱਪ ਕਰਕੇ ਲੱਗਾ ਰਹਿੰਦਾ, ਚਰਚਾ ਵੀ ਨਹੀਂ ਕਰਦਾ। ਚਰਚਾ ਵੀ ਨਹੀਂ ਕਰਦਾ। ਯਾਰ ਤੁਸੀਂ ਉਹਦਾ ਕੁਝ ਨਹੀਂ ਕਰ ਸਕਦੇ। ਉਹਦਾ ਹੱਥ ਫੜੋ, ਮੈਂ ਕਹਿੰਦਾ ਜੈਨੂਅਨ ਉਹਨੂੰ ਪਾਓ, ਬਲਕਿ ਮੈਨੂੰ ਵੀਡੀਓ ਬਣਾ ਕੇ ਭੇਜੋ, ਕਸਮੇ ਵੀ ਮੈਨੂੰ ਵੀਡੀਓ ਬਣਾ ਕੇ ਭੇਜੋ, ਮੈਂ ਚਲਾਵਾਂਗਾ ਇਹਦੇ ਨਾਲ। ਉਹ ਵੀਡੀਓ ਵੇਖ, ਇੱਕ ਵੀਡੀਓ ਬਣਾਓ, ਆਪਣੀ ਬੁੱਢੀ ਨੂੰ, ਬੱਚੇ ਨੂੰ, ਕਿਸੇ ਨੂੰ ਕੋਈ ਵੀਡੀਓ ਬਣਾ, ਅੱਬੂ ਨੂੰ ਬਿਠਾ ਲਓ, ਕਹਿਣ ਕੀ ਉਹਨੂੰ ਕੋਈ ਬਹਿ ਜਾਓ, ਉਹਨਾਂ ਦਾ ਹੱਥ ਫੜੋ, ਉਹਨੂੰ ਕਹੋ ਜੀ ਇਹ ਜਾਨੀ ਭਾਈ ਨੇ ਸਾਨੂੰ ਆਰਡਰ ਕੀਤਾ ਕਿ ਅਸੀਂ ਆਪਣੇ ਬਾਪ ਨੂੰ ਸਾਰਿਆਂ ਨੂੰ ਆ ਕਹਿਣਾ। ਸ਼ੁਕਰੀਆ। ਪੂਰੀ ਪਿਛਲੀ ਜ਼ਿੰਦਗੀ ਦੱਸ ਕੇ ਉਹਨਾਂ ਨੂੰ ਉਹ ਬੋਲਣ, ਉਹਨਾਂ ਕਹਿੰਦੇ ਚੁੱਪ ਕਰ ਜਾਓ, ਤੇ ਐਂਡ ਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ, ਉਹਨਾਂ ਦਾ ਹੱਥ ਚੁੰਮਣਾ, ਮੁਹੱਬਤ ਕਰਨੀ ਉਹਨਾਂ ਨਾਲ। ਔਰ ਇੱਕ ਗੱਲ ਲਾਜ਼ਮੀ ਕਹਿਣੀ ਹੈ ਕਿ ਤੁਸੀਂ ਇਹ ਨਾ ਸਮਝਣਾ ਕਿ ਤੁਹਾਡੇ ਅੰਦਰ ਜਿੰਨੀ ਤਕਲੀਫ, ਥਕਾਵਟ, ਤੁਹਾਡੀਆਂ ਹੱਡੀਆਂ 'ਚ ਜਿਹੜੀ ਥਕਾਵਟ ਆ, ਮੈਂ ਤੁਹਾਡਾ ਪੁੱਤਰ ਆ, ਮੈਨੂੰ ਉਹਦਾ ਅਹਿਸਾਸ ਆ। ਸਾਨੂੰ ਪਾਲ ਕੇ ਇਹ ਥਕਾਵਟਾਂ ਹੈਗੀਆਂ। ਮੈਨੂੰ ਉਹਦਾ ਅਹਿਸਾਸ ਆ। ਉਹ ਖੁਦਾ ਦੀ ਕਸਮੇ, ਰੱਬ ਦੀ ਕਸਮੇ, ਪਿਓ ਜਿਹੜਾ ਨਾ ਹੁੰਦਾ ਮਰਦ, ਉਹ ਆਪਣੇ ਘਰ ਤੋਂ ਸਿਰਫ ਇਹ ਚੀਜ਼ ਮੰਗਦਾ ਹੁੰਦਾ ਕਿ ਇਹ ਇੰਨਾ ਹੀ ਮੈਨੂੰ ਕਹਿ ਦੇਣ ਕਿ ਮੈਨੂੰ ਮੇਰੀ ਤਕਲੀਫ ਦਾ ਇਹਨਾਂ ਨੂੰ ਅੰਦਾਜ਼ਾ ਹੈਗਾ। ਉਹ ਹੋਰ ਕੋਈ ਉਹਦੀ ਡਿਮਾਂਡ ਨਹੀਂ ਹੁੰਦੀ, ਔਰ ਅਸੀਂ ਉਹਨੂੰ ਇਹ ਹੀ ਨਹੀਂ ਕਹਿੰਦੇ ਸਾਰੀ ਜ਼ਿੰਦਗੀ। ਲੇਕਿਨ ਅੱਜ ਤੋਂ ਬਾਅਦ ਸਾਡੀ ਵੱਡਿਆਂ ਨੇ ਕਹਿਣਾ ਜੇ ਆਪਣੇ ਪਿਓਾਂ ਨੂੰ ਇਹ ਸਬੂਤ, ਇਹ ਯਕੀਨ ਦਿਵਾਓ ਕਿ ਤੁਹਾਡੀ ਤਕਲੀਫ ਦਾ ਮੈਨੂੰ ਅੰਦਾਜ਼ਾ ਵਾ। ਮੈਂ ਜਿੱਥੇ ਵੀ ਆ, ਇਹ ਨਾ ਸੋਚਣਾ ਮੇਰੇ ਪੁੱਤਰ ਨੂੰ, ਮੇਰੀ ਧੀ ਨੂੰ ਮੇਰੀ ਤਕਲੀਫ ਦਾ ਅੰਦਾਜ਼ਾ ਨਹੀਂ। ਮੈਂ 40 ਸਾਲ 50 ਸਾਲ ਕਿੱਦਾਂ ਪਾਲਿਆ, ਕਿੱਦਾਂ ਲਿਆਇਆ, ਅੱਲਾ ਦੀ ਕਸਮ ਉਹ ਕੁਛ ਵੀ ਨਹੀਂ ਤੁਹਾਡੇ ਕੋਲ ਮੰਗਦਾ। ਉਹਦਾ ਇਹ ਰਿਵਾਰਡ ਆ, ਪਿਓ ਦਾ ਇਹ ਰਿਵਾਰਡ ਆ। ਕਿੰਨੇ ਅਜ ਤੱਕ ਕਿਹਾ ਹੋਣਾ ਆਪਣੇ ਪਿਓ ਨੂੰ? ਕਿਸੇ ਨੇ ਵੀ ਨਹੀਂ। ਇੱਕ ਵਾਰੀ ਕਹਿ ਦੋ ਯਾਰ, ਉਸ ਤੋਂ ਬਾਅਦ ਭਾਵੇਂ ਲੜ ਪਓ, ਉਸ ਤੋਂ ਬਾਅਦ ਫਿਰ ਉੱਦਾਂ ਦੀ ਲਾਈਫ ਹੋ ਜੇ, ਲੇਕਿਨ ਉਹਦੇ ਦਿਮਾਗ 'ਚ ਇੱਕ ਵਾਰੀ ਉਸ ਪਿਓ ਦੇ ਪਾ ਦਿਓ ਕਿ ਅੱਬਾ ਤੂੰ ਇਹ ਨਾ ਸਮਝੀ ਕਿ ਸਾਨੂੰ ਯਾਦ ਨਹੀਂ, ਮੈਨੂੰ ਤੇਰੇ ਦੁੱਖ, ਤੇਰੀ ਤਕਲੀਫ ਦਾ ਪਤਾ ਨਹੀਂ। ਤੂੰ ਆਪਣੀ ਜਵਾਨੀ ਸਾਰੀ ਕੱਢ ਦਿੱਤੀ, ਤੂੰ ਸਾਰਾ ਕੁਝ ਕੱਢ ਦਿੱਤਾ,
ਤੂੰ ਸਾਡੇ ਚੱਕਰਾਂ ਦੇ ਵਿੱਚ ਭਾਵੇਂ ਅਮੀਰ ਸਾਂ ਭਾਵੇਂ ਗਰੀਬ ਸਾਂ, ਭਾਵੇਂ ਆਫਿਸ ਜਾਣਾ ਸਾਂ ਤੇ ਭਾਵੇਂ ਰੇਹੜੀ ਲਾਉਣ ਜਾਣਾ ਸਾਂ, ਦੋਵਾਂ ਪਾਸੇ ਤੂੰ ਮਿਹਨਤ ਕੀਤੀ। ਲੇਕਿਨ ਇਹ ਅੱਜ ਤੋਂ ਬਾਅਦ ਆਪਣੇ ਜ਼ਿਹਨ 'ਚ ਪਾ ਲਾ ਅੱਬਾ, ਇੱਕ ਤੇ ਤੇਰਾ ਸ਼ੁਕਰੀਆ ਅਸੀਂ ਕਦੀ ਅਦਾ ਨਹੀਂ ਕਰ ਸਕਦੇ ਤੇਰਾ ਆਸਾਨ। ਯਾਰ ਤੁਸੀਂ ਆਪਣੇ ਪਿਓ ਦਾ ਚਿਹਰਾ ਵੇਖਣਾ, ਇਸ ਤੋਂ ਬਾਅਦ ਉਹਦੀ ਛਾਤੀ ਵੇਖਣਾ, ਤੁਹਾਨੂੰ ਚੌੜੀ ਨਜ਼ਰ ਆਏਗੀ। ਤੁਹਾਨੂੰ ਇੰਝ ਲੱਗੇਗਾ ਉਹਨੂੰ 40-50 ਸਾਲ ਦੀ ਜਿੰਨੀ ਥਕਨ ਹੈ ਨਾ, ਉਹਦਾ ਉਹਨੂੰ ਰਿਵਾਰਡ ਮਿਲ ਗਿਆ ਅੱਜ। ਵਾਹ 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 ਵਾਹ। ਉਹਨੂੰ ਨਹੀਂ ਚਾਹੀਦੇ, ਉਹਨੂੰ ਨਾ ਨਵੇਂ ਸੂਟ ਚਾਹੀਦੇ ਤੁਹਾਡੇ, ਨਾ ਉਹਨੂੰ ਤੁਹਾਡੀਆਂ ਨਵੀਆਂ ਜੁੱਤੀਆਂ ਚਾਹੀਦੀਆਂ, ਨਾ ਉਹਨੂੰ ਤੁਹਾਡੇ ਉਹ ਜੇਬ 'ਚ ਪੈਸੇ ਚਾਹੀਦੇ, ਉਹਨੂੰ ਆਹ ਚੀਜ਼ ਚਾਹੀਦੀ ਹੈ, ਔਰ ਇਹ ਉਹਨੂੰ ਕੋਈ ਵੀ ਨਹੀਂ ਦਿੰਦਾ। ਸਹੀ ਗੱਲ ਹੈ ਉਸਤਾਦ ਜੀ ਬਹੁਤ ਪਿਆਰਾ ਬੋਲਦੇ ਹੋ ਤੁਸੀਂ। ਤੇ ਜਿਨ੍ਹਾਂ ਦੇ ਨਹੀਂ ਬਾਪ ਹੈਗੇ ਉਸਤਾਦ ਜੀ, ਉਹ ਜਿਨ੍ਹਾਂ ਦੇ ਹੈਗੇ ਉਹ ਕਰ ਲੈਣ, ਜਿਨ੍ਹਾਂ ਦੇ ਨਹੀਂ ਹੈਗੇ ਉਹ ਕਬਰ ਤੇ ਜਾ ਕੇ ਕਹਿ ਦਿਓ, ਉਸਤਾਦ ਜੀ ਤੁਸੀਂ ਸਪੀਚਲੈਸ, ਜਾਂ ਉਹਨਾਂ ਦੀ ਕਬਰ ਤੇ ਜਾ ਕੇ ਬਹਿ ਕੇ ਕਹਿ ਦਿਓ। ਉਸਤਾਦ ਜੀ ਤੁਸੀਂ ਉੱਥੇ ਲੱਗਦੇ ਹੋ, ਸਪੀਚਲੈਸ ਲੱਗਦੇ ਹੋ। ਲੈਕਚਰਰ ਅੱਛਾ ਮੋਟੀਵੇਸ਼ਨ ਪਤਾ ਕੀ ਗੱਲ, ਜ਼ਿਆਦਾਤਰ ਅੱਜ ਕੱਲ ਉਸਤਾਦ ਜੀ, ਅੱਜ ਕੱਲ ਦੀ ਔਲਾਦ ਜਿਹੜੀ ਬਹਾਦਰਤ ਦੇ ਨਾਲ ਹੈ ਨਾ, ਉਹ ਆਪਣੇ ਬਾਪ ਦੇ ਨਾਲ ਇਹੀ ਗਿਲੇ ਕਰੀ ਜਾਣ ਡਈ ਏ ਵੀ ਯਾਰ ਆ ਫਰੰਟ ਵਾਲੀਆਂ ਦੁਕਾਨਾਂ ਸਾਨੂੰ 40 ਸਾਲ ਪਹਿਲੇ 3500 ਰੁਪਏ ਦੀਆਂ ਮਿਲ ਰਹੀਆਂ ਸੀ, ਅੱਬੂ ਨੇ ਕਿਤੇ ਆ ਲਈਆਂ ਹੁੰਦੀਆਂ, ਅੱਜ ਅਸੀਂ ਠੀਕ ਹੋਣਾ ਸੀ। ਯਾਰ ਸੇਲ ਭਾਈ ਨਾ ਕਿਹਾ ਕਰੋ ਯਾਰ। ਓਏ ਮੈਨੂੰ ਨਹੀਂ ਕਹਿ ਰਹੇ ਮੇਰੀ ਭਾਈਜਾਨ, ਮੈਂ ਤੁਹਾਨੂੰ ਅੱਜ ਇੱਕ ਰੂਲ ਦੀ ਗੱਲ ਦੱਸਦਾ, ਜਿਹੜੀ ਕਿ ਕਦੀ ਅਪਲਾਈ ਨਹੀਂ ਹੋ ਸਕਦੀ, ਸਾਡੇ ਤੋਂ ਬਾਅਦ ਵੀ ਨਹੀਂ ਹੋ ਸਕਦੀ, ਲੇਕਿਨ ਉਹ ਇੱਕ ਹਕੀਕਤ ਆ, ਲੇਕਿਨ ਉਹ ਮੰਨੀ ਜਾਣੀ ਨਹੀਂ। ਅਸੀਂ ਆ ਇਸ ਦੁਨੀਆ ਦੇ ਮਹਿਮਾਨ, ਇਸ ਤਰ੍ਹਾਂ ਉਸਤਾਦ ਜੀ ਮਹਿਮਾਨ ਅਸੀਂ। ਤੁਸੀਂ ਕਿਤੇ ਜਾਂਦੇ ਹੋ 15 ਦਿਨ ਰਹਿ ਕੇ 16ਵੇਂ ਦਿਨ ਵਾਪਸ ਆਣ ਘਰ ਜਾਂਦੇ, ਕਿਤੇ ਜਾਂਦੇ ਹੋ ਮਹੀਨਾ ਰਹਿ ਕੇ ਵਾਪਸ ਆ ਜਾਂਦੇ ਹੋ, ਕਿਤੇ ਜਾਂਦੇ ਹੋ 2 ਸਾਲ ਰਹਿ ਕੇ ਵਾਪਸ ਆ ਜਾਂਦੇ ਹੋ, ਕਿਤੇ ਤੁਸੀਂ ਜਾਂਦੇ ਹੋ 5 ਸਾਲ ਤੁਹਾਡੀ ਜੌਬ ਲੱਗ ਗਈ, ਡਿਊਟੀ ਲੱਗ ਗਈ, 5 ਸਾਲ ਬਾਅਦ ਵਾਪਸ ਆਪਣੇ ਘਰ ਆਏ ਹੁੰਦੇ, ਤੁਸੀਂ ਮਹਿਮਾਨ ਹੀ ਹੋ। ਇਹ ਹੈ ਕਿ ਜੰਮਾ ਵਾ ਕਿ ਤੁਸੀਂ ਜੰਮੇ ਹੋ, 60 ਸਾਲ ਬਾਅਦ ਤੁਸੀਂ ਵਾਪਸ ਚਲੇ ਜਾਣਾ, ਲਾਈਕ ਉਹ ਹੀ ਹੈ। ਇਹਦਾ ਡਿਊਰੇਸ਼ਨ ਜ਼ਿਆਦਾ ਵਾ, ਠੀਕ ਹੈ। ਜਿੱਥੇ ਤੁਸੀਂ 3 ਸਾਲ ਵਾਸਤੇ ਜਾਂਦੇ ਹੋ ਐਜ਼ ਏ ਮਹਿਮਾਨ, 1 ਮਹੀਨਾ ਤੁਸੀਂ ਚਲੇ ਗਏ, ਕੁਝਰਾਂ ਵਾਲੇ ਮੇਰੇ ਅੱਬਾ ਸਾਨੂੰ, ਮੇਰੀ ਅੰਮੀ ਨੂੰ, ਸਾਨੂੰ ਕੁਝਰਾਂ ਵਾਲੇ ਸਾਡੀ ਖਾਲਾਂ ਦੇ ਘਰ ਛੱਡ ਆਉਂਦਾ ਹੁੰਦਾ ਸੀ ਛੁੱਟੀਆਂ 'ਚ 3 ਮਹੀਨੇ। ਉਹ 3 ਮਹੀਨੇ 'ਚ ਅਸੀਂ ਉੱਥੋਂ ਦੁਕਾਨਾਂ ਵੀ ਲੱਭ ਲੈਂਦੇ ਸਾਂ, ਉੱਥੋਂ ਦਰਜੀ ਵੀ ਲੱਭ ਲੈਂਦੇ ਸਾਂ, ਅਸੀਂ ਸਾਰਾ ਕੁਝ ਲੱਭ ਲੈਂਦੇ। ਇੰਝ ਹੀ ਤੁਸੀਂ ਦੁਨੀਆ 'ਚ ਆਏ ਹੋ, ਤੁਸੀਂ ਦੁਨੀਆ 'ਚ ਆਪਣੇ ਆਪਣੇ ਚੀਜ਼ਾਂ ਲੱਭ ਲਈਆਂ, ਸਮਝ ਆ ਰਹੀ, ਵਾਪਸ ਚਲੇ ਜਾਣਾ। ਲੇਕਿਨ ਇਹਦੀ ਇੰਨੀ ਕੁ ਹਕੀਕਤ ਇਹਨੂੰ ਅਸੀਂ ਸਮਝ ਲਿਆ, ਤੇਰੀ ਡਿਊਟੀ ਆ ਯਾਰ। ਹੁਣ ਮੈਂ ਤੁਹਾਨੂੰ ਸਮਝਾ ਸਕਾਂ ਸਹੀ ਗੱਲ, ਜਿਹੜੀ ਜਿੱਦਾਂ ਮੇਰੇ ਦਿਮਾਗ 'ਚ ਆ। ਅਸੀਂ ਕੀ, ਸਾਡੀ ਪ੍ਰੋਬਲਮ ਕੀ ਹੈ ਦਾਨੇ ਸਾਹਿਬ, ਕਿ ਮੇਰੀ ਡਿਊਟੀ ਆ ਮੈਂ ਆਪਣੇ ਬੱਚਿਆਂ ਦੀ ਤਾਂ ਪਰਵਰਿਸ਼ ਕਰਨੀ, ਬੱਚੇ ਦੀ ਡਿਊਟੀ ਆ ਬਾਪ ਦੀ ਤਾਂ ਖਿਦਮਤ ਕਰਨੀ। ਮੈਂ ਚਲੋ ਮੀਆਂ ਬੀਵੀ ਦੀ ਗੱਲ ਉਹ ਤੁਹਾਨੂੰ ਜਲਦੀ ਈਜ਼ੀਲੀ ਸਮਝ ਆ ਜਾਏਗੀ। ਮੀਆਂ ਬੀਵੀ ਹੈ, ਬੀਵੀ ਦੀ ਇੱਕ ਡਿਊਟੀ ਅੱਲਾ ਨੇ ਕਿਹਾ ਤੂੰ ਇੱਦਾਂ ਕਰਨਾ, ਇੱਦਾਂ ਕਰਨਾ, ਇੱਦਾਂ ਕਰਨਾ, ਤੇਰਾ ਖਾਵੰਦ ਆ ਇੱਦਾਂ ਕਰਨਾ। ਮੇਰੇ ਨਬੀ ਨੇ ਫਰਮਾਇਆ ਅਗਰ ਸਜਦਾ ਜਾਇਜ਼ ਹੁੰਦਾ ਰੱਬ ਤੋਂ ਬਾਅਦ, ਤਾਂ ਮੈਂ ਹੁਕਮ ਦਿੰਦਾ ਕਿ ਬੀਵੀਆਂ ਆਪਣੇ ਖਾਵੰਦ ਨੂੰ ਕਰਨ। ਕਿ ਅਗਰ ਇੱਕ ਬੀਵੀ ਆਪਣੇ ਖਾਵੰਦ ਦਾ ਉਹ ਪਤਾ ਨਹੀਂ ਕੀ ਉਹਨੂੰ ਅਗਰ ਕੋਈ ਬਿਮਾਰੀ ਲੱਗ ਗਈ ਨਾ, ਤੇ ਉਹ ਆਪਣੇ ਜ਼ੁਬਾਨ ਨਾਲ, ਹੱਥਾਂ ਨਾਲ, ਸਾਰਿਆਂ ਨਾਲ ਹਿਸਾਬ ਕਰੇ ਤਾਂ ਵੀ ਉਹਦਾ ਮੁੱਲ ਨਹੀਂ ਦੇ ਸਕਦੀ। ਖਾਵੰਦ ਦੀ ਇਹ ਰੁਤਬਾ ਵਾ। ਖਾਵੰਦ ਨੂੰ ਕਹਤਾ ਤੂੰ ਆਪਣੀ ਬੀਵੀ ਨੂੰ ਲਾਹਨ ਤਨ ਕਰੇ, ਗਾਲ ਕੱਢੇ, ਤੂੰ ਆਹ ਕਰੇ, ਤੂੰ ਆਹ ਕਰੇ, ਤੂੰ ਆਹ ਕਰੇ, ਇਹ ਤੇਰੇ ਤੇ ਮਨਾ ਵਾ, ਇਹ ਤੇਰੀ ਬੀਵੀ ਆ, ਤੂੰ ਇਹਨੂੰ ਇੱਦਾਂ ਰੱਖਣਾ, ਇੱਦਾਂ ਰੱਖਣਾ, ਇੱਦਾਂ ਰੱਖਣਾ, ਇੱਦਾਂ ਰੱਖਣਾ। ਬੰਦੇ ਨੂੰ ਕਹਤਾ ਤੂੰ ਆਪਣੀ ਬੁੱਢੀ ਨੂੰ ਇੱਦਾਂ ਰੱਖਣਾ, ਬੁੱਢੀ ਨੂੰ ਕਹਤਾ ਤੂੰ ਆਪਣੇ ਮੀਆਂ ਨੂੰ ਇੱਦਾਂ ਰੱਖਣਾ। ਚਲੋ ਜਾਓ ਸ਼ੁਰੂ, ਓਕੇ। ਹੁਣ ਹੱਕ ਕੀ ਬਣਦਾ ਵਾ ਜਿਹੜਾ ਸਾਡੇ ਟੋਟਲ ਨਹੀਂ ਹੈਗਾ, ਜਿਹੜਾ ਬੀਵੀ ਨੂੰ ਇਹ ਚਾਹੀਦਾ ਵਾ ਹੁਣ ਕਿ ਅੱਛਾ ਮੈਨੂੰ ਰੱਬ ਨੇ ਭੇਜਿਆ ਵਾ, ਮੇਰਾ ਖਾਵੰਦ ਉਹਨੇ ਹੋ ਗਿਆ, ਉਹਨੇ ਮੇਰੇ ਨਸੀਬਾਂ 'ਚ ਦੇ ਦਿੱਤਾ, ਮੇਰੀ ਇਹਦੇ ਨਾਲ ਸ਼ਾਦੀ ਹੋ ਗਈ। ਅੱਛਾ ਹੁਣ ਮੇਰਾ ਇਹ ਖਾਵੰਦ ਮੈਨੂੰ ਇੱਦਾਂ ਕਰ ਰਿਹਾ ਵਾ, ਉਹ ਠੀਕ ਆ, ਉਹ ਕਰੇ। ਮੈਂ ਇੱਦਾਂ ਕਰਨਾ, ਮੈਨੂੰ ਮੇਰੇ ਅੱਲਾ ਨੇ ਕਿਹਾ ਇੱਦਾਂ ਕਰਨਾ, ਮੈਂ ਨਹੀਂ ਇੱਦਾਂ ਕਰਨਾ, ਮੈਂ ਇਹਦੀ ਖਿਦਮਤ ਕਰਨੀ। ਇਹ ਕੰਮ ਨਹੀਂ ਕਰ ਰਿਹਾ, ਮੈਂ ਇਹਨੂੰ ਰਾਤ ਨੂੰ ਫਿਰ ਉਸੇ ਪਿਆਰ ਨਾਲ ਰੋਟੀ ਦੇਣੀ। ਇਹ ਕਿਦੋਂ ਹੋਣਾ ਵਾ? ਜਦੋਂ ਤੇਰੇ ਤੋਂ ਬਹੁਤਾ ਪਿਆਰ, ਤੇਰੇ ਤੋਂ ਬਹੁਤਾ ਡਰ ਬੀਵੀ ਨੂੰ ਰੱਬ ਦਾ ਹੋਊਗਾ। ਵਾਹ 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 ਵਾਹ, ਕਿਆ ਬਾਤ। ਜਦੋਂ ਉਹਨੇ ਰੱਬ ਦਾ ਉਸ ਐਗਰੀਮੈਂਟ ਨੂੰ ਭੁੱਲ ਜਾਣਾ ਨਾ, ਉਦੋਂ ਉਹਨੇ ਰਿਐਕਟ ਸ਼ੁਰੂ ਕਰ ਦੇਣਾ। ਤੂੰ ਇੱਦਾਂ ਕੀਤਾ ਮੈਂ ਵੀ ਇੱਦਾਂ ਕਰੂੰਗੀ, ਤੂੰ ਇੱਦਾਂ ਕੀਤਾ ਮੈਂ ਵੀ ਇੱਦਾਂ ਕਰੂੰਗੀ, ਤੂੰ ਇੱਦਾਂ ਕੀਤਾ ਮੈਂ ਵੀ ਇੱਦਾਂ ਕਰੂੰਗੀ। ਸਾਡੀਆਂ ਬੀਵੀ ਖਾਵੰਦ ਦੋਵਾਂ ਦੇ ਦਿਮਾਗਾਂ 'ਚ ਇਹ ਗੱਲ ਭੁੱਲ ਜਾਂਦੀ ਹੈ ਕਿ ਖਾਵੰਦ ਨੂੰ ਚਾਹੀਦਾ ਮੇਰਾ ਕੀ ਆ, ਮੈਨੂੰ ਕੀ ਹੁਕਮ ਮਿਲਿਆ। ਮੇਰੀ 20 ਸਾਲ 30 ਸਾਲ 40 ਸਾਲ 50 ਸਾਲ 60 ਸਾਲ ਜ਼ਿੰਦਗੀ ਹੈ, ਮੈਂ ਕਿ ਇਮਤਿਹਾਨ 'ਚ ਹੈ, ਮੇਰੀ ਬੀਵੀ ਹੈ, ਉਸ ਤੋਂ ਬਾਅਦ ਰਿਵਾਰਡ ਸਾਰਾ ਕੁਛ ਉਹ ਬਾਅਦ ਦੀ ਗੱਲ ਆ, ਠੀਕ ਆ। ਲੇਕਿਨ ਇਹ ਮੈਨੂੰ ਹੈ ਕਿ ਮੈਂ ਆਪਣੀ ਬੀਵੀ ਨੂੰ ਬੱਚਿਆਂ ਨੂੰ ਇੱਦਾਂ ਰੱਖਣਾ, ਹਰਾਮ ਨਹੀਂ ਖਵਾਉਣਾ, ਠੀਕ ਆ।
ਮੈਂ ਉਹ ਕੰਮ ਨਹੀਂ ਕਰਨੇ ਜਿਹੜਾ ਮੈਨੂੰ ਐਜ਼ ਏ ਖਾਮਦ ਰੱਬ ਨੇ ਮੇਰੇ ਤੇ ਲਾਇਆ ਕਿ ਤੂੰ ਐ ਨਹੀਂ ਕਰਨਾ, ਮੈਂ ਇਹ ਨਹੀਂ ਕਰਨਾ। ਲੇਕਿਨ ਮੈਂ ਕਦੋਂ ਕਰਨਾ? ਜਦੋਂ ਤੇਰੇ ਵੱਲੋਂ ਮੈਨੂੰ ਔਖਾ ਆਇਆ ਮੈਂ ਡਬਲ ਹੋ ਜਾਣਾ, ਮੈਂ ਰੱਬ ਦੀ ਉਹ ਸਾਰੀ ਗੱਲ ਸਾਈਡ ਤੇ ਕਰ ਦੇਣੀ, ਮੈਂ ਆਪ ਸਿੱਧਾ ਹੋ ਜਾਣਾ ਤੇਰੇ ਨਾਲ। ਅੱਛਾ ਹੁਣ ਇੱਕ ਮਿਸਾਲ ਆ, ਦੋਵੇਂ ਮੀਆਂ ਬੀਵੀ, ਉਹਨੇ ਕਿਹਾ ਜੀ ਹਾਂਜੀ ਇਹ ਕੱਲ ਨੂੰ ਰੱਬ ਦੇ ਸਾਹਮਣੇ ਆ ਗਏ। ਹਾਂ ਬਈ, ਉਹਨੇ ਕਿਹਾ ਯਾ ਅੱਲਾ ਤੂੰ ਜਿੱਦਾਂ ਕਿਹਾ ਸੀ ਮੈਂ ਉੱਦਾਂ ਕਰਕੇ ਆ ਗਈ। ਉਹਨੇ ਕਿਹਾ ਯਾ ਅੱਲਾ ਮੈਂ ਤੇ ਬਹੁਤ ਮਾੜਾ ਕੰਮ ਕਰ ਬੈਠਾ, ਮੈਂ ਤੇ ਠੀਕ ਆ, ਮੈਂ ਉੱਦਾਂ ਕਰ ਹੀ ਨਹੀਂ ਸਕਿਆ। ਉਹਨੇ ਕਹਿਣਾ ਚੱਲ ਕਿਉਂ? ਅੱਛਾ ਤੂੰ ਦੇਖ ਹਿਕਮਤ। ਉਹਨੇ ਕਿਹਾ ਮਾਂ ਬੱਚੇ ਨੂੰ ਵੀ ਕਹੇਗੀ ਕਿ ਮੈਂ ਨਹੀਂ ਉਹਨੂੰ ਜਾਣਦੀ, ਆਪੋ ਆਪਣੀ ਮੈਨੂੰ ਇੰਨੀ ਆਪੋ ਆਪਣੀ ਪਈ ਹੋਣੀ ਹੈ। ਤੂੰ ਸੋਚ ਸਕਦਾ ਵਾ ਕਿ ਮਾਂ ਬੱਚੇ ਨੂੰ ਹੀ ਨਹੀਂ ਪਛਾਣ ਰਹੀ, ਯਾਨੀ ਉੱਥੇ ਕਿੰਨੀ ਕੁ ਵੱਡੀ ਹਕੀਕਤ ਖੁੱਲੇਗੀ ਤੁਹਾਡੇ ਤੇ। ਉੱਥੇ ਤੁਹਾਡੀ ਫੂਲਿੰਗ ਮਾਂ ਪੁੱਤਰ ਯਾਰੀ ਦੋਸਤੀ, ਮੈਨੂੰ ਆਹ ਕੀਤਾ, ਮੈਨੂੰ ਆਹ ਗੱਲ ਬੁਰੀ ਲੱਗ ਗਈ, ਮੇਰੇ ਨਾਲ ਇੱਦਾਂ ਹੋ ਗਿਆ, ਮੇਰਾ ਇੱਥੇ ਦਿਲ ਦੁਖਿਆ, ਉਹਨੇ ਜ਼ਿਆਦਤੀ ਕੀਤੀ, ਮੈਂ ਉਹਦੇ ਨਾਲ ਇੱਦਾਂ, ਸਾਰੀਆਂ ਤੋਂ ਪਾਕ ਹੋ ਜਾਣਾ ਤੁਸੀਂ। ਤੁਸੀਂ ਇੰਝ ਇੱਕ ਨਾ ਖਲੋਤੇ ਹੋਣਾ ਕਿ ਵੀ ਕੋਈ ਮਾਂ ਪਿਓ ਕੋਈ ਭੈਣ ਭਰਾ ਨਹੀਂ, ਅਸਲ ਮਾਲਕ ਹੋ ਤੇ ਤੁਸੀਂ ਉਹਦੇ ਬੰਦੇ, ਬਸ ਤੁਸੀਂ ਦੋਣਾ ਉੱਥੇ। ਤੀਜਾ ਉਹਨੇ ਸਾਈਡ ਤੇ ਕਰਤਾ, ਉਹਨੇ ਸਾਰਾ ਕੁਛ। ਤੇਰੀ ਡਿਊਟੀ ਲਾਈ ਸੀ, ਤੈਨੂੰ ਕਿਹਾ ਸੀ ਆ ਨਹੀਂ ਕਰਨਾ, ਇੱਥੇ ਦੱਸ। ਅਸੀਂ ਖਾਮਦ ਨਹੀਂ ਨਾ ਸਹੀ ਤੇ ਬੁੱਢੀ ਆਪਣੀ ਵੀ ਆਖਰਤ ਕਿੱਦਾਂ ਬਰਬਾਦ ਕਰਦੀ ਭਲਾ। ਇਹਨੇ ਇਦਾਂ ਕੀਤਾ ਮੈਂ ਵੀ ਇਦਾਂ ਕਰਨਾ। ਉੱਥੇ ਪਤਾ ਕੀ ਹੋਣਾ, ਕਿਸੇ ਵੀ ਤਲਕ 'ਚ ਇਹ ਨਹੀਂ ਸੁਣਿਆ ਜਾਣਾ ਇਹਨੇ ਕੀ ਕੀਤਾ, ਤੇਰੀ ਡਿਊਟੀ ਤੂੰ ਕਿੱਦਾਂ ਕੀਤੀ, ਇਸ ਤੋਂ ਅੱਗੇ ਮੈਂ ਨਹੀਂ ਸੁਣਨਾ ਉਹਨੇ ਕੀ ਕੀਤਾ। ਤੇਰੀ ਇੱਕ ਡਿਊਟੀ ਸੀ, ਤੂੰ ਉਹ ਕਿੰਨੇ ਫੀਸਦ ਨਿਭਾ ਕੇ ਆਈ ਆ। ਤੁਹਾਡੀ ਭਾਜੀ ਇੱਕ ਡਿਊਟੀ ਸੀ, ਤੁਸੀਂ ਕਿੰਨੇ ਫੀਸਦ ਨਿਭਾ ਕੇ ਆਏ ਹੋ। ਐ ਜੀ ਯਾ ਅੱਲਾ ਇਹ ਮੈਨੂੰ ਬਦਤਮੀਜ਼ੀ ਕਰਦੀ ਸੀ, ਛੱਡ ਦੇ। ਤੇਰੀ ਡਿਊਟੀ ਜਿਹੜੀ ਸੀ, ਅੱਛਾ ਉਹ ਬਦਤਮੀਜ਼ੀ ਕਰਦੀ ਸੀ, ਫਿਰ ਅੱਗੋਂ ਮੈਂ ਇਹਨੂੰ ਚਪੇੜਾ ਮਾਰ ਦੇਣਾ ਸੀ। ਯਾ ਅੱਲਾ ਇਹ ਖਾਣ ਨੂੰ ਨਹੀਂ ਸੀ ਲਿਆਉਂਦਾ, ਮੈਂ ਫਿਰ ਇਹਨੂੰ ਬਦਤਮੀਜ਼ੀ ਕਰਕੇ, ਜ਼ਾਹਰੀ ਗੱਲ ਆ ਜਦੋਂ ਖਾਣ ਨੂੰ ਨਹੀਂ ਲਿਆਉਣਾ ਤੇ ਫਿਰ ਇੱਜ਼ਤ ਤੇ ਮਰਦ ਦੀ ਇੱਜ਼ਤ ਉਹਦੀ ਹੁੰਦੀ, ਉਸੇ ਮਰਦ ਦੀ ਜਿਹੜਾ ਘਰ ਕਮਾਉਂਦਾ। ਨਹੀਂ ਤੇਰੀ ਇਹ ਹੈ ਹੀ ਨਹੀਂ ਸੀ ਤੇਰੀ ਗੱਲ ਕਿ ਉਹ ਕੀ ਕਰਦਾ। ਤੇਰੀ ਇਹ ਸੀ ਤੂੰ ਆਪਣਾ ਹੱਕ ਅਦਾ ਕਿੰਨਾ ਕਰਕੇ ਆਈ। ਤੂੰ ਅਗਰ ਉਹ ਤਕਲੀਫ ਕੱਟ ਕੇ ਆਈ ਆ, ਮੈਨੂੰ ਪਤਾ ਵਾ ਕਿ ਤੈਨੂੰ ਬੰਦਾ ਇੱਦਾਂ ਦਾ ਤੇਰੇ ਨੇ ਕੀਤਾ, ਉਹ ਭੁਗਤ ਲੇਗਾ ਆਪਣਾ। ਤੂੰ ਇੰਨੀ ਤਕਲੀਫ ਕੱਟ ਕੇ ਆਈ, ਤੈਨੂੰ ਅੱਜ ਉਹਦਾ ਅਜਰ ਮਿਲੇਗਾ। ਤੂੰ ਸਬਰ ਨਾ ਕੱਟ ਕੇ ਆਈ, ਤੈਨੂੰ ਉਹਦਾ ਅਜਰ ਮਿਲੇਗਾ। ਲੇਕਿਨ ਤੂੰ ਤੇ ਸਬਰ ਕੀਤਾ ਹੀ ਨਹੀਂ, ਤੂੰ ਤੇ ਉਹਨੇ 4 ਸੁਣਾਈਆਂ, ਤੂੰ 8 ਸੁਣਾਈਆਂ। ਉਹ ਜੇ ਕਮਾ ਕੇ ਲਿਆਉਂਦਾ ਸੀ ਤੇ ਤੇਰੇ ਲਈ ਚੰਗਾ ਸੀ, ਉਹ ਜੇ ਜੁਆਰੀਆ ਸ਼ਰਾਬੀ ਫਲਾਣਾ ਢੀਂਗਰਾ ਨਿਕਲ ਆਇਆ, ਤੂੰ ਆਪਣਾ ਜਿਹੜਾ ਤੇਰਾ ਹੈ ਸੀ ਡਿਊਟੀ, ਤੂੰ ਉਹ ਤੋਂ ਹੀ ਹਟ ਗਈ, ਤੂੰ ਆਪਣੀ ਡਿਊਟੀ ਤੋਂ ਹੀ ਹਟ ਗਈ। ਜੇ ਹੁਕਮ ਸੀ ਉਹ ਤੋਂ ਹੀ ਹਾਂ, ਸਾਡਾ ਰੌਲਾ ਹੈ ਕਿਸੇ ਵੀ ਕੋਈ ਵੀ ਮੀਆਂ ਬੀਵੀ ਇਹ ਗੱਲ ਸੋਚਦਾ ਹੀ ਨਹੀਂ ਸੋਚਦਾ। ਸਹੀ ਗੱਲ, ਮੈਂ ਦੁਨੀਆ ਜਾਣਦਾ ਫਲਾਣਾ ਜੀ, ਮੈਂ ਇਦਾਂ ਜੀ, ਬੁੱਢੀ ਕਹਿੰਦੀ ਜੀ ਇਦਾਂ ਨੇ ਆਹ ਕੀਤਾ। ਸਭ ਤੋਂ ਜ਼ਿਆਦਾ ਪ੍ਰੋਬਲਮ ਸਾਡੇ ਦੂਜੇ ਵਿਆਹ ਵਾਲੀ ਬੁੱਢੀਆਂ ਨੂੰ ਹੁੰਦੀ ਹੈ। ਬੰਦਿਆਂ ਨੂੰ ਹੁੰਦੀ ਹੈ ਕਿ ਮੇਰੀ ਬੁੱਢੀ ਜ਼ੁਬਾਨ ਦਰਾਜ਼ੀ ਕਰਦੀ ਹੈ, ਮੇਰੀ ਬੁੱਢੀ ਕੰਮ ਨਹੀਂ ਕਰਦੀ, ਮਾਂ ਨਾਲ ਤਾਂ ਕਰਦੀ, ਮੇਰਾ ਘਰ ਤਬਾਹ ਕਰਤਾ ਮੇਰਾ। ਬੰਦੇ ਨੂੰ ਇਹ ਅਸੀਂ ਇਹਦੇ 'ਚ ਪੈ ਕੇ ਇੱਕ ਅਗਰ ਖ਼ਰਾਬ ਹੋਣਾ ਤੇ ਮੈਂ ਜ਼ਿੱਦ ਦੇ ਨਾਲ ਉਹਦੇ ਨੂੰ ਬਹੁਤਾ ਖ਼ਰਾਬ ਹੋ ਜਾਣਾ ਤੇ ਦੋਵੇਂ ਠੋਕ ਗਏ, ਦੋਵੇਂ ਖਤਮ। ਠੀਕ ਹੈ ਜੀ, ਦੋਵਾਂ 'ਚੋਂ ਇੱਕ ਵੀ ਇਹ ਸੋਚ ਲਵੇ ਨਾ ਤਾਂ ਵੀ ਕਿਤੇ ਬੱਚਤ ਹੋ ਸਕਦੀ। ਅੱਛਾ ਉਹਨੇ ਕੀਤਾ, ਇਹਦੀ ਸਭ ਤੋਂ ਵੱਡੀ ਪਤਾ ਕੀ ਗੱਲ ਆ, ਅਸੀਂ ਆਪਣੀ ਅਸਲ ਹਕੀਕਤ ਲਾਈਫ ਸਾਰਾ ਕੁਛ ਅਸਲ ਜਿਹੜਾ ਹਮੇਸ਼ਾ ਇੱਥੇ ਜਿਵੇਂ ਇੱਥੇ ਰਹਿਣਾ, ਉਹ ਸੋਚ ਕੇ ਅਸੀਂ ਰਿਐਕਟ ਕਰ ਰਹੇ ਨੇ। ਉਹ ਨਹੀਂ ਯਾਦ ਆ ਮੇਰਾ ਬੰਦਾ ਇਹਨੇ ਵਿਆਹ ਕਰ ਲਿਆ, ਦੂਜਾ ਤੀਜਾ ਚੌਥਾ ਪੰਜਵਾਂ, ਯਾਨੀ ਇਹ ਇਦਾਂ ਦਾ ਹੀ ਆ, ਇਹ ਸਾਰਾ ਕੁਛ ਇਦਾਂ ਦਾ ਹੀ। ਮੈਂ ਭਾਈ ਆਪਣਾ ਜਵਾਬ ਦੇਣਾ ਜਾ ਕੇ, ਮੇਰੀ ਆਰਜ਼ੀ ਜ਼ਿੰਦਗੀ, ਇਹ ਮੇਰਾ ਖਾਮਦ 20 25 30 40 50 ਸਾਲ ਲਈ ਆ। ਇਹਨੇ ਵੀ ਮਰ ਜਾਣਾ, ਮੈਂ ਵੀ ਮਰ ਜਾਣਾ, ਅੱਗੇ ਗੇਮ ਹੋਰ ਆ। ਲੇਕਿਨ ਇਹਨੇ ਵਿਆਹ ਕੀਤਾ, ਮੈਂ ਇਹਦੀ ਕੁੱਤਿਆਂ ਵਾਲੀ ਕਰ ਦਿੱਤੀ, ਮੈਂ ਉਹਨੂੰ ਭੰਡ ਦਿੱਤਾ, ਮੈਂ ਉਹਨੂੰ ਜ਼ਲੀਲ ਕਰ ਦਿੱਤਾ। ਠੀਕ ਆ ਜੀ, ਤੇ ਮੈਂ ਆਪਣਾ ਜਿਹੜਾ ਮੈਂ ਬਚੀ ਸਾਂ, ਮੈਂ ਆਪਣੀ ਵੀ ਮੰਜੀ ਠਕਵਾ ਲਈ। ਵਾਹ ਸਾਰਾ ਕੁਝ ਲਿਆ ਦੇ ਗਏ ਹਨਾ, ਮੈਂ ਆਪਣੀ ਮੰਜੀ ਵੀ ਟਕਵਾ ਲਈ। ਹੱਕ ਕੀ ਬੰਦਾ। ਅੱਛਾ ਹੁਣ ਬੰਦੇ ਨੇ ਆ ਕੀਤਾ, ਅੱਛਾ ਜੀ ਯਾ ਅੱਲਾ, ਉਹ ਤੂੰ ਉਹਨੂੰ ਜਾਣਨਾ, ਉਹਦਾ ਦੇਖਣਾ ਕੀ ਹਿਸਾਬ ਕਿਤਾਬ। ਮੇਰੇ ਨਾਲ ਉਹਦਾ ਪਿਆਰ ਆ, ਮੇਰੇ ਬੱਚਿਆਂ ਦਾ ਬਾਪ ਆ, ਤੂੰ ਮੈਨੂੰ ਕਿਹਾ ਇੱਦਾਂ ਕਰਨਾ, ਉਹ ਕਰਦਾ, ਮੈਨੂੰ ਦੁੱਖ ਵੀ ਹੋ ਰਿਹਾ, ਸਾਰਾ ਕੁਝ ਹੋ ਰਿਹਾ। ਲੇਕਿਨ ਤੈਨੂੰ ਭਲਾ ਕਿਦੋਂ ਹੋਣਾ, ਮੈਂ ਤੇਰੇ ਸਭ ਤੋਂ ਪਹਿਲੇ ਗੱਲ ਕਹੀ, ਤੈਨੂੰ ਹਮੇਸ਼ਾ ਉਦੋਂ ਦੁੱਖ ਹੋਣਾ ਜਦੋਂ ਰੱਬ ਤੋਂ ਵੀ ਜ਼ਿਆਦਾ ਮੁਹੱਬਤ ਜਾਂ ਮਾਨ ਤੂੰ ਉਹਦੇ ਤੇ ਕਰਦੀ ਪਈ।
ਜਦੋਂ ਰੱਬ ਨੂੰ ਉੱਤੇ ਰੱਖਣਾ ਨਾ, ਸਾਡਾ ਰੌਲਾ ਹੀ ਇਹ ਆ, ਰੱਬ, ਮੈਂ ਅੱਗੇ ਕਿੰਨੀ ਵਾਰੀ ਕਿਹਾ ਭਾਜੀ, ਰੱਬ ਸਿਰਫ ਸਕ੍ਰਿਪਟ 'ਚ ਆ ਬਸ। ਜਦੋਂ ਤੇਰੀ ਮੁਹੱਬਤ ਖਾਮਦ ਨਾਲੋਂ, ਮਾਂ ਨਾਲੋਂ, ਪਿਓ ਨਾਲੋਂ, ਭਰਾਵਾਂ ਨਾਲੋਂ, ਯਾਰ ਦੋਸਤ ਨਾਲੋਂ, ਪੈਸੇ ਨਾਲੋਂ ਜ਼ਿਆਦਾ ਰੱਬ ਦੇ ਨਾਲ ਆ, ਤੈਨੂੰ ਖੁਦਾ ਦੀ ਕਸਮ ਹੈ ਕਿਸੇ ਚੀਜ਼ ਦਾ, ਅਗਰ ਨਾਰਮਲ ਬੰਦੇ ਨੂੰ 100% ਦੁੱਖ ਹੋ ਰਿਹਾ, ਤੈਨੂੰ 20% ਹੋਊਗਾ। ਕਹਦੇ ਜਦੋਂ ਤੇਰੀ ਉਹਦੇ ਤੇ, ਜਦੋਂ ਜਿਸ ਬੀਵੀ, ਜਿਹੜੀ ਬੀਵੀ ਰੱਬ ਦੇ ਨਾਲ ਕਨੈਕਟਡ ਆ, ਉਹਦੀ ਬੰਦੀ ਜੁੜੀ ਆ, ਉਹਦੇ ਨਾਲ ਗੱਲਾਂ ਬਾਤਾਂ ਕਰਦੀ, ਉਹ ਇਹ ਕਹੀ ਜਾਵੇਗਾ ਜੋ ਮਰਜ਼ੀ ਕਰ ਰਿਹਾ, ਤੂੰ ਮੇਰੀ ਇੱਕ ਡਿਊਟੀ ਲਾਈ ਆ, ਮੈਂ ਉੱਤੇ ਕਾਇਮ ਆ। ਵਾਹ 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 ਵਾਹ। ਤੂੰ ਇੱਕ ਜਿਹੜੀ ਮੇਰੀ ਡਿਊਟੀ ਲਾਈ ਆ, ਮੈਂ ਉੱਤੇ ਕਾਇਮ ਆ। ਇਹ 4 ਵਿਆਹ ਕਰ ਰਿਹਾ, ਇੱਕੋ ਵਿਆਹ ਦੇ ਨਾਲ ਨਸ਼ਾ ਇਹਨੇ ਸ਼ੁਰੂ ਕਰਤਾ, ਮੈਨੂੰ ਰੋਕ ਰਹੀ ਆ, ਮੇਰੇ ਨਾਲ ਇਹਦਾ ਪਿਆਰ ਵੀ ਆ, ਮੇਰੇ ਨਾਲ ਦਾ ਸਾਰਾ ਕੁਝ ਆ, ਲੇਕਿਨ ਇਹਦੇ ਨਾਲੋਂ ਜ਼ਿਆਦਾ ਤੂੰ ਆ, ਤੇ ਤੂੰ ਮੈਨੂੰ ਇਹ ਕਿਹਾ ਕਿ ਇਦਾਂ ਕਰਨਾ, ਤੇ ਮੈਂ ਆਪਣੀ ਜਗ੍ਹਾ ਤੇ ਕਾਇਮ ਆ। ਉਹ ਤੁਸੀਂ ਆਪਣੀਆਂ ਤੇ ਆਖਰਤ ਬਚਾ ਲਓ। ਤੁਸੀਂ ਬੰਦਾ ਖਰਾਬ ਨਿਕਲ ਆਉਂਦਾ ਤੇ ਉਹਦੇ ਗੁੱਸੇ 'ਚ ਬੁੱਢੀ ਆਪਣੀ ਜ਼ਿੰਦਗੀ ਔਰ ਆਖਰਤ ਵੀ ਤਬਾਹ ਕਰ ਲੈਂਦੀ ਹੈ। ਬੁੱਢੀ 19 ਕੀ ਨਿਕਲ ਆਉਂਦੀ ਆ ਤੇ ਬੰਦਾ ਉਹਨੂੰ ਕੁੱਟ ਕੇ, ਮਾਰ ਕੇ, ਉਹਨੂੰ ਕਰਕੇ ਆਪਣੀ ਜ਼ਿੰਦਗੀ ਵੀ ਤਬਾਹ ਕਰ ਲੈਂਦਾ। ਯਾਨੀ ਇੱਥੇ ਦੁਨੀਆ 'ਚ ਇਹ ਗੇਮ ਹੋ ਰਹੀ ਆ। ਕੋਈ ਵੀ ਨਹੀਂ ਸੋਚਦਾ ਯਾਰ ਮੇਰਾ ਫਰਜ਼, ਮੇਰਾ ਹੱਕ ਆ, ਮੇਰਾ ਬੱਚੇ ਆ ਨਾ, ਮੈਂ ਉਹਨਾਂ ਨੂੰ ਪਾਲਣਾ, ਠੀਕ ਹੈ ਜੀ, ਮੇਰਾ ਡਿਊਟੀ ਹੈ, ਮੇਰੇ ਪੁੱਤਰ ਆ, ਮੈਨੂੰ ਉਹਨਾਂ ਨਾਲ ਪਿਆਰ ਆ, ਮੈਂ ਇਹਨਾਂ ਦੀ ਪੂਰਾ ਕਰਨਾ, ਹੱਕ ਹਲਾਲ ਰਿਜ਼ਕ ਦੇਣਾ। ਓਕੇ, ਅਸਲਾਮ, ਮੈਂ ਜੀ ਆ ਗਿਆ ਜੀ, ਅੱਲਾ ਮੀਆਂ ਦੇ ਕੋਲ ਆ ਗਏ, ਹਾਂ ਬਈ ਮੈਂ ਅੱਲਾ ਮੀਆਂ ਦੇਖ ਲਾ ਇੱਦਾਂ ਕਰਕੇ ਆ। ਉਹ ਪੁੱਤਰ ਨੇ ਮਰਨਾ, ਹਾਂ ਬਈ ਹਾਂਜੀ ਮੈਂ ਆਪਣੇ ਬਾਪ ਨਾਲ ਇੱਦਾਂ ਕਰਕੇ ਆ। ਉੱਥੇ ਆ ਰਿਸ਼ਤੇਦਾਰੀ, ਗੱਲਬਾਤ, ਇਹ ਉਹ ਸਾਰਾ ਕੁਝ ਇਹ ਤੋਂ ਤਿਆਰ ਹੀ ਹੋ ਜਾਣਾ, ਨਹੀਂ ਤੇ ਉੱਥੇ ਤੇ ਤਾਨੇ ਮੈਨੇ ਸ਼ੁਰੂ ਹੋ ਜਾਣਗੇ। ਉਹਨੇ ਤੁਹਾਡੇ ਦਿਮਾਗ 'ਚੋਂ ਕੱਢ ਦੇਣਾ, ਉਹਨੇ ਫੀਲ ਹੀ ਖਤਮ ਕਰ ਦੇਣੀ ਕਿ ਮਾਂ, ਜਿਹੜੀ ਅੱਜ ਮਾਂ ਦੀ ਫੀਲ ਪੁੱਤਰ ਵਾਸਤੇ ਆ, ਉੱਥੇ ਨਹੀਂ ਹੋਣੀ। ਉੱਥੇ ਸਿਰਫ ਫੀਲ ਡਾਇਰੈਕਟ ਐ ਕਨੈਕਟ ਹੋ ਜਾਣੀ। ਇਹ ਝੂਠੀਆਂ ਫੂਲਿੰਗਾਂ ਸਾਰੀਆਂ ਖਤਮ ਹੋ ਜਾਣੀਆਂ। ਆਰਜੀ ਜਿਹੜੀਆਂ ਵਕਤੀ ਤੌਰ ਤੇ ਆ, ਵਕਤੀ ਹੈ ਨਾ, ਮਾਂ ਪੁੱਤ ਦੀ ਫੀਲਿੰਗ ਆ, ਮਾਂ ਵੀ ਮਰ ਗਈ, ਪੁੱਤ ਵੀ ਮਰ ਗਿਆ, ਦੁਨੀਆ 'ਚੋਂ ਫੀਲਿੰਗ ਖਤਮ। ਆਰਜੀ ਫੀਲਿੰਗ ਹੈ ਨਾ, ਜਿਹਨੂੰ ਤੁਸੀਂ ਆਪਣੀ ਲਾਈਫ ਨੂੰ ਬਰਬਾਦ ਕਰ ਲੈਂਦੇ ਉਸ ਫੀਲ ਦੇ ਵਿੱਚ, ਉਹਨੂੰ ਪੱਕਾ ਸਮਝ ਇੰਨਾ ਪੱਕਾ ਸਮਝਣਾ, ਆਪਣੀ ਸਿਹਤ ਵੀ ਬਰਬਾਦ ਕਰ ਲੈਣੀ, ਦਿਮਾਗ ਵੀ ਬਰਬਾਦ ਕਰਨਾ, ਸਾਰਾ ਕੁਝ, ਤੇ ਉਹ ਆਰਜੀ ਆ। ਖਤਮ ਹੋਣ ਵਾਲੀ। ਤੂੰ ਦੂਜਾ ਵਿਆਹ ਕਰ ਲਿਆ, ਤੇਰੀ ਬੁੱਢੀ ਨੇ ਜ਼ਾਪ ਪਾਤਾ, ਫਲਾਂ ਕਰਤਾ, ਆਰਜੀ ਆ। ਸਭ ਕੁਝ ਆਉਂਦਾ, ਸਹੀ ਗੱਲ। ਤੂੰ ਵੀ ਮਰ ਜਾਣਾ, ਉਹਨੇ ਵੀ ਮਰ ਜਾਣਾ। ਅੱਜ ਤੋਂ 200 ਸਾਲ ਪਹਿਲੇ ਤੂੰ ਸੋਚ ਨਹੀਂ ਸਕਦਾ ਕੀ ਕੁਝ ਹੋਇਆ ਹੋਊ। ਕਿੱਥੇ ਆ ਉਹ? ਖਤਮ। ਕੀ ਲੜਾਈਆਂ ਨਹੀਂ ਹੋਈਆਂ ਹੋਣੀਆਂ, ਕਤਲ ਨਹੀਂ ਹੋਏ ਹੋਣੇ। ਅੱਜ ਤੋਂ 200-300 ਸਾਲ ਪਹਿਲੇ, 100 ਸਾਲ ਪਹਿਲੇ ਲਾ ਲਓ, 150 ਸਾਲ ਪਹਿਲੇ ਲਾ ਲਓ, ਅੱਜ ਦੁਨੀਆ 'ਚ ਮੇਰੇ ਹਾਲ ਕੋਈ ਬੰਦਾ ਨਹੀਂ ਹੋਣਾ ਜਿਹੜਾ ਕੋਈ 150 ਸਾਲ ਦਾ ਹੋਵੇ। ਹਾਂਜੀ, ਕੋਈ ਵੀ ਨਹੀਂ ਹੋਣਾ ਐਸਾ, ਵਰਨਾ ਉਹ ਸੋਸ਼ਲ ਮੀਡੀਆ ਤੇ ਹੁੰਦਾ। ਚਲੋ 200 ਲਾ ਲਓ, 200 ਸਾਲ ਦਾ ਤਾਂ ਕੋਈ ਵੀ ਨਹੀਂ ਹੋਊਗਾ ਇਸ ਟਾਈਮ। ਬਿਲਕੁਲ 200 ਸਾਲ ਪਿੱਛੇ ਚਲੇ ਜਾਓ। 200 ਸਾਲ ਪਿੱਛੇ ਇਨਸਾਨ ਹੈ ਸੀ, ਬੇਤਨਾਨ ਮੀਆਂ ਬੀਵੀ ਹੁੰਦੇ ਸੀ, ਸਾਰੇ ਲੜਾਈਆਂ ਹੁੰਦੀਆਂ ਸੀ, ਸੱਸ ਸਹੁਰੇ ਹੁੰਦੇ ਸੀ, ਦੁਕਾਨਦਾਰ ਗਾਹਕ ਹੁੰਦੇ ਸੀ, 2 ਭਰਾ ਹੁੰਦੇ ਸੀ, ਭੈਣਾਂ ਭਰਾ, ਸਾਲਾ ਭਣਵਈਆ ਹੁੰਦੇ ਸੀ। ਉਹਨਾਂ 'ਚ ਲੜਾਈਆਂ ਨਹੀਂ ਹੋਣੀਆਂ, ਸਭ ਕੁਝ ਜੀਣ ਮਰਨ ਬੰਦ ਨਹੀਂ ਹੋਣਾ। ਉਹ ਅੱਜ ਮੇਰੇ ਸਾਹਮਣੇ ਬੈਠੇ, ਉਹਨਾਂ ਨੂੰ ਮੈਂ ਪੁੱਛਾਂ ਭਾਈ ਉਦੋਂ ਤੂੰ 20 ਸਾਲ ਸਕੀ ਭੈਣ ਨਾਲ ਲੜਿਆ ਰਿਹਾ, ਹੁਣ? ਉਹਨੇ ਕਹਿਣਾ ਯਾਰ ਹੁਣ ਆਵੇ ਤੇ ਮੈਂ ਨਹੀਂ ਲੜੂੰਗਾ, ਕਿਉਂਕਿ ਮੈਨੂੰ ਪਤਾ ਲੱਗ ਗਿਆ ਯਾਰ ਇਹ ਆਰਜੀ ਜਿਹਾ ਸੀ ਕੰਮ। ਸਮਝ ਆ ਰਹੀ ਗੱਲ ਦੀ? ਹੁਣ 200 ਸਾਲ ਪਹਿਲੇ ਐਸੀਆਂ ਬੁੱਢੀਆਂ ਹੋਣੀਆਂ ਜਿਨ੍ਹਾਂ ਦੇ ਬੰਦਿਆਂ ਨੇ ਵਿਆਹ ਕੀਤਾ ਹੋਣਾ ਤੇ ਉਹਨਾਂ ਨੇ ਜ਼ਾਪ ਪਾਇਆ ਹੋਣਾ, ਉਹ ਵੀ ਮਰ ਗਿਆ, ਬੁੱਢੀ ਵੀ ਮਰ ਗਈ, ਦੂਜੀ ਬੁੱਢੀ ਵੀ ਮਰ ਗਈ, ਉਹਦੇ ਮਾਪੇ ਵੀ ਮਰ ਗਏ, ਬੱਚੇ ਵੀ ਮਰ ਗਏ, ਰਿਸ਼ਤੇਦਾਰ ਜਿਹੜੇ ਕੁੱਤਿਆਂ ਕਰਨ ਵਾਲੇ ਉਹ ਵੀ ਮਰ ਗਏ, ਸਾਰੇ ਮਰ ਮੁਰ ਗਏ। ਫਨਾਹ ਹੋ ਗਈ ਹਰ ਗਿਆ। ਸਾਰੀ ਖਤਮ। ਠੀਕ ਹੈ ਜੀ। ਇੱਕ ਬੰਦੇ ਨੇ ਕਿਸੇ ਦਾ ਹੱਕ ਮਾਰਿਆ, ਉਹ ਵੀ ਮਰ ਗਿਆ, ਜਿਹਦਾ ਮਾਰਿਆ ਉਹ ਵੀ ਮਰ ਗਿਆ, ਜਿਹੜੇ ਵਿੱਚ ਵਿਚੋਲੇ ਪਏ ਉਹ ਵੀ ਮਰ ਗਏ, ਜਿਹਨੇ ਮੁਨਾਫਕਤ ਕੀਤੀ ਉਹ ਵੀ ਮਰ ਗਿਆ, ਜਿਹਨੇ ਸਾਥ ਕੀਤਾ ਉਹ ਵੀ ਮਰ ਗਿਆ, ਸਾਰੇ ਮਰ ਮੁਰ ਗਏ। ਠੀਕ ਹੈ ਜੀ। ਇੱਕ ਨੇ ਕਿਸੇ ਨੂੰ ਕਤਲ ਕੀਤਾ ਉਹ ਵੀ ਮਰ ਗਿਆ, ਜਿਹਨੇ ਕੀਤਾ ਉਹ ਵੀ ਮਰ ਗਿਆ, ਜਿਹੜਾ ਹੋਇਆ ਜਿਹਨੇ ਕੇਸ ਕੀਤਾ ਉਹ ਵੀ ਮਰ ਗਿਆ, ਜਿਹੜਾ ਜੱਜ ਫੈਸਲਾ ਦੇਣ ਵਾਲਾ ਸੀ ਉਹ ਵੀ ਮਰ ਗਿਆ, ਜਿਹੜੇ ਵਕੀਲਾਂ ਨੇ ਕੇਸ ਲਾਇਆ ਉਹ ਵੀ ਮਰ ਗਿਆ, ਜਿਹਨੇ ਪੈਸੇ ਲੈ ਕੇ ਕੇਸ ਇੱਧਰ ਕੀਤਾ, ਸਾਰੇ ਉਹ ਮਰ ਗਏ ਨੇ, ਟੋਟਲ ਮਿੱਟੀ ਹੋ ਗਈ। ਮਿੱਟੀ ਹੋ ਗਏ। ਤੇ ਮੈਂ ਅੱਛਾ ਕੀ ਹੈ ਯਾਰ, ਤੂੰ ਅੱਛਾ ਇਹਨੇ ਇੱਦਾਂ ਕਰ ਲਿਆ, ਚੱਲ ਆਰਜੀ ਸਮਝਦੇ ਨਹੀਂ ਅਸੀਂ। ਨਹੀਂ ਸਮਝ, ਰੌਲਾ ਇਹ ਆ ਅਸੀਂ ਆਰਜੀ ਸਮਝਦੇ ਨਹੀਂ। ਮੁਸ਼ਕਿਲ ਹੋਏ ਇੱਥੇ ਹੀ। ਉਹ ਕਿਸੇ ਨੇ ਕਿਹਾ ਨਾ ਆਪ ਸਰਕਾਰ ਨੂੰ ਕਿ ਆਪਨੇ ਫਰਮਾਇਆ ਕਿ ਕਿਆਮਤ ਦੇ ਕਰੀਬ ਪੱਕੇ ਘਰ ਹੋਣਗੇ, ਉਹ ਮਤਲਬ ਪੱਥਰਾਂ ਦੇ, ਇੱਟਾਂ ਦੇ, ਤੇ ਕਿਸੇ ਇਦਾਂ ਦੀ ਕੋਈ ਗੱਲ ਆ। ਮੈਂ ਇਦਾਂ ਦੀ ਕੋਈ ਗੱਲ ਕਰਾਂ ਨਾ, ਤੁਹਾਡੀ ਮਿਹਰਬਾਨੀ, ਇਹਨੂੰ ਬਹੁਤ ਜ਼ਿਆਦਾ ਨਹੀਂ, ਮੈਂ ਜਿੰਨਾ ਕੁ ਸੁਣਿਆ ਉਹਨਾਂ ਕੁ ਤੁਹਾਨੂੰ ਦੱਸੀ ਜਾ ਰਿਹਾ। ਉਹ ਮੈਂ ਆਲਮ ਉਲਮ ਨਹੀਂ ਹੈਗਾ, ਮੈਂ ਆਪਣੇ ਹਿਸਾਬ ਨਾਲ ਗੱਲ ਕਰੀ ਜਾ ਰਿਹਾ। ਉਹਦੇ 'ਚ ਥੋੜ੍ਹੀ ਬਹੁਤ ਨਿੱਕੀ ਵੀ ਹੋ ਸਕਦੀ ਹੈ। ਤੇ ਉਹ ਕਿਸੇ ਨੇ ਸਾਬੀ ਨੇ ਪੁੱਛਿਆ ਯਾਰ ਰਸੂਲਾ, ਉਦੋਂ ਲੋਕਾਂ ਨੂੰ ਯਕੀਨ ਹੀ ਨਹੀਂ ਹੋਏਗਾ ਕਿ ਅਸੀਂ ਮਰ ਜਾਣਾ ਵਾ, ਜਿਹੜੇ ਇੰਨੇ ਪੱਕੇ ਸੀਮਟਾਂ ਦੇ ਤੇ ਇਦਾਂ ਯਾਨੀ ਉਸ ਦੌਰ 'ਚ ਸੋਚ ਇਹ ਸੀ ਓਏ ਹੋਏ ਕਿ ਇੱਕ ਸਾਬੀ ਨੇ ਕਿਹਾ ਯਾਰ ਰਸੂਲਾ ਮਤਲਬ ਕਿਉਂ ਇੰਨੇ ਪੱਕੇ ਬਣਾਉਣਗੇ, ਉਹਨਾਂ ਨੂੰ ਯਕੀਨ ਨਹੀਂ ਹੋਣਾ ਕਿ ਅਸੀਂ ਮਰ ਜਾਣਾ। ਤੇ ਗੱਲ ਇਹ ਹੁਣ ਮੇਰੀ ਆਪਣੀ ਜਿਹੜੀ ਮੇਰੀ ਜ਼ਾਤੀ ਸਿਸਟਮ ਹੈ ਨਾ,
ਮੈਂ ਨਹੀਂ ਪਰਵਾਹ ਕਰਦਾ। ਮੈਂ ਉਹ ਪਰਵਾਹ ਕਰਦਾ ਕਿ ਇਹ ਕੰਮ ਮੈਂ ਅਗਰ ਕਰ ਲਿਆ, ਠੀਕ ਹੈ ਜੀ, ਤੇ ਮੈਨੂੰ ਪੁੱਛੇਗਾ ਤੇ ਮੈਂ ਕਹੂੰਗਾ ਮੈਂ ਵਿਆਹ ਕੀਤਾ। ਹੁਣ ਉਹਦੇ ਵਿੱਚ ਕਿੰਨੇ ਜਾਣਿਆਂ ਨੇ ਬਕਵਾਸ ਮੇਰੇ ਨਾਲ ਕਰਕੇ ਜਾਂ ਭੌਂਕ ਕੇ ਆਪਣੀ ਕਬਰ ਆਪਣੀ, ਉਹਨਾਂ ਨੇ ਵੀ ਮਰ ਜਾਣਾ, ਮੈਂ ਵੀ ਮਰ, ਇਦਾਂ ਹੀ ਮੈਂ ਵੀ ਮਰ ਜਾਣਾ, ਜਾਂ ਮੇਰੇ ਵਰਗੇ ਜਿੰਨੇ ਵੀ ਨੇ ਹੋਰ ਉਹਨਾਂ ਨੇ ਵੀ ਮਰ ਜਾਣਾ, ਉਹਨਾਂ ਨੇ ਵੀ ਮਰ ਜਾਣਾ, ਪਹਿਲੀ ਨੇ ਵੀ ਮਰ ਜਾਣਾ, ਦੂਜੀ ਨੇ ਵੀ ਮਰ ਜਾਣਾ, ਤੀਜੀ ਨੇ ਵੀ ਮਰ ਜਾਣਾ, ਚੌਥੀ ਨੇ ਵੀ ਮਰ ਜਾਣਾ, ਠੀਕ ਆ ਜੀ। ਜਿਨ੍ਹਾਂ ਨੇ YouTube ਤੇ ਵੇਖਿਆ ਉਹਨਾਂ ਨੇ ਵੀ ਮਰ ਜਾਣਾ, ਜਿਨ੍ਹਾਂ ਨੇ YouTube ਤੇ ਪਾਇਆ ਉਹਨਾਂ ਨੇ ਵੀ ਮਰ ਜਾਣਾ, ਸਾਰਿਆਂ ਨੇ ਮਰ ਜਾਣਾ। ਤੇ ਐਂਡ ਕੀ ਹੋਣਾ ਕਿ ਭਾਈ ਮੈਨੂੰ ਪੁੱਛੇਗਾ, ਮੈਂ ਕਹਾਂਗਾ ਜੀ ਮੈਂ ਇੱਦਾਂ ਕੀਤਾ ਜੀ, ਹਾਂ ਵੀ ਤੂੰ ਠੀਕ ਆ। ਤੇ ਕੋਸ਼ਿਸ਼ ਇਹ ਕਰੋ ਕਿ ਇਹਨੂੰ ਇਹ ਆਰਜੀ ਜਿਹਾ ਟੈਪ ਆ ਨਿਜ਼ਾਮ, ਠੀਕ ਆ ਜਾਂ ਐਵੇਂ ਕਿਸੇ ਕੋ 10 ਲੱਖ ਦੀ ਦਿਹਾੜੀ ਲਾ ਕੇ ਤੇ ਅਸੀਂ ਇੰਨੇ ਖੁਸ਼ ਹੁੰਦੇ ਹਾਂ, ਕਿਤੇ ਕੋ ਹਿਸਾਬ ਲਾ ਕੇ ਇੰਨੇ ਖੁਸ਼ ਹੁੰਦੇ, ਔਰ ਖੁਸ਼ੀ ਵੀ ਸਾਡੀ ਇੰਨੀ ਐਕਸਟਰਾ ਹੁੰਦੀ ਕਿ ਜਿਵੇਂ ਇਹ ਲਾਈਫ, ਯਾਨੀ ਇਹ ਨਾ ਖਤਮ ਹੋਣ ਵਾਲੇ ਟਾਈਮ ਤੇ ਮੈਂ ਦੁਨੀਆ ਦੇ ਆ, ਸਦਾ ਹੀ ਰਹਿਣੀ ਜਿੱਦਾਂ। ਤੇ ਦੁੱਖ ਨੂੰ ਵੀ ਉਹਨਾਂ ਕੁ ਲਿਆ ਕਰੋ, ਇਹ ਆਰਜ਼ੀ ਆ। ਪ੍ਰੋਬਲਮ ਇਹ ਆ, ਤੈਨੂੰ ਮੈਂ ਜਿਹੜੀ ਸਭ ਤੋਂ ਪਹਿਲੇ ਗੱਲ ਕਹੀ ਕਿ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਜਿੱਧਰ ਕਿਸੇ ਦਾ ਗੌਰ ਹੀ ਨਹੀਂ। ਕਿ ਮੈਂ ਤਸਵੀਰਾਂ ਵੇਖਦਾ ਤਾਂ ਟੀ ਟਾਈਮ ਤੇ 5-6 ਸਾਲ ਦੀਆਂ ਜੋ ਉਧਰ ਖਿੱਚੀਆਂ, ਤੈਨੂੰ ਜ਼ਮੀਨ ਅਸਮਾਨ ਦਾ ਫਰਕ ਲੱਗੇਗਾ। ਤੂੰ ਆਪਣੀ ਸ਼ਕਲ ਵੇਖੀ, ਪਤਾ ਨਹੀਂ ਲੱਗਾ ਤੂੰ ਇੱਥੇ ਤੱਕ ਆ ਗਿਆ, ਮੈਂ ਇੱਥੇ ਤੱਕ ਆ ਗਿਆ। ਸਹੀ ਗੱਲ, ਬਦਲ ਗਿਆ ਸਾਰਾ। ਸਾਡੇ ਜ਼ੇਨ ਚ ਉਹ ਹੀ ਕੁਛ ਚੱਲੀ ਤੇ ਅਗਲਾ ਚੱਲਣਾ। ਅੱਛਾ ਹੁਣ ਅਸੀਂ ਸਾਰੇ ਮਰ ਗਏ, ਆਪ ਵੀ ਵੇਖਣ ਵਾਲੇ ਸਾਰੇ ਮਰ ਗਏ, ਇੱਕ ਟਾਈਮ ਆਏਗਾ ਇਹਨਾਂ ਚੋਂ ਵਾਰੀ ਸਾਡੇ ਚੋਂ ਵੀ, ਕੈਮਰਾਮੈਨ ਵੀ, ਫਲਾਣਾ ਵੀ, ਆਪ ਜਿਹਦਾ ਦਫ਼ਤਰ ਆ ਉਹ ਮਾਲਕ ਵੀ, ਜਿਹੜਾ ਕਿਰਾਇਆ ਲੈਣ ਆਉਂਦਾ, ਸਾਰੀ ਖਤਮ ਹੋ ਗਈ। ਤੇ ਕਿਹੜੀ ਵਿਆਹ ਤੇ ਕਿਹੜਾ ਦੂਜਾ ਤੇ ਕਿਹੜੀ ਤੀਜੀ ਤੇ ਕਿਹੜਾ ਦੁੱਖ ਤੇ ਕਿਹੜਾ ਫਲਾਣਾ ਤੇ ਕਿਹੜੀ ਜ਼ਿਆਦਤੀ ਕਿੱਥੇ। ਤੇ ਇਸ ਰੌਲੇ ਦੇ ਵਿੱਚ ਅਸੀਂ ਆਪਣਾ ਉਸ ਜਗ੍ਹਾ ਤੇ ਖਲੋਣ ਵਾਲਾ ਜਿਹੜਾ ਸਾਡੇ ਕੋਲ ਮੁਆਦ ਹੁੰਦਾ ਨਾ, ਉਹ ਵੀ ਗਵਾ ਕੇ ਤੇ ਅਸੀਂ ਨੁਕਸਾਨ ਕਰ ਲੈਂਦੇ ਹਾਂ। ਇਸ ਆਰਜੀ ਰੌਲੇ 'ਚ ਅਸੀਂ ਇੰਨਾ ਕੁ ਇਨਵੋਲਵ ਹੋ ਗਏ ਹਾਂ ਕਿ ਕੱਲ ਨੂੰ ਅਸੀਂ ਕੀਤਾ ਵੀ ਕੁਛ ਨਹੀਂ ਤੇ ਅਸੀਂ ਉੱਥੇ ਫੜੇ ਜਾਣਾ ਕਿ ਤੂੰ ਅੱਗੋਂ ਆਹ ਰਿਐਕਟ ਕਿਉਂ ਕੀਤੀ। ਸਹੀ ਹੋ ਗਿਆ ਉਸਤਾਦ ਜੀ, ਤੁਸੀਂ ਇਮੋਸ਼ਨਲ ਕਰ ਦਿੱਤਾ ਜੇ। ਵਾਕਈ ਸਾਜੀ ਪਾਣੀ ਘੜਾਤਾ। ਮੈਂ ਜੈਨ ਬਾਈ ਦਾ ਜ਼ਿਕਰ ਸੁਣ ਕੇ ਬਾਰਾ ਦਾ ਅੱਬੂ ਵਾਲਾ ਜਿਹੜਾ ਕੰਮ ਮੈਂ ਕਿਹਾ ਨੇ ਕਰਕੇ ਮੈਨੂੰ ਵੀਡੀਓ ਭੇਜਣੀ। ਅੱਛਾ, ਵੱਡੀ ਗੱਲ ਹੈ ਜੀ। ਮੇਰੇ ਸੱਚੀ ਮੁੱਚੀ ਇਹੀ ਰਿਕਵੈਸਟ ਹੈ, ਖਾਸ ਤੌਰ ਤੇ ਬੇਗਮਾਤ ਜਦੋਂ ਖਾਮਦ ਜਾਵੇ ਤੇ ਰੋਟੀ ਗਰਮ ਕਰਕੇ ਖਾਣਾ ਛਾਣਾ ਪਾਣੀ ਆਹ ਨਹੀਂ ਕਹਿਣਾ ਕਿ ਜਿੱਥੋਂ ਆਏ ਉੱਥੋਂ ਨਹੀਂ ਖਾ ਕੇ ਆਏ। ਯਾਰ ਮੈਂ ਕਹਿ ਰਿਹਾ, ਉਹ ਮੇਰੀ ਉਹ ਭੈਣੋ, ਮੇਰੀ ਉਹ ਭਰਜਾਈਓ, ਮੇਰੀ ਉਹ ਮਾਵਾਂ, ਜਿਹੜੀਆਂ ਵੀ ਨੇ ਨਾ, ਇੱਕ ਦਿਮਾਗ ਗੱਲ 'ਚ ਪਾ ਲਓ, ਦਿਮਾਗ ਗੱਲ ਇਹ ਇੱਕ ਦਿਮਾਗ 'ਚ ਗੱਲ ਪਾ ਲਓ ਕਿ ਉਹ ਜੋ ਕਰ ਰਿਹਾ ਉਹਦੀ ਸਿਰ ਪੀੜਾ, ਮੈਂ ਆਪਣਾ ਫਰਜ਼ ਅਦਾ ਕਰਨਾ, ਮੈਂ ਆਪਣਾ ਜਵਾਬ ਦੇ ਆ। ਹਾਂਜੀ ਡਿਊਟੀ ਕੀ ਆ। ਬਸ ਸਾਡਾ ਜਿਹੜਾ ਨਾ ਕਨਸੈਪਟ ਆ ਹੂਰਾਂ ਵਾਲਾ, ਉਹ ਅੱਲਾ ਦੇ ਨਬੀ ਨੇ ਫਰਮਾਇਆ ਕਿ ਜਦੋਂ ਕੋਈ ਬੀਵੀ ਤੰਗ ਕਰਦੀ ਨਾ ਖਾਵਣ ਨੂੰ ਜਾਂ ਬਦਜ਼ੁਬਾਨੀ ਕਰਦੀ ਹੈ, ਇਹਨੂੰ ਤਕਲੀਫ ਦਿੰਦੀ ਹੈ, ਜਿਹੜੀਆਂ ਹੂਰਾਂ ਨਾ ਉਹ ਲਾਂਤਾਂ ਭੇਜਦੀਆਂ ਨੇ ਉੱਤੇ ਉਹਨੂੰ, ਯਾਨੀ ਬੋਲਦੀਆਂ ਨੇ ਉਹਨੂੰ ਕਿ ਤੂੰ, ਉਹਨੂੰ ਬੰਦੇ ਨੂੰ ਕਹਿੰਦੀਆਂ ਨੇ ਕਿ ਤੂੰ ਟੈਨਸ਼ਨ ਨਾ ਲੈ, ਤੈਨੂੰ ਨਹੀਂ ਪਤਾ ਤੇਰੀ ਆਰਜੀ ਜ਼ਿੰਦਗੀ ਹੈ, ਤੂੰ ਇੱਥੇ ਆਉਣਾ ਸਾਡੇ ਕੋਲ। ਔਰ ਉਹਦੇ ਤੇ ਉਹ ਮਤਲਬ ਉਹਨੂੰ ਬੁਰਾ ਭਲਾ ਕਹਿੰਦੀਆਂ ਨੇ ਉਸ ਔਰਤ ਨੂੰ। ਉਹ ਸਾਜੀ ਹੁਰਾਂ ਪੂਰਾ ਅੱਛਾ ਕਰੋ ਰਿਐਕਟ ਦਾ। ਯਾਨੀ ਇੱਕ ਮੈਂ ਗੱਲ ਦੱਸ ਰਿਹਾ ਥੋੜਾ, ਲੇਕਿਨ ਇਹਦਾ ਮਕਸਦ ਮੈਂ ਤੈਨੂੰ ਦੱਸ ਰਿਹਾ। ਤੇ ਸੇਮ ਲਾਈਕ ਬੰਦੇ ਦਾ ਵੀ ਇਦਾਂ ਹੀ ਆ, ਬੰਦੇ ਦਾ ਵੀ ਇਹ ਹਿਸਾਬ ਕਿਤਾਬ ਆ ਕਿ ਬੰਦੇ ਨੂੰ ਵੀ ਚਾਹੀਦਾ ਕਿ ਉਹਨੂੰ ਕਰੇ, ਲੇਕਿਨ ਦੋਵਾਂ ਨੂੰ ਇਹ ਚਾਹੀਦਾ ਅਸੀਂ ਆਪਣੀ ਡਿਊਟੀ ਕਰਨੀ। ਅਸੀਂ ਜੀਨ ਮਰਨ ਜੇ ਉਹ ਆਪਣੀ ਜ਼ਿੰਦਗੀ ਮੌਤ ਇਹਨੇ ਇੱਕ ਦੂਜੇ ਦੇ ਫੀਲਿੰਗ ਦੇ ਵਿੱਚ ਵੜ ਜਾਂਦੇ ਆ ਕਿ ਇੱਕ ਖਰਾਬ ਹੋਇਆ ਨਾ ਤੇ ਦੂਜੇ ਨੂੰ ਉਹਦੇ ਚੱਕਰ ਚਾਪ ਖਰਾਬ ਹੋ, ਦੂਜੇ ਨੇ ਆਪਣੀ ਆਖਰਤ ਆਪੇ ਉਹ ਬਰਬਾਦ ਕਰ ਲਈ। ਗੱਲ ਨਹੀਂ ਉਹਦੇ ਗੁੱਸੇ ਨਾਲ ਤੂੰ ਉਹਦੇ ਗੁੱਸੇ ਨਾਲ ਆਪਣੀ ਆਖਰਤ ਕੋ ਬਰਬਾਦ ਕਰ ਰਹੀ। ਤੇਰੇ ਬੰਦੇ ਨੂੰ ਇਹਦਾ ਸਭ ਤੋਂ ਵੱਡਾ ਇਹਦਾ ਜਿਹੜਾ ਨੁਕਸਾਨ ਉਹ ਇਹ ਆ ਕਿ ਰੱਬ ਤੋਂ ਦੂਰੀ ਹੈ। ਹਾਂਜੀ, ਕਿ ਬੰਦੇ ਨੇ ਹੱਥ ਚੁੱਕ ਦਿੱਤਾ, ਉਹ ਆਪਣੇ ਮਾਪਿਆਂ ਨੂੰ ਦੱਸੇ, ਸਾਰਿਆਂ ਨੂੰ ਦੱਸੇ, ਉਹਦੀ ਰਿਸਪੈਕਟ ਜੀ ਮੈਂ ਇਹਦੀ ਰਿਸਪੈਕਟ ਕਰ ਰਹੀ ਹਾਂ, ਲੇਕਿਨ ਇਹ ਬੰਦਾ ਮੇਰੇ ਨਾਲ ਇਦਾਂ ਕਰ ਰਿਹਾ, ਮੈਂ ਇਹਦੇ ਨਾਲ ਅੱਗੋਂ ਬਦਤਮੀਜ਼ੀ ਇਹਦੇ ਨਾਲ ਇਦਾਂ, ਲੇਕਿਨ ਇਹ ਨਹੀਂ ਕਰਨਾ ਚਾਹੁੰਦੀ, ਮੈਂ ਇਹਦੇ ਨਾਲ ਰਹਿਣਾ ਨਹੀਂ ਚਾਹੁੰਦੀ। ਅੱਲਾ ਨੇ ਇੱਕ ਸ਼ਰਈ ਹੁਕਮ ਦਿੱਤਾ ਡਾਈਵੋਰਸ, ਮੈਂ ਅੱਬੂ ਜੀ ਅੰਮੀ ਜੀ ਮੈਨੂੰ ਇਹਦੇ ਤੋਂ ਤਲਾਕ ਲੈ ਦਿਓ। ਲੇਕਿਨ ਜਦੋਂ ਮੈਂ ਤਲਾਕ ਲੈ ਕੇ ਘਰ ਆਵਾਂ ਤੇ ਮੇਰੇ ਦਿਨ 'ਚ ਇੱਕ ਵੀ ਐਸੀ ਗੱਲ ਨਾ ਹੋਵੇ ਕਿ ਮੈਂ ਆਪਣਾ ਉਹਦੇ ਜਿਹੜੇ ਮੇਰੀ ਡਿਊਟੀ ਸੀ ਮੈਂ ਚੋਂ ਗਾਫਲ ਹੋ ਕੇ ਆਈ। ਇਹ ਵੀ ਤੇ ਦੇਖਣਾ, ਰੱਬ ਨੇ ਇਹ ਵੀ ਨਹੀਂ ਕੀਤਾ, ਰੱਬ ਨੇ ਇਹ ਵੀ ਨਹੀਂ ਕੀਤਾ ਧੱਕੇ ਨਾਲ ਕਿ ਉਹਨੇ ਕਿਹਾ ਨਹੀਂ ਡਾਈਵੋਰਸ। ਯਾਨੀ ਹਲਾਲ ਅਮਲ ਦੇ ਵਿੱਚੋਂ ਨਾ ਸਭ ਤੋਂ ਨਾ ਪਸੰਦੀਦਾ ਜਿਹੜਾ ਅਮਲ ਹੈ ਨਾ ਰੱਬ ਦਾ ਤੇ ਰੱਬ ਦੇ ਰਸੂਲ ਦਾ, ਉਹ ਤਲਾਕ। ਹਲਾਲ ਅਮਲਾਂ ਦੇ ਵਿੱਚੋਂ। ਹਾਂਜੀ ਤੇ ਉਹਨੇ ਕਿਹਾ ਨਾ, ਦੇਖੋ ਉਹਨੇ ਰਸਤਾ ਵੀ ਇੱਕ ਬੁੱਢੀ ਕਹਿੰਦੀ ਯਾ ਅੱਲਾ ਤੂੰ ਮੈਨੂੰ ਤੇ ਡਿਊਟੀ ਲਾ ਦਿਓ, ਮੈਂ ਰੋਜ਼ ਮਾਰੀ ਜਾ ਰਿਹਾ, ਉਹ ਸ਼ਰਾਬ ਪੀ ਕੇ ਆ ਜਾਂਦਾ, ਉਹ ਇਦਾਂ ਕਰਦਾ, ਉਹ ਬੱਚਿਆਂ ਨਾਲ ਕੁਝ ਨਹੀਂ ਲਿਆਉਂਦਾ, ਮੈਂ ਬੱਚੇ ਭੁੱਖੇ ਨਹੀਂ ਵੇਖੇ ਜਾਂਦੇ। ਉਹ ਕਹਿੰਦਾ ਠੀਕ ਆ ਤੂੰ ਉਹਦੇ ਕੋਲ ਖੁੱਲਾ ਲੈ ਸਰ, ਲੇਕਿਨ ਤੂੰ ਆਪਣਾ ਫਰਜ਼ ਪੂਰਾ ਉਹਦਾ ਕਰਕੇ ਆ। ਹਾਏ ਹਾਏ ਵਾਹ ਤੂੰ ਮੈਨੂੰ ਇਹ ਨਹੀਂ ਕਹਿ ਸਕਦੀ ਇਹ ਤਾਂ ਕਰਦਾ ਸੀ ਤੇ ਫਿਰ ਮੈਂ ਇਹਦੇ ਨਾਲ ਬਦਤਮੀਜ਼ੀ ਸ਼ੁਰੂ ਕਰਤੀ, ਇਹ ਤਾਂ ਕਰਦਾ ਸੀ ਤੇ ਮੈਂ ਫਿਰ ਇਹਨੇ ਮਾਰੀ ਤੇ ਮੈਂ ਫਿਰ ਇਹਦੇ ਵੀ ਕੋਈ ਚੀਜ਼ ਮਾਰ ਦਿੱਤੀ। ਇਹ ਨਹੀਂ ਬਣਨੀ। ਤੂੰ ਉਹਦੇ ਕੋਲ, ਹਾਂ ਤੂੰ ਉਹਦੇ ਕੋਲ ਲੈ ਦੇ ਕੀ ਲੈ, ਤੂੰ ਬਾਹਰ ਆ ਜਾ,
ਇੱਕ ਬੰਦੇ ਨੂੰ ਨਹੀਂ ਹਿਸਾਬ ਲਾ ਰਿਹਾ, ਉਹਦੀ ਕੋਈ ਵੱਧ ਚੱਲਣ ਔਰਤ ਨਿਕਲ ਆਈ ਹੈ, ਕੋਈ ਨੀਕੀ ਨਿਕਲ ਆਈ ਹੈ, ਤੂੰ ਆਪਣਾ ਹੱਕ ਦਾ ਉਹਨੂੰ ਖਰਚਾ ਦੇ ਰਿਹਾ, ਸਾਰਾ ਕੁਝ ਕਰ ਰਿਹਾ, ਤੈਨੂੰ ਲੱਗਿਆ ਤੇਰੇ ਨਹੀਂ ਵਾਰੇ, ਤੂੰ ਤਲਾਕ ਲੈ, ਤੂੰ ਸਾਈਡ ਤੇ ਆ ਜਾ। ਯੈਸ ਕਿ ਜਦੋਂ ਤੂੰ ਮੇਰੇ ਅੱਗੇ ਖੜਾ ਹੋਵੇਂ ਤੇ ਤੂੰ ਕਵੇਂ ਕਿ ਯਾ ਅੱਲਾ ਜੋ ਤੂੰ ਮੈਨੂੰ ਕਿਹਾ ਸੀ, ਲੇਕਿਨ ਉਹ ਯਾ ਅੱਲਾ ਵਾਲਾ ਕੰਮ ਜਿਹੜਾ ਨਾ ਉਹ ਨਹੀਂ ਹੈਗਾ। ਅਸੀਂ ਆਪਸ ਚ ਡਾਇਰੈਕਟ ਹੋਏ ਹਾਂ, ਆਪੇ ਮਾਮਲੇ ਦੇ ਉੱਪਰ ਆਪੇ ਹੀ ਹਾਂਜੀ ਹਾਂਜੀ ਅਸੀਂ ਕਹਿੰਦੇ ਜੀ ਉਹਨੇ ਇਦਾਂ ਕੀਤਾ ਤੇ ਤਦ ਮੈਂ ਇਦਾਂ ਕੀਤਾ, ਮੇਰਾ ਕੀ ਕਸੂਰ? ਮੇਰਾ ਕੀ ਕਸੂਰ? ਉਹ ਤੇਰਾ ਇਹ ਕਸੂਰ ਆ, ਤੇਰਾ ਉਹਦੇ ਨਾਲ ਨਹੀਂ ਪੰਗਾ ਪਿਆ, ਤੂੰ ਉਹਦੇ ਨਾਲ ਪੰਗਾ ਪਾਈ ਜਾ ਰਹੀ ਆ। ਫਿਰ ਤੂੰ ਪੰਗਾ ਬੰਦੇ ਨਾਲ ਨਹੀਂ ਪਾ ਰਹੀ, ਨਹੀਂ ਪਾ ਰਹੀ। ਤੂੰ ਪੰਗਾ ਉਹਦੇ ਨਾਲ ਪਾਈ ਜਾ ਰਹੀ, ਜਿੰਨੇ ਤੇਰੀ ਇੱਕ ਡਿਊਟੀ ਲਾਈ ਹੈ ਤੂੰ ਉਤੋਂ ਗਾਫਲ ਹੋਈ ਜਾ ਰਹੀ ਹੈ। ਉਹਦੀ ਖਿਲਾਫਵਰਜੀ ਕਰ ਰਹੀ ਹੈ ਤੂੰ ਆਪਣਾ ਤੇ ਕਲੇਜਾ ਠੰਡਾ ਕਰੀ ਜਾ ਰਹੀ ਹੈ, ਤੂੰ ਆਪਣਾ ਕਰੀ ਜਾ ਰਿਹਾ ਕਲੇਜਾ ਠੰਡਾ ਬੁੱਢੀ ਨੂੰ ਚਪੇੜਾ ਮਾਰ ਕੇ, ਲੇਕਿਨ ਤੁਸੀਂ ਕਿਸੇ ਦੀ ਖਿਲਾਫਵਰਜੀ ਵੀ ਕਰ ਰਹੇ ਹੋ, ਤੁਹਾਨੂੰ ਪਤਾ ਹੀ ਨਹੀਂ ਉਹਦਾ। ਉਹ ਜ਼ੇਨ ਚ ਨਹੀਂ ਹੈ। ਅਸਲ ਗੇਮ ਦਾ ਪਤਾ ਹੀ ਨਹੀਂ। ਹਾਂ ਉਸਤਾਦ ਜੀ ਦਾ ਜ਼ਿਹਨ ਚੱਲੀ ਜਾਣ ਡਿਆ ਜਦੋਂ ਤਲਾਕ ਠੀਕ ਕੀਤੀ ਉਸਤਾਦ ਜੀ ਨੇ। ਲਵ ਯੂ ਕਸਮ ਵਾਲੀ ਗੱਲ ਜੇ ਅੱਜ ਦਾ ਬਹੁਤ ਸ਼ੇਰ ਟੀ ਟਾਈਮ ਤੇ ਸ਼ੇਅਰ ਕਰਨ ਵਾਲਾ ਲੋਕ ਫਾਈਨਲ ਹੋਇਆ ਅੱਜ ਤੇ ਮੌਲਵੀ ਟੋਕਾ ਹੀ ਲੱਗੇ ਹੋ, ਇੱਥੇ ਟੋਕਾ ਹੀ ਲੱਗੇ। ਮੌਲਵੀ ਟੋਕਾ ਸਭ ਲੱਗੇ ਮੌਲਵੀ ਟੋਕਾ। ਸਾਜਿਕ ਲੜਕੀਆਂ ਔਰਤਾਂ ਬੇਗਮਾਂ ਇੱਕ ਗੱਲ ਕਿਉਂ ਕਹਿੰਦੀਆਂ? ਹੁਣ ਸਾਡੇ ਮਹੱਲੇ 'ਚ ਸੀਰੀਅਸਲੀ ਬਾਜੀ ਸੂਲੀ ਆ, ਬਾਜੀ ਸਲਮਾਨ ਨਾਮ ਆ ਸਾਜੀ ਉਹਦਾ। ਬਾਜੀ ਸੂਲੀ, ਬਾਜੀ ਸੂਲੀ ਆ। ਉਹ ਜਿਵੇਂ ਸੂਲਾ ਹੁੰਦਾ ਬੰਦਾ, ਉਹਦਾ ਨਾਮ ਹੈ ਚਾਚਾ ਸੂਲਾ। ਅੱਲਾ ਸਿਹਤ ਦੇਵੇ ਉਹਨੂੰ। ਮੇਰੀ ਭੈਣ ਆ, ਮੇਰੇ ਨਾਲ ਬੜਾ ਪਿਆਰ ਕਰਦੀ, ਵਿਚਾਰੀ ਸਾਰੇ ਸ਼ੋਅ ਦੇਖਦੀ, ਅੱਖ 'ਚ ਮੋਤੀਆ ਵਾ ਤੇ ਰੰਗ ਕਹਿ ਲਓ ਕਿ ਵੀ ਮੇਰੇ ਵਰਗਾ ਕਾਲੂ, ਚਿੱਟਾ। ਦਨ ਸਾਫ ਆ, ਦਨ ਸੁਧ ਨਾਲ ਸਾਫ ਆ। ਤੇ ਮੈਂ ਕਿਹਾ ਬਾਜੀ ਹੁਣ ਬੰਦਾ ਉਹਦਾ ਸਟੇ ਲਾਈਫ ਜੋਬ ਕਰਦਾ, ਮੈਂ ਕਿਹਾ ਬਾਜੀ ਤੇ ਉਹ ਮੈਨੂੰ ਕਹਿਣ ਡਈ ਇਹ ਕੱਖ ਨਾ ਫਸਾਦ ਤਾਂ ਪਹਿਲੇ ਮਾਂ-ਬਾਪ ਨੇ ਇੱਥੇ ਤਾਂ ਫਸਾਦਤਾ ਵਾ, ਪਰ ਦੇਖਿਆ ਹੀ ਨਹੀਂ ਹੈ। ਉਹ ਕਹਿਣ ਡਈ ਉਹ ਬੰਦਾ ਸਟੇਟ ਲਾਈਫ ਚ ਲੱਗਾ ਉਹਦਾ ਸਟੇ ਲਾਈਫ 'ਚ ਬੜਾ ਅੱਛਾ ਸਿੱਧਾ ਬੰਦਾ, ਉਹ ਬੰਦਾ ਪਤਾ ਨਹੀਂ ਭਾਈ ਸਾਹਿਬ ਕੀ ਹਾਲ ਆ, ਠੀਕ ਆ ਮੇਰਾ ਤੇਰੀ ਬਾਜੀ ਤੁਹਾਡੇ ਵਾਲਾ ਸਿੱਧਾ ਬੰਦਾ। ਤੇ ਉਹ ਮੈਨੂੰ ਬਾਜੀ ਕਹਿੰਦੇ ਫਸਾਦ ਤਾਂ ਮੇਰੇ ਮਾਂ-ਬਾਪ ਨੇ, ਪਤਾ ਦੇਖਿਆ ਨਹੀਂ ਸੀ ਆ ਨੂੰ, ਪਤਾ ਰੇਤਾ ਕਰ ਕਿਉਂ ਕਹਿਣ ਡਈ ਆ। ਮੈਂ ਕਿਹਾ ਬਾਜੀ ਯਾਰ ਮੈਂ ਪਿਛਲੇ ਇੱਕ ਸ਼ੋਅ 'ਚ ਮੈਂ ਗੱਲ ਕੀਤੀ ਸੀ, ਪਤਾ ਨਹੀਂ ਕਿ ਔਰਤ ਦਾ ਜ਼ਿਹਨ ਬੜਾ ਚੱਲਦਾ ਹੈ, ਹਾਂ ਸਿਰਫ ਇੱਕ ਮਾਮਲੇ 'ਚ ਬੰਦ ਹੁੰਦਾ ਹੈ ਕਿ ਅੱਜ ਕੀ ਪਕਾਈਏ। ਉਹ ਸਮਝ ਨਹੀਂ ਉਹ ਲੱਗਦੀ। ਤੇ ਮੇਰਾ ਵੀ ਬੰਦ ਹੁੰਦਾ ਵਾ, ਜੋ ਸਬਜ਼ੀ ਲੈਣ ਜਾਈਏ ਤਾਂ ਸਾਡਾ ਵੀ ਬੰਦ ਹੋ ਜਾਂਦਾ ਕਿ ਅੱਜ ਕੀ ਪਕਾਈਏ। ਇੱਕ ਮੈਂ ਤੁਹਾਨੂੰ ਅੱਗੇ ਨੀ ਦੱਸਿਆ, ਬੁੱਢੀਆਂ ਦੀ ਆਦਤ ਹੁੰਦੀ, ਘਰ ਗਏ ਨਾ ਤੁਸੀਂ, ਉਹਨੇ ਇੱਕੋ ਚੀਜ਼ ਪਕਾਈ ਹੈ, ਕੀ ਪੱਕਾ ਤੁਸੀਂ ਕੀ ਖਾਣਾ? ਯਾਰ ਉਹ ਵੀ ਤੇ ਮੈਂ ਕੋ ਕਹਿਣਾ ਮੈਂ ਏਦਾਂ ਕਰ, ਤੂੰ ਨਾ ਕੜੀ ਲੈ ਆ, ਕੜੀ ਵੀ ਖਵਾ ਦੂੰਗੀ। ਮੈਂ ਕਿਹਾ ਮੈਂ ਤੈਨੂੰ ਹੁਣ ਪੁੱਛਿਆ ਕੀ ਪੱਕਾ? ਤੂੰ ਮੈਨੂੰ ਕਹਿ ਵੀ ਦਾਲ ਪੱਕੀ ਆ, ਚੌਲ ਪੱਕੇ। ਹੁਣ ਜਦੋਂ ਤੂੰ ਮੈਨੂੰ ਆਪਸ਼ਨ ਤੂੰ ਦਿੱਤਾ ਵੀ ਤੁਸੀਂ ਕੀ ਖਾਣਾ, ਹੁਣ ਜੇ ਆਪਣੇ ਇੱਕ ਪਿਓ ਦੀ ਲੈ ਕੇ ਆ ਯਾਰ ਕੜੀ ਵੀ ਖਵਾ ਦੂੰਗੀ, ਉਹ ਵੀ ਬਣਾ ਦੂੰਗੀ। ਉਹ ਮੈਂ ਸਦਕੇ ਜਾਵਾਂ, ਗੱਲ ਚ ਵੀ ਨਿਕਲ ਗਈ ਉਹ ਮੈਂ ਸਦਕੇ ਜਾਵਾਂ, ਮੇਰਾ ਉਸਤਾਦ ਬਹੁਤ ਮੁਸ਼ਕਲਾਂ 'ਚ ਆ। ਨਹੀਂ ਮੈਂ ਸਹੀ ਕਹਿ ਰਿਹਾ। ਹਾਂ ਵੀ ਜਦੋਂ ਤੂੰ ਪੁੱਛ ਲਿਆ ਕੀ ਖਾਣਾ, ਸੁਣ ਲਿਆ ਯਸ ਉਸਤਾਦ ਮੈਂ ਕਰੇਲੇ ਕੀਮਾ ਖਾਣਾ ਇਸ ਟਾਈਮ, ਉਸਤਾਦ ਜੀ ਤੇ ਅੱਗੋਂ ਐਸਾ ਲੈ ਕਰੇਲੇ ਕੀਮਾ ਉਹ ਖਵਾਇਆ ਸੀ ਤੁਹਾਨੂੰ ਹਫਤਾ ਪਹਿਲੇ। ਉਹ ਮੈਂ ਤੈਨੂੰ ਪੁੱਛਣਿਆ ਹੁਣ ਕੀ ਪੱਕਾ, ਤੂੰ ਕਹਿ ਕੇ ਭਾਈ ਦਾਲ ਪੱਕੀ, ਮੈਂ ਕਹਾਂ ਅੱਛਾ ਚੱਲ ਲੈ ਆ। ਤੁਸੀਂ ਕੀ ਖਾਣਾ? ਵੀ ਜਿਵੇਂ ਤੂੰ ਵੱਡਾ ਡਰਾਈਵਰ ਹੋਟਲ ਖੋਲਿਆ ਕਰ ਦੇ। ਹਾਏ ਹਾਏ ਹਾਏ। ਉਸ ਤੋਂ ਬਾਅਦ ਉਸਤਾਦ ਜੀ ਇੱਕ ਹੋਰ ਗੱਲ, ਕਿਤੇ ਆ ਗਿਆ ਨਾ ਹਮਸਾਇਆ ਨੂੰ ਸਾਲਣ, ਜੇ ਤੇਰੀ ਤੇ ਉਹਦੀ ਤੁਸੀਂ ਕਰਦੀ ਏ ਤਾਰੀਫ, ਮਰ ਗਏ ਤੁਸੀਂ, ਉਹ ਵੀ ਜੰਗੀ ਏ। ਉਹ ਤੁਸੀਂ ਮਰ ਗਏ ਆ, ਘਰ ਦਾ ਪੱਕਿਆ ਖਾਣਾ ਲੱਗਦੀਆਂ ਤੇ ਉਹਨੇ ਵੀ ਹੁਣ ਜੈਨਮਨ ਤੁਹਾਡਾ ਇਹ ਕਿ ਦਿਲ ਕਰੇ ਨਾ ਕਰੇਲੇ ਗੋਸ਼ਤ ਖਾਣ ਨੂੰ, ਇਹ ਉਹ ਕਹ ਤੁਸੀਂ ਕਹੋਗੇ ਵੀ ਮੈਂ ਫਲਾਣੇ ਦੇ ਘਰ ਗਿਆ ਕਰੇਲੇ ਗੋਸ਼ਤ ਖਾਦੇ ਆ, ਓਏ ਹੋਏ ਬੇਗਮ ਨੇ ਖਿੱਚ ਕੇ ਅਗਲੇ ਦਿਨ ਬਣਾ ਲੈਣੇ, ਲੈ ਵੀ ਖਾ ਕੇ ਦੇਖ। ਨਾਲੇ ਤੁਸੀਂ ਕਿਤੇ ਛੁਰੀ ਫੇਰ ਦੋ ਇੱਥੇ, ਮੈਨੂੰ ਵਿਆਹ ਵਾਲੇ ਟੌਪਿਕ 'ਚ ਕਿੱਥੋਂ ਸਮਝ ਆਉਣੀ ਹੈ? ਨਾਲੇ ਜਿੱਦਾਂ ਤੁਸੀਂ ਰੋਟੀ ਖਾਂਦੇ ਹਰ ਕਦੇ ਕਿਤੇ ਕਹਿ ਦੇਣਾ ਬੇਗਮ ਨਮਕ ਤੇਜ਼ ਆ, ਚੁੱਪ ਕਰਕੇ ਖਾ ਲਓ, ਮੈਨੂੰ ਪਤਾ ਜਿੱਦਾਂ ਮੈਂ ਪਕਾਇਆ 3 ਵਜੇ ਕਿਆਸ ਗਈ ਆ। ਤੁਹਾਡੇ ਬੱਚੇ ਉਹ ਰੋਈ ਜਾਂਦੇ ਸੀ, ਗਰਮੀ ਦੇ ਗਿਆ ਪਰ ਬੰਦਾ ਡਰਦਾ ਦੱਸਦਾ ਨਹੀਂ ਕਿ 2 ਮੁੱਠਾਂ ਨਾਲ ਉਂਗਲੀਆਂ ਤੇਜ਼ ਆ, ਮਤਲਬ ਮਜ਼ਾ ਆ ਗਿਆ ਬਈ ਕਿਆ ਅੱਜ ਵੀ ਜੁਗਤਾਂ ਵਾਲੇ ਪਾਸੇ ਲੈ ਕੇ ਦਿਓ। ਕਾਜੀ ਤਿੰਨ ਦੋਨੀ ਜੀ। ਮੇਰੇ ਛਾਤੀ ਜਦੋਂ ਸਾਜੀ ਮੈਂ ਇੱਕ ਸਵਾਲ ਹੈ ਕਾਜੀ ਨੂੰ ਜਦੋਂ ਛਾਤੀ ਹੁੰਦੇ ਹਾਂ ਮੇਰੀ ਗੱਲ ਬੋਲ ਹਾਂਜੀ। ਉਸਤਾਦ ਜੀ ਉੱਤੋਂ ਹਲੀਮ ਬੇਗਮ ਨੇ ਹਨਾ ਹਲੀਮ ਬਣਾਇਆ, ਤੇ ਹੁਣ ਜਿਹੜਾ ਕਹਿ ਰਿਹਾ ਨਾ ਸਹੀ ਪੱਕਾ, ਤੇ ਬੇਗਮ ਉਹਨੂੰ ਵੀ ਕਹਿਣੀ ਭਾਈ ਰਗੜਾ ਨਹੀਂ ਸਹੀ ਲੱਗਾ, ਤੇ ਜਿਹੜਾ ਕਹਿ ਰਿਹਾ ਨਾ ਕੋਈ ਇੰਨਾ ਖਾਸ ਨਹੀਂ ਬਣਿਆ, ਉਹਨੂੰ ਵੀ ਕਹੀਏ ਭਾਈ ਰਗੜਾ ਨਹੀਂ ਸਹੀ ਲੱਗਾ। ਦੋ ਸਵਾਲ ਹੈ ਇੱਕ ਜਵਾਬ। ਕਾਜੀ ਸ਼ਾਦੀ ਜਦੋਂ ਬੰਦੀ ਨਵੀਂ ਹੁੰਦੀ ਬੰਦੇ ਦੀ, ਬੰਦਾ ਕੰਮ ਤੇ ਆਇਆ ਵਾ, ਉਹ ਖਿਦਮਤ ਕਰ ਰਹੀ ਆ ਔਰਤ, ਬੀਵੀ ਉਹਦੀ ਲੱਤਾਂ ਘੁੱਟ ਰਹੀ ਆ, ਸਾਰਾ ਕੁਝ ਕਰ ਰਹੀ ਹਾਂ 3 ਮਹੀਨਿਆਂ ਬਾਅਦ ਉਹ ਚੇਂਜ ਕਿਉਂ ਹੋ ਜਾਂਦੀ ਏਦਾਂ 3 ਮਹੀਨਿਆਂ ਬਾਅਦ ਹੋ ਜਾਂਦੀ ਹੈ ਭਾਈ ਜੇ ਨਾ ਲੱਤਾਂ ਅੱਜ ਤੱਕ? ਉਸ ਤੋਂ ਬਾਅਦ ਮੈਂ ਕਹਿੰਦਾ 3 ਮਹੀਨੇ ਬਾਅਦ ਸਾਜੀ ਅਜੇ ਤੱਕ ਹੱਥ ਨਹੀਂ ਆਇਆ ਲੱਤ ਨੂੰ। ਯਾਰ ਗੱਲ ਉਹੀ ਮੈਂ ਹੀ ਜਿਹੜੀ ਗੱਲ ਕਰ ਰਿਹਾ ਇਹੀ ਕਰ ਰਿਹਾ ਨਾ, ਕਿ ਉਹ ਗਾਫਲ ਹੋ ਜਾਣਾ ਨਾ, ਸੈਟਅਪ ਹੋ ਜਾਣਾ ਸਿਸਟਮ ਸਾਰਾ। ਅੱਛਾ ਉਸਤਾਦ ਜੀ ਦੈਟਸ
ਇਹਦੇ ਚ ਸਭ ਤੋਂ ਜ਼ਿਆਦਾ ਰੋਂਗ ਇਨਸਾਨ ਬੰਦਾ ਵਾ। ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਹਾਂਜੀ ਜਨਮ ਕਹਿਣ ਡਿਆ ਵਾ ਭਾਈ ਜਾਨ, ਜੋ ਰੂਲ ਹੈਗੇ ਨੇ ਰੂਲ ਦੇ ਹਿਸਾਬ ਦੇ ਨਾਲ ਅਗਰ ਤੁਸੀਂ ਚੱਲੋ ਨਾ ਤੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਮੈਂ ਉਹ ਵੀ ਲੋਕ ਦੇਖੇ ਨੇ ਉਸਤਾਦ ਜੀ, ਮੈਂ ਇੱਕ ਇਲਾਕਾ ਦਾ ਨਾਂ ਨਹੀਂ ਲੈਣਾ, ਔਰਤ ਵਿਚਾਰੀ ਮਿਹਨਤ ਕਰਦੀ ਏ ਤੇ ਬੰਦਾ ਘਰ ਬੈਠਾ ਹੋਇਆ ਤੇ ਉਹ ਮਾਰਨ ਡਿਆ ਹੈ ਯਾਰ, ਰੋਬ ਆ, ਬੇਗਮ ਵੀ ਖੂਬਸੂਰਤ ਤੇ ਉਹਦਾ ਰੋਬ ਆ। ਸਾਡੇ ਜਿੰਨੇ ਵੀ ਜਵਾਨ ਨੇ ਨਹੀਂ ਰੋਬ ਹੈਗਾ। ਐਦਾਂ ਹੀ ਆ, ਬਹੁਤ ਸਾਰੀਆਂ ਐਸੀਆਂ ਯਾਰ ਮੈਂ ਇੱਕ ਔਰਤ ਦੇਖੀ ਸਾਡੇ, ਸੀਰੀਅਸਲੀ ਉਹਦਾ ਬੰਦਾ ਖਾਵੰਦ ਨਸ਼ਈ ਸੀਗਾ, ਬੜੀ ਉਹਨੇ ਸੇਵਾ ਕੀਤੀ, ਬਹੁਤ ਸੇਵਾ ਕੀਤੀ ਯਾਰ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਹਾਂ ਇਹ ਜੋ ਵੀ ਜਿੱਦਾਂ ਦੇ ਵੀ ਤੁਹਾਡਾ ਪਿਓ ਆ ਉਹ ਨਾ ਕਰੋ। ਅੱਜ ਮਾਸ਼ਾਅੱਲਾ ਉਹ ਦੁਕਾਨ ਪਾਈ ਉਹ ਭਾਈ, ਉਹਦੀ ਗੱਲ ਪਈ ਆ ਨਾ ਦੀ ਗੱਲ, ਉਹਦੀ ਆਪਣੀ ਦੁਕਾਨ। ਹਾਂ ਝਾਲ ਤੇ ਮੁੰਡਾ ਸ਼ਰਾਦ ਆ ਯਾਰ, ਉਹਦੀ ਮੈਂ ਗੱਲ ਕਰਦਾ। ਉਸਤਾਦ ਜੀ ਉਹਨਾਂ ਦੇ ਰੋਬ ਵੀ ਨੇ ਤੇ ਬੇਗਮਾਂ ਛੱਡ ਕੇ ਵੀ ਨਹੀਂ ਜਾਣ ਡਈਆਂ ਤੇ ਬਸ ਫਿਰ ਸੈਂਟੀਫਿਕੇਸ਼ਨ ਚੱਗੀ ਆ। ਮੈਂ ਕਈ ਬੰਦੇ ਦੇਖੇ ਆ, ਤੂੰ ਹਿਸਾਬ ਲਾ ਮੈਂ ਸਾਰੀ ਗੱਲ 'ਚ ਆਪਣਾ ਆਪ ਕੈਸਾ ਕਲੀਅਰ ਕੀਤਾ। ਓਏ ਉਹ ਵੀ ਤਾਂ ਕਹਿ ਰਿਹਾ ਕਿਉਂਕਿ ਗੱਲ ਯਾਦ ਹੈ ਤੁਹਾਨੂੰ ਇਮੋਸ਼ਨਲ ਕਰਕੇ। ਅਸੀਂ ਅੱਲਾ ਜਾਣਦਾ ਮੇਰੀ ਸ਼ਾਦੀ ਨੂੰ 25-26 ਸਾਲ ਹੋ ਗਏ ਤੇ ਮੈਂ ਤਕਰੀਬਨ ਮਹੀਨੇ 'ਚ 15 ਕੁ ਵਾਰੀ ਇਹ ਮੈਂ ਲੈਕਚਰ ਸੁਣਾਉਂਦਾ ਰਹਿੰਦਾ ਵਾਂ। ਯਾਰ ਤੁਸੀਂ ਜਦੋਂ ਸ਼ੋਅ ਸ਼ੁਰੂ ਕੀਤਾ ਨਾ ਤੇ ਉਹ 98% ਵਾਲੀ ਗੱਲ ਕੀਤੀ ਜਦੋਂ, ਉਹ ਸਾਰੀ ਸਟੋਰੀ ਭਾਈ ਫੈਸਲ ਵਾਲੀ ਸੀ। ਉਹ ਇਹ ਸਮਝ ਰਹੇ ਸੀ ਕਿ ਫੇਰ ਘਰ ਦੀਆਂ ਗੱਲਾਂ ਸ਼ੁਰੂ ਮੈਂ ਤਾਂ ਕਿਹਾ ਨਹੀਂ ਯਾਰ, ਉਹਨੇ ਕਹਿਣਾ ਲੋ ਜੀ ਇਹ ਡਿਸਕਸਾਂ ਹੋਈਆਂ ਤੇ ਮੇਰਾ ਅੱਲਾ ਜਾਣਦਾ ਮੈਂ ਕੋਈ ਡਿਸਕਸ ਨਹੀਂ ਕੀਤੀ, ਕਿਉਂਕਿ ਉਸਤਾਦ ਜੀ ਆਪ ਇੱਕ ਬੰਬਾ ਉਹਨੇ ਬੰਬਾ ਨਹੀਂ ਬੰਬਾ ਉਹ ਆ ਕੇ ਭਾਈ ਉਹ ਐਂ ਕਰਕੇ ਲੈ ਆਉਂਦੇ ਨੇ, ਕਰੀ ਜਾਂਦੇ ਨੇ ਸ਼ੁਰੂ। ਨਹੀਂ ਬਹੁਤ ਚਲੋ ਜੀ 12 ਵਾਲਾ ਮੈਨੂੰ ਕੀ ਬਾਤ। ਆਪਣੇ ਅੱਬੂਆਂ ਦੀਆਂ ਵੀਡੀਓ ਲਾਜ਼ਮੀ ਬਣਾ ਕੇ ਭੇਜਣੀ ਜੋ ਮੈਂ ਕਿਹਾ। ਸ਼ੋਅ ਵੱਡਾ ਸ਼ੋਅ। ਹਾਂ ਫਾਈਨਲ ਸ਼ੋਅ ਹੈ ਸਾਰਾ। ਅੱਜ ਮੈਂ ਮੰਨ ਗਿਆ ਤੁਹਾਨੂੰ ਕਿ ਤੁਸੀਂ ਮੇਰੇ ਨਾਲੋਂ ਵੀ ਜ਼ਿਆਦਾ ਅਕਲ ਮਾੜੀ ਮੋਟੀ ਹੈ ਤੁਹਾਡੀ, ਮੰਨ ਗਿਆ ਮੈਂ। ਤਾਂ ਕਿ ਆ ਕਾਲੂ ਕਹਿੰਦਾ ਮੇਰੇ ਵਾਲਦ ਸਾਹਿਬ ਫੌਤ ਹੋਏ, ਉਹੀ ਗੱਲਾਂ ਸਾਰੀ ਨੋਸ਼ੀ ਨੂੰ ਕਰਕੇ ਵੀਡੀਓ ਬਣਾ ਦਵਾਂ। ਯਾਰ ਹਟ ਜਾ ਯਾਰ ਮਿੱਠੇ। ਕਹਿੰਦੇ ਨੇ ਜਦੋਂ ਤੁਸੀਂ ਕਬਰਸਤਾਨ ਤੇ ਜਾ ਕੇ ਜੋ ਆਵਾਜ਼ ਦਿੰਦੇ ਨੇ ਉਹ ਮੁਰਦੇ ਸੁਣਦੇ ਆ। ਹਾਂਜੀ ਸਰ, ਇਹ ਜਾ ਕੇ ਕਹਿੰਦੇ ਸੀ ਅੱਬਾ ਇਸ ਤੋਂ ਤੁਸੀਂ ਆਪਣੇ ਵਾਲਦ ਸਾਹਿਬ ਦੀ ਕਬਰ ਤੇ ਜਾਓ, ਦੁਆ ਕਰੋ, ਉੱਥੇ ਸ਼ੁਕਰੀਆ ਅਦਾ ਕਰੋ ਉਹਨਾਂ ਦਾ। ਠੀਕ ਹੋ ਗਿਆ ਸਾਜੀ ਸੁਬਹ ਇਨਸ਼ਾਅੱਲਾ। ਚਲੋ ਜੀ, ਲਓ ਜੀ ਭਾਜੀ।